ਸਾਜੀ ਨੂੰ ਫਿਲਮ ਮਿਲ ਗਈ ਤੇ ਫਿਲਮ 'ਚ ਬੰਦਾ ਮਾਰ ਕੇ ਸਾਜੀ ਲੁਕਿਆ। ਉਹ ਜਿਹੜੇ ਕਿ ਪਾਗਲ ਦਾ ਸੀਨ ਕਰਨਾ, ਕਹਿੰਦਾ ਜੀ ਕਿੱਥੇ ਕਰਨਾ। ਉਹਨਾਂ ਨੇ ਇੱਕ GoPro ਕੈਮਰਾ ਦਿੱਤਾ, ਉਹਨਾਂ ਨੇ ਕਿਹਾ ਤੂੰ ਘਰ ਜਾ ਕੇ ਲਾ ਦੀ, 10-15 ਮਿੰਟ ਫੇਰਦਾ ਰਹੀ ਤੇ ਲਿਆ ਕੇ ਦੇ ਦੀ, ਅਸੀਂ ਫਿਲਮ ਚਲਾ ਦੇ। ਯਾਰ ਥੋੜੀ ਜੀ ਫਿਲਮ 'ਚ ਇੱਕ ਅੱਧੇ ਸੈਕਿੰਡ ਦਾ ਸੀਨ ਆਇਆ ਤੇ ਆਪਣਾ ਨਾਂ ਰੱਖ ਲਿਆ ਨੋਨੀ ਲੀਵਰ। ਨੋਨੀ ਲੀਵਰ। ਭਾਜੀ ਦੇ ਨਾਂ ਤੇ ਫਿਲਮ ਬਣੀ ਨੋਨੀ ਨਹੋਨੀ। ਗਾਂਧੀ ਤੇ ਫਿਲਮ 'ਚ ਇੰਨਾ ਛੋਟਾ ਸੀਨ ਕੀਤਾ, ਪ੍ਰੋਡਿਊਸਰ ਇਦਾਂ ਪੈਸੇ ਦਿੰਦਾ, ਠੀਕ ਆ ਮੇਰੀ। ਆਵੇ ਚੁੱਪ ਕਰ। ਆਹ ਸੈਡ ਨਾ। अस्सलाम वालेकुम नाज़रीन, टी टाइम में खुश आमदीद। कैसे आप सब? माशाल्लाह मिजाज आपके अच्छे होंगे। नाज़रीन आई लव यू, आप हमें बहुत पसंद करते हैं। कैमरा थोड़ा जिहा टेढ़ा, मैं इधर आ, कैमरा इधर आ। ਇਹ ਤੁਹਾਨੂੰ ਹਰ ਹਾਲ 'ਚ ਪਸੰਦ ਕਰਦੇ ਸੀ। ਉਹ ਲਾ, ਮੈਂ ਕਹਿੰਦਾ ਇਹ ਮੈਨੂੰ ਹੁਣ ਸ਼ਾਦੀ ਹਾਲ 'ਚ ਵੀ ਪਸੰਦ ਕਰਨਗੇ। ਜਿਹੜਾ ਮਲੰਗਾ ਨੂੰ ਧਮਾਲ ਪਾਉਂਦੇ ਚੜ ਜਾਂਦਾ ਨਾ, ਉਸ ਹਾਲ 'ਚ ਵੀ ਉਸਤਾਦ ਜੀ ਪਸੰਦ। ਮੈਂ ਕਹਿੰਦਾ ਤੁਸੀਂ ਮੈਨੂੰ ਮੈਰਿਜ ਹਾਲ 'ਚ ਵੀ ਹੁਣੇ ਪਸੰਦ ਕਰਨਾ, ਥੋੜੀ ਦਿਨਾਂ ਤੱਕ ਵੇਖਣਾ। ਹਾਂ, ਉਹ ਸਰਪ੍ਰਾਈਜ਼ ਇਹੀ। ਮੈਂ ਕਹਿੰਦਾ ਤੁਸੀਂ ਐਸਾ ਪਸੰਦ ਕਰਨਾ ਮੈਨੂੰ, ਤੁਸੀਂ ਕਹਿਣਾ ਵੀ ਹੁਣ ਪਸੰਦ ਆਇਆ ਹੀ ਸਾਨੂੰ। ਯਕੀਨ ਕਰ ਲਾ ਵੀ ਨਾਜ਼ਰੀਨ ਨੇ, ਯਕੀਨ ਕਰ ਲਾ, ਲਾਦੇ ਆ ਯਕੀਨ ਕਰ ਲਾ। ਉਸਤਾਦ ਜੀ ਇੱਕ ਸਵਾਲ ਕਰਨਾ ਸੀ, ਰਾਤ ਦਾ ਮੇਰੇ ਜ਼ਿਹਨ 'ਚ ਨਾ ਛੇਸ਼ੋ ਪੰਜ ਪਿਆ ਹੋਇਆ ਵਾ। ਮਿੱਠੇ ਮੈਨੂੰ ਤੇ ਲੱਗਦਾ ਇੰਨਾ ਮਤਲਬ ਤੂੰ ਕਿਉਂ ਟੈਨਸ਼ਨ ਲੈ ਰਿਹਾ ਸਵਾਲ ਕਰਨ ਲੱਗਾ? ਤੂੰ ਈਜ਼ੀ ਹੋ ਕੇ ਰਹਿਣ ਤੇ ਬਿਲਕੁਲ ਕੋਈ ਲੋੜ ਨਹੀਂ ਗੀ। ਹਾਂਜੀ ਸਾਜੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ। ਤੂੰ ਹੀ? ਹਾਂਜੀ ਲੋ। ਅੱਜ ਸਵਾਲ ਹੀ ਹੋਣਗੇ, ਕਰੋ ਅੱਜ ਸਵਾਲ। ਮੇਰਾ ਸਵਾਲ ਆ ਜੀ, ਪਹਿਲੇ ਇਹ ਤੁਹਾਡੇ ਨਾਲ ਕਰ ਲਓ। ਹੈ ਮੈਂ ਸ਼ੀਲਡ ਜਿੱਤ ਲਈ ਸਵਾਲ ਤੋਂ। ਓਏ ਉਹਨੇ ਪਹਿਲੇ ਕਰਨਾ, ਫਿਰ ਉਹਨੇ ਕਿਹਾ ਮੈਂ ਕਰਨਾ, ਹਾਲੇ ਮੈਂ ਉਹਨਾਂ ਨੂੰ ਕਿਹਾ ਤੇ ਤੂੰ ਤੀਜਾ ਕਰਨਾ। ਮੈਂ ਸਵਾਲ ਹੈ ਨਾ, ਕਿਸੇ ਟਾਈਮ ਵੀ ਬੰਦਾ ਕਰ ਸਕਦਾ। ਤੁਸੀਂ ਵੀ ਕਰਨਾ ਕੋਈ? ਸਾਜੀ ਮੈਂ ਵੀ ਕਰਨਾ ਸਵਾਲ, ਮੇਰਾ ਨਿੱਕਾ ਜਿਹਾ ਹੀ ਹੈ, ਮੈਂ ਕਰਨਾ ਸਵਾਲ। ਐਡਵਾਂਸ ਤੇ ਗਿਆ, ਮੈਨੂੰ ਪਤਾ ਐਡਵਾਂਸ ਤੇ। ਓਏ ਹੁਣ ਤੇ ਤਨਖਾਹ ਮਿਲੀ, ਹਾਲੇ ਤੈਨੂੰ ਹੁਣੇ ਤੂੰ ਫਿਰ ਸਵਾਲ ਕਰਨਾ। ਉਹਦਾ ਸਾਜੀ ਮਿੱਠੇ ਇਹ ਸਭ ਤੋਂ ਪਹਿਲੇ ਇੱਕ ਬੰਦੇ ਨੇ ਬਾਸ ਦੀ ਤਸਵੀਰ ਭੇਜੀ ਆਪਣੇ ਨਾਲ, ਨਾ ਇਹਨੂੰ ਵੋਟੀ ਬਣਾ ਕੇ ਦਰਾ ਚੈੱਕ ਕਰਨਾ। ਸਾਜੀ ਮੇਰੀ ਯਾਰ ਉਹਨੇ ਬਾਸ ਨੂੰ ਵੋਟੀ ਬਣਾਇਆ, ਆਪ ਨਾੜਾ ਬਣਿਆ, ਕਰ ਲਿਆ ਚੈੱਕ? ਹੱਲੇ ਤੇ ਉਹਨਾਂ ਨੇ ਤਾਜੀ ਉਹ ਕੱਲ ਨੂੰ ਜਿਹੜਾ ਅਪਲੋਡ ਹੋਣਾ ਉਹ ਨਹੀਂ ਦੇਖਿਆ ਸ਼ੋ। ਉਹ ਦੇਖ ਲਿਆ ਉਹਨਾਂ ਨੇ। ਚਲੋ ਜੀ ਅੱਗੇ। ਅੱਛਾ ਉਸਤਾਦ ਜੀ, ਤੁਸੀਂ ਮੈਨੂੰ ਸਵਾਲ ਦੇਣਾ, ਸਹੀ ਤਰ੍ਹਾਂ ਜਵਾਬ ਦੇਣਾ। ਮੈਨੂੰ ਨਾ ਕਿੰਨੇ ਦੋਸਤਾਂ ਨੇ ਮੇਰੀ ਜਾਨ ਖਾਧੀ ਹੈ। ਡਨ ਹੋ ਗਏ। ਸਵਾਲ ਹੈ ਯਾਰ ਸੀਨ ਸਵਾਲ ਕਰ ਰਿਹਾ ਭਾਈ, ਇੱਕ ਮਿੰਟ ਕਿਤੇ ਚੱਲਾ ਨਹੀਂ ਆਇਆ, ਤੈਨੂੰ ਗੱਡੀ ਲੈਣ ਨਹੀਂ ਆ ਗਈ। ਉਹ ਯਾਰ ਗੱਡੀ ਦਾ ਕਿਹੜਾ ਕੰਮ ਆ, ਸਵਾਲ ਕਰਨਾ ਵਾ। ਤੂੰ ਆਪਣਾ ਕਰ, ਮੈਂ ਆਪਣਾ ਕਰਨਾ ਬਈ। ਉਹ ਤੇ ਉਹਨੂੰ ਕਰਨ ਦੇ ਤੇ ਫਿਰ ਨਾ। ਤੇ ਕਰ ਲਵੇ, ਮੈਂ ਬਾਬਾ ਜੀ ਨੂੰ ਰੋਕਿਆ ਥੋੜੀ। ਤੇ ਇਹ ਤਾਰਕ ਬਦਤਮੀਜ਼ ਸਵਾਲ ਕਰ ਲੈਂਦੇ। ਕੌਣ? ਤਾਰਕ ਬਦਤਮੀਜ਼। ਅੱਛਾ ਨਾਮ ਆ ਹਾਂਜੀ। ਤਾਰਕ ਬਦਤਮੀਜ਼। ਸਵਾਲ ਮੇਰਾ ਇਹ ਉਸਤਾਦ ਜੀ ਕਿ ਆਪਣਾ ਛੇੜੋ ਸ਼ਾਇਰੀ ਅਲਹਮਦੁਲਿਲਾ ਹਿੱਟ ਬਿਲਕੁਲ ਹਿੱਟ ਜਾ ਰਿਹਾ ਨਾ ਮਾਸ਼ਾਅੱਲਾ ਮਾਸ਼ਾਅੱਲਾ। ਆਪਣਾ ਤਵਾਰ ਬਾਜ਼ਾਰ ਠੀਕ ਜਾ ਹਿੱਟ ਰਿਹਾ। ਜਾ ਰਿਹਾ, ਆਪਣਾ ਟੀ ਟਾਈਮ ਮਾਸ਼ਾਅੱਲਾ ਪੀਕ ਤੇ। ਹਾਂ ਕਿ ਜਿਹੜਾ ਆਪਾਂ ਇਸ ਪਲੇਟਫਾਰਮ ਤੇ ਕੰਮ ਕਰਦੇ ਆ ਅਲਹਮਦੁਲਿਲਾ ਹਿੱਟ ਜਾ ਰਿਹਾ। ਕਿ ਜਦੋਂ ਹੀ ਟਿਕਟੌਕ ਖੋਲੋ, YouTube ਖੋਲੋ, 5 ਤੋਂ 7, ਮੈਂ ਨਹੀਂ ਕਹਿੰਦਾ ਹਰ ਬੰਦਾ ਮੈਨੂੰ ਕਹਿੰਦਾ ਯਾਰ ਜਦੋਂ ਵੀ ਟਿਕਟੌਕ ਖੋਲੀਏ ਨਾ, ਜਦੋਂ ਵੀ YouTube ਖੋਲੀਏ, ਸਜਾਦ ਜਾਨੀ ਸਾਹਿਬ ਦੀਆਂ ਨਾ 5 ਤੋਂ 7 ਵੀਡੀਓ ਇੰਜ ਲਾਈਨ 'ਚ ਲੱਗੀਆਂ ਹੁੰਦੀਆਂ। ਇੱਕ ਫਿਰ ਆਪਾਂ ਉਸਤਾਦ ਜੀ 24 ਤੇ ਸ਼ੋਅ ਕਰਦੇ, 41 ਤੇ ਆਪਣਾ ਜਾਨੀ ਕਿ ਚਾਰ, ਉਹ 7 ਚੈਨਲਾਂ ਤੇ ਕਿ 6 ਚੈਨਲ ਚੱਲਦਾ, ਇੰਟਰਨੈਸ਼ਨਲ ਲੈਵਲ ਤੇ ਚੱਲ ਰਿਹਾ ਉਸਤਾਦ ਜੀ, ਹਿੱਟ ਜਾ ਰਿਹਾ ਉਹ। ਮੈਨੂੰ ਫਿਰ ਕਿਉਂ ਲੋਕ ਇਹੀ ਕਹੀ ਜਾਂਦੇ, ਓਏ ਉਹ ਵੱਡੇ ਚੈਨਲ ਤੇ ਚਲੇ ਗਏ ਆ, ਤੂੰ ਕਦੋਂ ਜਾਣਾ? ਮੈਨੂੰ ਇਹ ਦੱਸੋ, ਇਸ ਤੋਂ ਵੱਡਾ ਚੈਨਲ ਕਿਹੜਾ, ਦੱਸੋ ਤੈਨੂੰ ਕੱਢਣਾ ਚਾਹਦੇ ਆ ਵੀ ਇਹ ਵੱਡੇ ਚੈਨਲ ਤੇ। ਮਿੱਠਾ ਜੀ ਗੱਲ ਇਹ ਆ ਕਿ ਉਹੀ ਗੱਲ ਫਿਰ ਪਿਛਲੇ 3 ਸ਼ੋਆਂ 'ਚ ਇਹੀ ਗੱਲ ਹੁਣ ਦੁਬਾਰਾ ਹੋਈ ਜਾਣੀ ਆ। ਉਹ ਹੈਗਾ ਵੱਡਾ, ਉਧਰੋਂ ਵੱਡਾ। ਤੇ ਫਿਰ ਇਹ ਕਿ ਤੂੰ ਐਪੀਸੋਡ 2 ਦੇਖਿਆ? ਯਾਰ ਉਹ ਇਧਰੋਂ ਵੱਡਾ ਵਾ ਬਸ। ਮੈਂ ਪੂਰਾ ਦੇਖਿਆ ਵਾ, ਔਰ ਮੈਂ ਦੇਖ ਕੇ ਮੈਨੂੰ ਬੰਦਾ ਐਪੀਸੋਡ ਦੇਖ ਲੈਣਾ, ਫਿਰ ਮੈਂ ਦੇਖਦਾ ਕਾਗੂ ਗੱਲ ਨਾ ਕੀ ਮਤਲਬ ਗੱਲ ਹੈ ਕਿ ਲੇਕਿਨ ਇੱਕ ਉੱਥੇ ਤੁਹਾਡਾ ਰਿਜ਼ਕ ਵਾਲਾ ਮਾਮਲਾ ਜਿਹੜਾ ਬਿਹਤਰ ਆ, ਬਸ ਗੱਲ ਮੁੱਕੀ। ਫਿਰ ਇਸ ਤਰੀਕੇ ਜਿੱਦਾਂ ਤੇਰਾ ਰਿਜ਼ਕ ਵਾਲਾ ਮਾਮਲਾ ਤੂੰ ਬਿਹਤਰ ਕਰਨਾ ਹੋਏਗਾ, ਤੈਨੂੰ ਵੱਡੇ ਚੈਨਲ ਦੀ ਲੋੜ ਨਹੀਂ। ਪੈਣੀ। ਅਲਹਮਦੁਲਿਲਾ ਤੁਸੀਂ ਖੁਦ ਮੈਨੂੰ ਕਹਿੰਦੇ ਕਿ ਯਾਰ ਤੂੰ ਮੈਨੂੰ ਕਹਿਦਾ ਕਿ ਸ਼ਾਇਦ ਲੋੜ ਆ, ਬਸ ਤੇ ਮੈਂ ਤੁਹਾਨੂੰ ਕਹਿ ਦਿਆਂਗਾ। ਇਹ ਮੈਂ ਤੈਨੂੰ ਇਹ ਕਿਦੋਂ ਕਿਹਾ? ਮੈਂ ਤਾਂ ਨਹੀਂ ਤੈਨੂੰ ਕਿਹਾ, ਤੂੰ ਆਵਾਮ ਦੇ ਸਾਹਮਣੇ ਮੈਨੂੰ ਪੱਕਾ ਕਰੀ ਜਾ ਰਿਹਾ। ਕੱਲ ਨੂੰ ਤੂੰ ਲੈਦਾ ਵੀਡੀਓ ਬਣਾ ਕੇ, ਮੈਂ ਦੇਖੋ ਜੀ ਮੈਂ ਹੁਣ ਉਹਨਾਂ ਨੂੰ ਕਹਿ ਰਿਹਾ ਮੈਨੂੰ 18 ਮਾਡਲ ਵੀਜ਼ਲ ਦੀ ਲੋੜ ਆ, ਤੇ ਉਹਨਾਂ ਨੇ ਕਹਿਣਾ ਹਾਂਜੀ ਕਿਹਾ ਸੀ ਇਹਨਾਂ ਨੇ ਮਿੱਠੇ ਨੇ ਸ਼ੋਅ 'ਚ। ਨਹੀਂ ਇਹ ਨਹੀਂ ਗੱਲ ਹੈਗੀ, ਹਿਸਾਬ ਤਾਂ ਹੀ ਕਿਹਾ। ਸ਼ੋਅ 'ਚ ਕਿਹਾ ਸੀ। ਫਰੀਦ ਬਾਵਾ ਸਾਹਿਬ ਨੇ ਮੈਨੂੰ ਕੱਲ ਇੱਕ ਨੇ ਵੀਡੀਓ ਭੇਜੀ ਹੈ, ਕੀ ਕਿਹਾ? ਉਹਨੇ ਕਿਹਾ ਸੀ ਜੀ ਮੈਂ ਫਲਾਣੇ ਦੀ ਕਸਮੇ ਅਗਰ ਮੈਂ ਵੱਡੇ ਚੈਨਲ ਤੇ ਚਲਾ ਗਿਆ, ਮੈਂ ਹਲਫਨ ਮੈਂ ਫਲਾਣਾ ਪਤਾ ਨਹੀਂ ਕਿੱਦਾਂ ਕਰਨਾ ਕਿ ਮੈਂ ਅੱਧੀ ਸੈਲਰੀ ਆਪਣੀ ਇਸ ਅਦਾਰੇ ਨੂੰ ਸਜਾਦ ਜਾਨੀ ਆਫੀਸ਼ੀਅਲ ਨੂੰ ਦਿਆ ਕਰਾਂਗਾ। ਫਰੀਦ ਨੇ ਕਿਹਾ। ਉਹ ਕੱਲ ਕਿਸੇ ਨੇ ਪੂਰੀ ਵੀਡੀਓ ਲੱਭ ਕੇ ਉਹਨੇ ਜੇ ਮਾਰਕ ਕਰਕੇ ਮੈਨੂੰ ਭੇਜੀ ਕਿ ਭਾਜੀ ਪਹਿਲੇ ਆ ਤੇ ਫਰੀਦ ਕੋਲ ਲਵੋ ਹਿਸਾਬ ਦੇ। ਔਨ ਰਿਕਾਰਡ
ਫਰੀਦ ਨੇ ਇਸ ਕਿਸਮ ਦਾ ਆਪਣੇ ਆਪ ਨੂੰ ਬੁਖਾਰ ਚੜਾਉਣਾ ਵਾ, ਇਸ ਕਿਸਮ ਦੀ ਜਾਲੀ ਪੱਟੀਆਂ ਕਰਕੇ ਫਿਰ ਉਹਨਾਂ ਇੱਕ ਬੰਦਾ ਪੁੱਛਿਆ ਅੰਦਰਾ ਪਹਿਲੇ ਵੀਡੀਓ ਦੇਖ ਲਓ ਤੁਸੀਂ, ਉਹ ਟੋਟਾ ਦੇਖ ਲੈਣਾ ਮੇਰਾ। ਚਲੋ ਤੇ ਫਿਰ ਕੀ ਕਰਨਾ ਚਾਹੀਦਾ? ਸਰ ਜੀ ਜੇ ਮੈਂ ਜਾਵਾਂਗਾ ਨਾ ਕਿਤੇ, ਲੇਕਿਨ ਮੈਂ ਇੱਕ ਕਮਿਟ ਕਰਕੇ ਜਾਵਾਂਗਾ, ਮੈਂ ਜਿੰਨੀ ਸੈਲਰੀ ਲਾਂਗਾ, ਮੈਂ ਐਲਾਨ ਕਰ ਰਿਹਾ, ਅੱਧੀ ਸੈਲਰੀ ਸਜਾਦ ਜਾਨੀ ਆਫੀਸ਼ੀਅਲ ਤੇ ਆ ਕੇ ਤੇ ਸਾਰਿਆਂ ਦੇ ਵਿੱਚ ਡਿਵਾਈਡ ਹੋਏਗੀ। ਹਾਂਜੀ ਸਹੀ ਗੱਲ। ਸੋਚਿਓ ਵੀ ਨਾ। ਇਹ ਨਹੀਂ, ਇਹ ਹੁਣ ਇਹਦਾ ਕੌਣ ਜ਼ਿੰਮੇਦਾਰ ਆ? ਸਬੂਤ ਹੈ ਇਹ ਤੇ ਉਸਤਾਦ ਜੀ। ਹਾਂਜੀ ਲੇਕਿਨ ਨਹੀਂ, ਉਹ ਖਰਚ ਕਰਨ ਵਾਲਾ ਨਹੀਂ ਬੰਦਾ, ਤੁਹਾਨੂੰ ਪਤਾ ਹੀ ਹੈ ਉਸਤਾਦ ਜੀ, ਉਹਦਾ ਉਹ ਨਹੀਂ। ਉਹ ਬੜੇ ਲਾਂਦਾ ਰਿਹਾ। ਨਹੀਂ ਉਹ ਖਰਚ ਕਰਦਾ ਹੁਣ। ਹਾਂਜੀ, ਸ਼ੈਲਟਾਂ ਲਿਆ ਕੇ ਦਿੰਦਾ ਹੁੰਦਾ ਸੀ। ਉਹ ਹੁਣ ਜਿਸ ਤਰ੍ਹਾਂ ਖਰਚ ਕਰਦਾ ਸਾਰਿਆਂ ਨੂੰ ਪਤਾ ਹੋਵੇ ਕੀ ਹਿਸਾਬ ਕਿਤਾਬ ਉਹਦਾ, ਪਰ ਉਹ ਅੱਧੀ ਸੈਲਰੀ ਤਾਂ ਦੇ ਜਵੇ ਉਸਤਾਦ ਜੀ, ਉਹ ਆਊਗਾ ਕੁਛ ਨਾ ਕੁਛ ਦਊਗਾ ਸਤਾਰ ਨੂੰ। ਇੱਕ ਮਠਿਆਈ ਦਾ ਡੱਬਾ ਲੈ ਆਊਗਾ, ਮਠਿਆਈ ਵੀ ਇਸ ਕਿਸਮ ਦੀ ਸਖਤ ਹੋਏਗੀ ਤੇ ਨਾ ਕਰੇ ਉਹਨੇ ਕੱਪੜੇ ਧੋ ਲਿਓ, ਸਿਵਾਏ ਮਠਿਆਈ ਤੋਂ ਤੁਹਾਨੂੰ ਕੁਝ ਹੋਰ ਦੇ ਜਵੇ ਸਾਨੂੰ ਫੜ ਲਿਓ। ਮੇਰਾ ਸਵਾਲ ਹੈ ਜੀ ਇੱਕ, ਉਹ ਯਾਰ ਫਿਕਰੇ यूं ही ना सब पे कसा करो, फिक्रे यूं ही ना सब पे कसा करो। अरे, हर चेहरा किसी का महबूब होता है। उस्ताद जी ने ला दी ढोला नहीं। गुड यार, मैंने बड़ी मुश्किल मेरे देह च आया ही नहीं। ਬੜੀ ਮੁਸ਼ਕਲ ਮੇਰੇ ਦਿਨ ਚ ਆਇਆ ਹੀ। ਉਸਤਾਦ ਜੀ ਇਹਨਾਂ ਦੇ ਸਵਾਲ ਪਤਾ ਨਹੀਂ ਕਿੱਦਾਂ ਦੇ, ਮੈਂ ਤੁਹਾਨੂੰ ਪਤਾ ਲੌਜੀਕਲ ਇੰਜ ਪਰੋਇਆ ਤਣੀਆਂ ਤਰ੍ਹਾਂ ਤੁਹਾਨੂੰ ਸਵਾਲ ਪੁੱਛਾਂਗਾ। उंगलियां यूं ना सब पे उठाया करो, क्या क्या उंगलियां यूं ना सब पे उठाया करो, खर्च करने से पहले कमाया करो। ਵਾਹ 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 वाह वाह वाह, क्या कि तू आप की है, पहले वो देख, पहले आप उस जोगा हुआ है कि ये ना तू नहीं सही, तू नहीं सही। उंगलियां यूं ना सब पे उठाया करो। ਫਰੀਦ ਦੇ ਸਰਦਾਰ ਨੂੰ ਸੈਲਰੀ ਦੇ ਜਵੇ, ਮੇਰੀ ਧੌਣ ਲਾ ਦੇਣਾ, ਉਹ ਤੇ ਮੰਗਣ ਵਾਲਾ ਉਹਦੀ ਗਲੀ 'ਚ ਨਹੀਂ ਵੜਦਾ ਵੀ ਇੱਧਰ ਫਰੀਦ ਰਹਿੰਦਾ ਉਹ। ਮਤ ਸੋਚਿਓ ਇੱਥੇ ਤੁਹਾਨੂੰ ਦੇਊਗਾ ਸੈਲਰੀ, ਉਹ ਤੁਹਾਡੇ ਕੋਲ ਆ ਜਾਣਾ 2-2.5 ਲੱਖ। ਦੇਖਿਓ ਉਸਤਾਦ ਜੀ ਉਹਨੂੰ ਛੱਡੋ, ਤੁਸੀਂ ਮਿੱਟੀ ਪਾਓ। ਮੇਰਾ ਤੁਹਾਡੇ ਨਾਲ ਸਵਾਲ ਹੈ, ਤੁਹਾਡੀ ਜ਼ਾਤ ਨਾਲ ਮੁਨਸਲਿਕ। ਅੱਜ ਕੱਲ ਤੁਸੀਂ ਪੈਦਰ ਪੈ ਸੂਟ ਤੁਹਾਨੂੰ ਸੇਵ ਕਰ ਰਹੇ ਹੋ। ਭਾਈਜਾਨ ਗੱਲ ਇਹ ਆ, ਮੈਂ ਨਾ ਗਰਮੀ ਲੱਗਦੀ ਪਈ ਮੈਨੂੰ। ਮੈਂ ਤੁਹਾਨੂੰ ਸਹੀ ਦੱਸਾਂ, 2-3 ਦਿਨਾਂ ਤੋਂ ਨਾ ਮੈਂ ਗਰਮੀ ਬਹੁਤ ਫੀਲ ਕਰ ਰਿਹਾ। ਸਾਜੀ ਗਰਮੀ ਹੈ, ਹੋ ਗਈ ਬਹੁਤ। ਨਹੀਂ ਹੋ ਨਹੀਂ ਗਈ, ਮੈਨੂੰ ਇਹ ਨਹੀਂ ਲੱਗਦੀ ਸਰਦੀ ਗਰਮੀ ਨਹੀਂ ਸੀ ਲੱਗਦੀ। ਉਹ ਜਿਹੜੀ ਮੈਂ ਮੈਡੀਸਨ ਉਹ ਹੋਮਿਓਪੈਥਿਕ ਤੇ ਉਹ ਮਜੂਨ ਟੈਕ ਸ਼ੁਰੂ ਕੀਤੀ ਨਾ ਉਸਤਾਦ ਜੀ, ਉਹਦੇ ਨਾਲ ਮੈਨੂੰ ਨਾ ਗਰਮੀ ਲੱਗਦੀ। ਉਹ ਮੈਂ ਹੁਣ ਤੁਸੀਂ ਬੈਠੇ ਹੋਣੇ ਨਾ 3 ਵਜੇ ਆ ਕੇ, ਆਹ 3 ਵਜੇ ਦੇ ਆਏ ਨੇ ਤੇ ਮੈਂ 7 ਵਜੇ ਅਸੀਂ ਮੈਂ ਸ਼ੋਅ ਕਰਨ ਲੱਗਾ। ਕਿਉਂ ਮੈਂ ਆਉਣਾ ਸੀ, ਮੈਨੂੰ ਹੌਲ ਜਿਹਾ ਪੈਂਦਾ ਸੀ, ਮੈਂ ਫਿਰ ਵਾਪਸ ਵੜ ਜਾਣਾ ਚਾਹ। ਮੈਂ ਇਹਨਾਂ ਨੂੰ ਕਹਿਣਾ ਓਏ ਆ ਜਾਓ, ਉਧਰ ਵੀ ਆ ਜਾਓ। ਇਹਨਾਂ ਨੂੰ ਮੈਂ ਕਹਿਣਾ ਪਤਾ ਨਹੀਂ ਮੇਰੇ ਕੋਲ ਬਹਿੰਦੇ ਹੀ ਨਹੀਂ, ਪਤਾ ਨਹੀਂ ਕੀ ਗੱਲ ਆ। ਮੈਂ ਹੈਰਾਨ ਆ, ਮੈਨੂੰ ਮੈਂ ਇਕੱਲਾ ਹੀ ਹੁੰਦਾ। ਮੇਰੇ ਕੋਲ ਆ ਕੇ ਬਹਿ ਜਾਓ, ਤੁਸੀਂ ਆ ਕੇ ਗੱਲਾਂ ਪਾ। ਤਾਜੀ ਮੈਂ ਰਿਹਾ, ਮੈਨੂੰ ਤੇ ਅੱਜ ਬਾਹਰ ਬਹੁਤ ਗਰਮੀ। ਮੈਂ ਕੁਛ ਕਹਿਣਾ ਵਾ ਤਾਜੀ ਸਕੂਨ। ਤੂੰ ਇੰਨੀ ਦੇਰ ਮੇਰੇ ਕੋਲ ਰਿਹਾ, ਮੈਂ ਕੁਛ ਕਿਹਾ? ਤੁਹਾਨੂੰ ਪਤਾ ਨਹੀਂ ਕਿੰਨਾ ਟਰਾਈ। ਤੁਹਾਡੇ ਮੂੰਹ ਤੇ ਨਹੀਂ ਮੰਨਣ ਦੇ, ਬਾਹਰ ਆ ਕੇ ਪਤਾ ਕੀ ਕਿੰਨਾ ਰੋਂਦਾ ਉਹ। ਕੁਛ ਵੀ ਨਹੀਂ ਕਹਿੰਦੇ, ਬਸ ਆ ਮਾੜਾ ਚੰਗਾ, ਬਸ 1-2 ਕੰਮ ਹੈਗੇ ਨੇ, ਉਹ ਮਾੜੇ ਮੁਸ਼ਕਲ ਲੰਘ ਜਾਂਦਾ ਉਹ ਟਾਈਮ। ਬਸ ਠੀਕ ਆ, ਬਸ 2 ਘੰਟੇ ਬੈਠੇ ਰਹੋ ਬਾਅਦ ਚ। ਇਹਦਾ ਤੁਹਾਨੂੰ ਕੁਝ ਨਹੀਂ ਕਹਿੰਦਾ, ਬਾਹਰ ਆ ਕੇ ਬੋਰ ਹੁੰਦਾ ਵਾ। ਨਹੀਂ ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦਾ ਭੈਣ, ਮੈਂ ਕੀ ਕਿਸੇ ਨੂੰ ਕਹਿ ਲੈਣਾ ਯਾਰ। ਮੈਂ ਸਿਰੇ ਦੱਸਾਂ, ਮੈਂ ਤੁਹਾਡੇ ਕੋਲ ਅੰਦਰ ਕਿਉਂ ਨਹੀਂ ਬੈਠਦਾ। ਪਹਿਲੀ ਗੱਲ ਤੇ ਇਹ ਕਿ ਮੈਨੂੰ ਇੰਨਾ ਏਸੀ ਸੂਟ ਨਹੀਂ ਕਰਦਾ। ਦੂਸਰੀ ਗੱਲ ਮੈਂ ਕਹਿੰਦਾ ਯਾਰ ਉਸਤਾਦ ਜੀ ਇਕੱਲੇ ਪਏ ਆ, ਕੋਈ ਡਿਸਟਰਬ ਹੁੰਦੀ ਕੋਈ। ਨਹੀਂ ਯਾਰ, ਮੈਂ ਸਗੋਂ ਡੀਕਦਾ ਰਹਿਣਾ ਯਾਰ, ਮੈਂ ਕੱਲਾ ਬੋਰ ਹੋ ਗਿਆ। ਅਸੀਂ ਅੱਜ ਫਿਲਮ ਦੇਖੀ ਭਾਈ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਫਿਲਮ ਵੇਖੋ। ਅਸੀਂ ਅੱਜ ਏਡੀ ਬੋਰ ਫਿਲਮ ਵੇਖੀ ਨੈਟਫਲਿਕਸ, ਏਡੀ ਬੋਰ ਫਿਲਮ ਵੇਖੀ ਅਜੇ ਦੇਵਗਨ ਸਾਹਿਬ ਦੀ। ਯਾਰ ਫਿਲਮਾਂ ਸਾਈਨ ਕਰਨ ਲੱਗਿਆ ਯਾਰ ਬੰਦਾ ਕੁਝ ਦੇਖ ਲਵੇ ਕਿ ਯਾਰ ਇਹਦੇ ਚ ਕੀ ਆ ਜਿਹੜਾ ਨੈਟਫਲਿਕਸ ਆ ਨਾ ਉਸਤਾਦ ਜੀ, ਇਹਦੇ ਤੇ ਕਿਉਂਕਿ ਉਹ ਪ੍ਰਾਈਵੇਟ ਕੰਪਨੀਆਂ ਆਰਟਿਸਟ ਲੈ ਨੂੰ ਕੇ ਬਣਾਈ ਜਾਂਦੀਆਂ ਨੇ। ਉਹ ਇੱਕ ਘਰ ਦੇ ਵਿੱਚ ਫਿਲਮ ਸੀ ਅਜੇ ਦੇਵਗਨ ਸਾਹਿਬ ਦੀ, ਪੂਰੀ ਫਿਲਮ ਪੂਰੀ ਇੱਕੋ ਹੀ ਘਰ ਚ ਗੜਵੀ ਦੁੱਧ ਵਾਲੀ, ਇੱਕੋ ਘਰ ਚ ਫਿਲਮ ਆ। ਇੱਕ ਬੇਟੀ ਹੁੰਦੀ ਭਾਜੀ ਉਹਨਾਂ ਦੀ ਇੱਕ ਬੀਵੀ ਹੁੰਦੀ ਤੇ ਇੱਕ ਛੋਟਾ ਮੁੰਡਾ, 4 ਜਣੇ ਤੇ 5ਵਾਂ ਇੱਕ ਕਰੈਕਟਰ ਮੈਨੂੰ ਏਡਾ ਅੱਛਾ ਲੱਗਦਾ ਸੀ। ਇਸ ਫਿਲਮ ਤੋਂ ਬਾਅਦ ਮੇਰੇ ਦਿਲੋਂ ਲੱਥ ਗਿਆ ਯਾਰ। ਦੇਖ ਉਹ ਕਰੈਕਟਰ ਆ, ਫਿਲਮ ਸ਼ੁਰੂ ਹੋਈ ਆ, ਉਹ ਘਰ ਮਤਲਬ ਥੋੜੀ ਦੇਰ ਬਾਅਦ ਉਹ ਘਰ ਆ ਜਾਂਦਾ ਵਾ। ਉਹ ਕੋਈ ਹੁੰਦਾ ਵਾ ਕਾਲਾ ਇਲਮ ਕਰਨ ਵਾਲਾ। ਅੱਜ ਕਾਬੂ ਯਾਰ ਮੈਨੂੰ ਤੇ ਗੱਲ ਕਰ ਲੈਂਦੇ ਕਰੋ ਪਹਿਲੇ ਯਾਰ, ਤੁਸੀਂ ਓਵਰਲੈਪ ਸ਼ੁਰੂ ਕਰ ਦਿੰਦੇ ਵਿੱਚ। ਭਾਈ ਅਸੀਂ ਤੇ ਬੋਲੇ ਨਹੀਂ ਆ। ਨਹੀਂ ਤੂੰ ਕਾਤੋਂ ਰਹਿ ਦਿੱਤਾ, ਕਾਤੋਂ ਰਹਿ। ਨਹੀਂ ਤੁਸੀਂ ਪਤਾ ਮੇਰੀ ਸੁਣ ਲਓ, ਮੇਰੀ ਮੁੱਕੀ ਹਾਲੇ ਤੁਸੀਂ ਆਪਣਾ ਵਿੱਚ ਸ਼ੁਰੂ ਹੋ ਜਾਂਦੇ। ਠਹਿਰ ਜਾਓ 1 ਮਿੰਟ। ਉਹ ਜਨਾਬ ਜੀ ਭਾਜੀ ਹੁਣੀ ਇੱਕਦਮ ਆਉਂਦੇ ਨੇ ਘਰ। ਉਹ ਜਿਹੜੀ ਅਜੇ ਦੇਵਗਨ ਸਾਹਿਬ ਦੀ ਧੀ ਆ, ਉਹਨੂੰ ਉਹ ਮੈਂਟਲੀ ਤੌਰ ਤੇ ਜਰਗਮਾਲ ਕਰ ਲੈਂਦੇ ਨੇ, ਯਾਨੀ ਆਪਣੇ ਉਹਦੇ ਨਾਲ ਉਹਨੂੰ। ਹਾਂਜੀ, ਉਹਨੂੰ ਜੋ ਕਹਿੰਦੇ ਨੇ, ਉਹਦਾ ਨਾਮ ਪਤਾ ਨਹੀਂ ਕੀ ਹੁੰਦਾ, ਰੋਤੀ जानिका ये कर दो, जानिका अपना साथ दीवार में मार दो, जानिका हंसी जाओ, जानिका रो के दिखाओ, सीडी लगाओ। हाँ जी, वो बहाने ना मारते जी मेरा मोबाइल हो गया सी बंद ते मेरा ये हो गया ते मैं चार्जिंग ते लाया। घर आउंदे ते अंदर सोफे ते भाई ने बैठे होंदे। अच्छा
ਤੇ ਉਹ ਕਹਿੰਦੇ ਆਪ ਕੌਣ? ਕਹਿੰਦਾ ਜੀ ਮੈਂ ਇਦਾਂ ਮੋਬਾਈਲ ਚਾਰਜ ਸੀ, ਬੈਟਰੀ ਡਾਊਨ ਤੋਂ ਆਪਕੀ ਬੇਟੀ ਨੂੰ ਪੁੱਛਦੇ, ਕਹਿੰਦੇ ਹਾਂਜੀ ਪਾਪਾ ਮੈਨੇ ਇਹਨੂੰ 15 ਬੁਲਾਓ। ਬੇਟੀ ਨੂੰ ਜੋ ਕਿ ਜਾਂਦਾ ਬੇਟੀ ਕਰੀ ਜਾਂਦੀ, ਇੰਨੀ ਉਹਦੇ ਚ ਤਾਕਤ ਆ। ਉਹ ਕਹਿੰਦਾ ਵੀ ਮੈਂ ਇਨਸਾਨ ਹੈ ਹੀ ਨਹੀਂ, ਮੈਂ ਪਤਾ ਨਹੀਂ ਕੀ ਆ, ਮੈਂ ਇਹਨੂੰ ਆਪਣੇ ਵੱਸ ਚ ਕਰ ਲਿਆ। ਠੀਕ ਆ ਜੀ, ਸਹੀ। ਉਸੇ ਘਰ 'ਚ ਉਹ ਵੱਸ 'ਚ ਉਹਨੇ ਕਰ ਲਿਆ ਉਹਨੂੰ, ਧੀ ਨੂੰ। ਉਸ ਤੋਂ ਬਾਅਦ ਜਨਾਬ ਜੋ ਬੱਦਲ ਵੀ ਗਰਜਦੇ ਨੇ ਉਹਦੇ ਹਿਸਾਬ ਨਾਲ ਕਿ ਵੀ ਮੇਰੇ ਨਾਲ ਨੇ, ਯਾਨੀ ਮੈਂ ਪੂਰੀ ਕਾਇਨਾਤ ਲਵੇਟ ਸਕਦਾ, ਇਹ ਉਹ ਇੰਨੀ ਮੇਰੇ 'ਚ ਪਾਵਰ ਆ। ਤੇ ਬੈਠਾ ਇਕੱਲਾ ਹੀ, ਤੇ ਉਹ ਇਕੱਲੀ ਕੁੜੀ ਇੱਕ ਵਸ਼ 'ਚ ਕੀਤੀ ਹੈ ਬਸ। ਅਜੇ ਦੇਵਗਨ ਨੂੰ ਵੀ ਨਹੀਂ ਕਰ ਸਕਿਆ। ਅਜੇ ਦੇਵਗਨ ਕੋ ਚੰਡਾ ਖਾ ਲੈਂਦਾ, ਉਹਨੂੰ ਬਾਸ 'ਚ ਨਹੀਂ ਕਰ ਸਕਿਆ। ਉਹਦੀ ਬੁੱਢੀ ਅਜੇ ਦੇਵਗਨ ਦੀ, ਉਹ ਭਾਈ ਉਹ ਕੀ ਮਾਠੀ ਫਿਲਮ ਸੀ ਯਾਰ ਮੇਰੇ ਕੋਲ। ਕਰਦਾ ਕੀ ਆ ਐਵੇਂ, ਇਹ ਹੈ ਉਹ ਹੈ, ਕੀ ਨਾਮ ਸੀ? ਜੈਨਿਕਾ। हाँ जानिका, ऐसा करो हंसी जाओ। जो माँ पे खलोता थे वो हा 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 हा, चीख मार मार के हंसो, हा 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 हा, और ऊंची हंसो, हा हा हा, अब रोना शुरू कर दो। हाँ तू वेखी जाते साडी कुड़ी दा की करन दे। अच्छा उस तो बाद वो पता नहीं की करके गलबात कर एंड ते ਉਹਨੂੰ ਗੁੱਸਾ ਚੜਦਾ ਉਹਦੀ ਧੀ ਨੂੰ, ਉਹ ਫਿਰ ਚਾਕੂ ਚੁੱਕ ਪਾ ਲੈਂਦਾ, ਜਾਨਿਕਾ इसको मार दो, इसको मार दो। ਤੇ ਬੈਠਾ ਸੋਫੇ ਤੇ, ਕੋਈ ਉਹਦੇ ਕੋਲ ਹਥਿਆਰ ਨਹੀਂ, ਕੋਈ ਉਹਦੇ ਕੋਲ ਅਸਲਾ ਨਹੀਂ, ਕੋਈ ਉਹਦੇ ਕੋਲ ਛੁਆਵਾਂ ਨੇ ਵੀ ਉਹ ਅੱਗ ਲਾਈ ਜਾ ਰਿਹਾ ਨਹੀਂ, ਬਸ ਇਕੱਲੀ ਜਾਨਿਕਾ ਉਹਨੇ ਵਸ 'ਚ ਕੀਤੀ, ਬਾਕੀ ਸਾਰੇ ਉਹਦੇ ਕੋਲ ਡਰੇ ਪਏ। ਅਜੇ ਦੇਵਗਨ ਉਹਦੇ ਨਾਲੋਂ ਵੀ ਜਵਾਨ ਆ ਤੇ ਉਹਦੇ ਕੋਲ ਡਰਿਆ ਪਿਆ, ਫਿਲਮ 'ਚ ਡਰਿਆ ਪਿਆ। ਤੇ ਐਂਡ ਤੇ ਨਾ ਉਹਦੀ ਬੁੱਢੀ ਨੂੰ ਕੁਛ ਕਰਦਾ, ਉਹਦੀ ਉਹ ਧੀ ਨੂੰ ਕੁਛ ਕਰਦਾ, ਤੇ ਉਹਦੀ ਬੁੱਢੀ ਉਹਨੂੰ ਫੜ ਲੈਂਦੀ ਆ। ਉਹਨੂੰ ਭਾਈ ਉਹ ਭਾਈ ਨੂੰ ਕਾਲੇ ਵਾਲੇ ਨੂੰ ਥੱਲੇ ਨਵੇਂ ਪਾ ਲੈਂਦੀ ਆ, ਉਹਨੂੰ ਮਤੋਲਦੀ, ਉਹਦੇ ਚੰਡਾ ਮਾਰਦੀ, ਤੇ ਉਹ ਬਸ ਕਹਿੰਦਾ ਨਾ ਕਰੋ ਨਾ ਕਰੋ ਨਾ ਕਰੋ। ਉਹ ਬੁੱਢੇ ਨੂੰ ਤੇਰੇ ਕਾਲੇ ਲੰਦਾ ਓਏ। ਆਹੋ ਉਹ ਭਾਈ ਉਹ ਕੁੜੀ ਪੌਣੀ ਫਿਲਮ 'ਚ ਸਾਨੂੰ ਦਲੀਲ ਕਰ ਦਿੱਤਾ। ਉਹਨੂੰ ਐਂਡ ਤੇ ਗੁੱਸਾ ਚੜਦਾ ਤੇ ਉਹ ਆ ਜਾਂਦੀ, ਉਹ ਆ ਕੇ ਕਹਿੰਦੀ ਤੁਮਨੇ ਮੇਰੀ ਬੇਟੀ को ऐसे किया, ਤੇ ਉਹ ਫੜ ਕੇ ਤੇ ਚੰਡਾ ਮਾਰ ਦਿੱਤਾ। ਤੇ ਉਹ ਥੱਲੇ ਪਿਆ ਕੇ ਨਾ ਮਾਰੋ ਭਾਬੀ, ਨਾ ਕਰੋ ਭਾਬੀ, ਨਾ ਕਰੋ ਭਾਬੀ। ਉਹ ਕਿਹੜਾ ਬਾਬਾ ਓਏ ਮੇਰੇ ਮੌਲਾ। ਉਸ ਤੋਂ ਬਾਅਦ ਅਜੇ ਦੇਵਗਨ ਸਾਹਿਬ ਆ ਕੇ ਵੀ ਕੁੱਟਣ ਲੱਗ ਪੈਂਦੇ ਨੇ, ਉਹਨਾਂ ਕੋਲ ਵੀ ਕੁੱਟ ਖਾਈ ਜਾਂਦਾ, ਯਾਨੀ ਉਹ 'ਚ ਕੋਈ ਸ਼ਕਤੀ ਨਹੀਂ ਦਿਖਾਈ। ਉਹ ਸਾਥੀ ਇੱਕ ਦਰਖਤ ਵਾਲਾ ਟਾਰਸਨ। ਉਹ ਭਾਈ ਜਾਨ ਉਹ ਇੱਕੋ ਘਰ ਵਾਲਾ ਹੀ ਕਾਲੇ ਲਮਾਲਾ ਸੀ ਬਾਈ, ਉਹ ਇੱਕੋ ਕੁੜੀ ਵਾਲਾ ਵੀ ਤੂੰ ਇੰਜ ਕਰ, ਉਹਨੂੰ ਇੰਜ ਕਰਕੇ ਜਿਹਦੇ ਨੂੰ ਤਾਂ ਚੁੱਕਦੇ ਵੀ ਪਤਾ ਲੱਗੇ ਵੀ ਭਾਈ ਉਹਦੇ ਕੋਲ ਕੁਛ ਨਹੀਂ ਗਾ। ਚਪੇੜਾਂ ਖਾ ਰਿਹਾ ਯਾਰ ਉਹਨਾਂ ਦੇ ਘਰੋਂ ਐਂਡ ਤੇ, ਗੁੱਡੇ ਖਾ ਰਿਹਾ, ਤੇ ਇੱਕੋ ਕੁੜੀ ਨੂੰ ਆਪਣੇ ਵਸ਼ 'ਚ ਕਰਕੇ ਤੇ ਉਹ ਫਿੱਕੀ ਫਿਲਮ ਦੁਨੀਆ ਜਾਣਦੀ। ਉਹ ਮੇਰੇ ਮੌਲਾ, ਇੱਕ ਸੀਨ ਵਾਲੀ ਫਿਲਮ ਸੀ, ਸਿਰਫ ਐਂਡ ਤੇ ਨਾ ਇੱਕੋ ਹੀ ਸੀਨ ਸੀ ਜਿਹੜਾ ਸਹੀ ਸੀ। ਜ਼ਬਾਨ ਵੱਡੀ ਉਹਨੇ, ਉਹ ਜਾਦੂਗਰ ਦੀ, ਉਹ ਆਪਣੇ ਵੱਲੋਂ ਆਰਡਰ ਲਾਦਾ, ਥੱਥਾ ਹੋ ਜਾਂਦਾ, ਉਹ ਲੱਗਦਾ ਹੀ ਨਹੀਂ, ਜਾਦੂ ਨਹੀਂ ਚੱਲਦਾ ਉਹ। ਅੱਛਾ ਹੁਣ ਉਹ ਜਿਹੜੀ ਜਾਨਕੀ ਸੀ ਨਾ, ਉਹਨੂੰ ਜੋ ਕਹਿੰਦਾ ਨਾ ਉਹ ਕਰਦੀ ਆ। ਤੇ ਹੁਣ ਐਂਡ ਕੀ ਆ ਇਹ ਮੇਰੇ ਮੌਲਾ, ਐਂਡ ਤੇ ਨਾ ਉਹ ਭਾਈ ਹੁਣੀ ਉਹਨੂੰ ਜਾਨਕੀ ਨੂੰ ਚੁੱਕ ਕੇ ਲੈ ਜਾਂਦੇ ਆਪਣੇ ਇੱਕ ਡੇਰੇ ਤੇ। ਉੱਥੇ ਕਿੰਨੀਆਂ ਏਦਾਂ ਦੀਆਂ ਕੁੜੀਆਂ ਹੁੰਦੀਆਂ, ਉਹਨਾਂ ਦੇ ਪੁਤਲੇ ਸੜ ਜਾਂਦਾ ਵੀ ਸਾਰੀਆਂ ਕੁੜੀਆਂ ਅੱਗ 'ਚ ਬਲੀ ਦੇਣਗੀਆਂ ਤੇ ਮੈਂ ਦੁਨੀਆ ਦਾ ਸਭ ਤੋਂ ਜੀ ਹੋ ਜਾਵਾਂਗਾ, ਹੋ ਜਾਵਾਂਗਾ। ਉੱਥੇ ਸਾਈਕਲ ਦੇ ਉੱਤੇ ਅਜੇ ਦੇਵਗਨ ਸਾਹਿਬ ਵੀ ਆ ਜਾਂਦੇ ਨੇ। ਪਹਿਲੇ ਸਾਈਕਲ ਤੇ ਹੁੰਦਾ, ਫਿਰ ਮੋਟਰਸਾਈਕਲ ਤੇ ਉੱਥੇ ਪਹੁੰਚ ਜਾਂਦੇ ਨੇ। ਪਹੁੰਚ ਕੇ ਤੇ ਉਹ ਪਤਾ ਨਹੀਂ ਉਹਨੂੰ ਇੰਜ ਕਰਕੇ ਕੋਈ ਝਟਕਾ ਜਿਹਾ ਮਾਰਦਾ ਤੇ ਉਹਦੀ ਜ਼ੁਬਾਨ ਅੱਧੀ ਲਾ ਦਿੰਦਾ, ਤੇ ਉਹ ਪਰੇ ਡਿੱਗ ਪੈਂਦਾ। ਤੇ ਜ਼ੁਬਾਨ ਉਹਨੇ ਹੁਣ ਫੜੀ ਹੁੰਦੀ ਆ, ਅਜੇ ਭਾਈ ਨੇ ਜ਼ਬਾਨ ਫੜੀ ਹੁੰਦੀ, ਉਹ ਡਿੱਗ ਪੈਂਦਾ ਤੇ ਉੱਠਦਾ ਤੇ ਹਾਂ ਹਾਂ ਹਾਂ, ਉਹ ਆਰਡਰ ਨਹੀਂ ਦਿੱਤਾ ਜਾਂਦਾ। ਤੇ ਹੁਣ ਉਹ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਸਾਰੀਆਂ ਯਰਗਮਾਲ ਨਹੀਂ, ਉਹਨੂੰ ਹੁਣ ਉਹਨੇ ਕਹਿਣਾ ਵਾ ਕਿ ਮੈਂ ਤੁਹਾਨੂੰ ਆਜ਼ਾਦ ਕੀਤਾ, ਤੇ ਹੋਣਾ ਉਹਨੂੰ ਉਹਨਾਂ ਨੇ ਇਹ ਕੀਤਾ ਹੁੰਦਾ ਵੀ ਜਿਹੜਾ ਵੀ ਮੈਨੂੰ ਹੱਥ ਲਾਏਗਾ ਨਾ ਤੁਸੀਂ ਉਹਨੂੰ ਮਾਰ ਦੇਣਾ। ਉਹ ਜਦੋਂ ਜ਼ਬਾਨ ਵੱਢ ਕੇ ਉੱਤੇ ਡਿੱਗਦਾ, ਉਹ ਸਾਰੀਆਂ ਕੁੜੀਆਂ ਅਜੇ ਦੇਵਗਨ ਨੂੰ ਫੜ ਲੈਂਦੀਆਂ। ਹੁਣ ਪੂਰੇ ਥੜੀਆਂ ਦੇ ਉੱਤੇ ਅਜੇ ਦੇਵਗਨ ਦੇ ਉੱਤੇ 250 ਕੁੜੀਆਂ ਦੀ ਡਿੱਗੀ ਨੂੰ ਇੰਜ ਕਰ ਰਹੀ ਹੈ। ਥੱਲੇ ਇੱਕ ਆਵਾਜ਼ ਹੁੰਦੀ ਆ, मैंने तुम्हें आजाद किया, मैंने तुम्हें आजाद किया, तुम ऐसे हो, मैंने तुम्हें आजाद किया। बार बार रिपीट चलती, ਉਹ ਸਾਰੀਆਂ ਪਰੇ ਹੁੰਦੀਆਂ, ਉਹਦੀ ਆਵਾਜ਼ ਹੁੰਦੀ ਉਹ। ਤੇ ਬਾਅਦ ਚ ਮੈਂ ਕਿਹਾ ਯਾਰ ਇਹ ਕਿੱਥੋਂ ਦੀ ਆਵਾਜ਼ ਆਈ? ਤੇ ਪਤਾ ਲੱਗਾ ਅਜੇ ਦੇਵਗਨ ਸਾਹਿਬ ਨੇ ਐਡੀ ਕਿੰਨਾ ਰਿਕਾਰਡਿੰਗ ਕੀਤੀ ਸੀ। ਉਹ ਜਦੋਂ ਘਰ ਸੀ ਨਾ ਤੇ ਉਹਨੇ ਕਿਤੇ ਇਦਾਂ ਦੀ ਗੱਲ ਕੀਤੀ ਕਿ ਤੁਮ ਚਾਹਤੀ ਹੋ ਮੈਂ तुम्हें आजाद कर दूं, मैं तुम्हें ये कर दूं, ਉਹਦੀ ਰਿਕਾਰਡਿੰਗ ਕਰ ਲਈ ਸੀ। ਉਹਦੀ ਰਿਕਾਰਡਿੰਗ ਕਰਕੇ ਫਿਰ ਅਜੇ ਦੇਵਗਨ ਨੇ ਕਿਊਬੇਸ ਸੌਫਟਵੇਅਰ ਖੋਲਿਆ। ਓਏ ਕਸਮਾਂ ਨਹੀਂ ਕਰਦਾ, ਉਹਨੇ ਐਡੀਟਰ ਖੋਲਿਆ ਪੂਰਾ ਕੰਪਿਊਟਰ ਤੇ। ਉਹਦੇ ਚ ਵੇਵ ਆਈ, ਉੱਥੋਂ ਉਹਨੇ ਕੱਟੀ ਉਹ ਜਿਹੜੀ ਗੱਲ ਸੀ ਨਾ ਕਿ ਮੈਂ तुम्हें आजाद करता हूं, ਇਦਾਂ ਦੀ ਜਿਹੜੀ ਉਹਨੇ ਘਰ ਚ ਕੀਤੀਆਂ ਸੀ। ਹਾਂ ਉਹਨੇ ਸਾਰੀਆਂ ਰਿਪੀਟਾਂ ਲਾ ਕੇ ਨਾ ਤੇ ਆਪਣੇ ਭਰ ਕੇ ਇੱਥੇ ਰੱਖੀਆਂ। ਉਹ ਜਦੋਂ ਸਾਰੀਆਂ ਕੁੜੀਆਂ ਦੇ ਉੱਤੇ ਆ ਗਈਆਂ, ਉਹਨੇ ਥੱਲੇ ਉਹ ਪਲੇ ਕਰਤੀ, ਉਹ ਸਾਰੀਆਂ ਪਰੇ ਹੋ ਗਈਆਂ ਕਿ ਸਾਨੂੰ ਇਹਨੇ ਕਹਿ। ਓਏ ਮੇਰੇ ਯਾਰ ਭਾਈ ਤੇਰਾ ਕਿਉਂ ਬੇਸ ਲੈ ਯਾਰ, ਮੈਂ ਤੁਹਾਨੂੰ ਦਿਖਾ ਦਿੰਦਾ, ਉਹਨੇ ਪੂਰਾ ਆਡੀਓ ਦਾ ਸੌਫਟਵੇਅਰ ਖੋਲ ਲਿਆ, ਉਹ ਚ ਐਡੀਟਿੰਗ ਕਰ ਰਿਹਾ ਉਹ ਭਾਈ, ਪਤਾ ਨਹੀਂ ਉਹਦੇ ਸਟੂਡੀਓ ਦਾ ਕਿਤੇ ਉੱਥੇ। ਉਹ ਐਂਟ ਵੇਖ ਕੇ ਨਾ ਬੰਦੇ ਨੂੰ ਇਮੋਸ਼ਨਲ ਹੁੰਦਾ ਵਾ। ਉਹ ਐਂਟ ਵੇਖ ਕੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਯਾਰ। ਸ਼ੁਰੂ ਅਬਾਸ ਤੂੰ ਉਸ ਮੂਵੀ ਤੋਂ ਕੀ ਸਿੱਖਿਆ ਵਾ? ਭਾਈ ਉਹ 3 ਘੰਟੇ ਦੀ ਫਿਲਮ ਸੀ ਤੇ ਮੈਂ 19 ਮਿੰਟਾਂ 'ਚ ਮੁਕਾਤੀ ਅੱਗੇ ਕਰ ਐਸਾ ਫੇਕ ਪੁਣਾ ਉਤੋਂ ਅਜੇ ਦੇਵਗਨ। ਇਸ ਗੱਲੋਂ ਦਲੀਪ ਸਾਹਿਬ ਯਾਦ ਹੁੰਦੇ ਨੇ। ਪੂਰੀ ਜ਼ਿੰਦਗੀ 'ਚ 60-62 ਫਿਲਮਾਂ ਕੀਤੀਆਂ। ਵਾਹ ਵਾਹ।
ਕਿਉਂ ਉਹਨਾਂ ਨੇ ਉਹ ਫਿਲਮ ਸਾਈਨ ਹੀ ਨਹੀਂ ਕੀਤੀ ਜਿਹਦੇ 'ਚ ਉਹਨਾਂ ਨੂੰ ਪੂਰਾ ਆਪਣਾ ਆਪ ਨਜ਼ਰ ਨਹੀਂ ਆਇਆ ਸਕ੍ਰਿਪਟ ਜਿਹਦਾ ਮਜ਼ੇਦਾਰ ਜੀ। ਇਦਾਂ ਹੀ ਉਸਤਾਦ ਜੀ 60 ਸਾਲ ਦੀ ਜ਼ਿੰਦਗੀ ਉਮਰ 'ਚ ਉਹਨਾਂ ਨੇ 60 ਫਿਲਮਾਂ ਕੀਤੀਆਂ। ਇੱਥੇ ਆਰਟਿਸਟ ਜਿਹੜੇ ਵਿਚਾਰੇ ਦੇਖੋ, ਅੱਲਾ ਮਾਫੀ ਦਾ, ਅਕਸ਼ੇ ਕੁਮਾਰ ਸਾਹਿਬ ਮਜ਼ਦੂਰ ਨੇ, ਉਹ ਮਜ਼ਦੂਰੀ ਕਰਦੇ ਨੇ। ਉਹ ਟੈਲੈਂਟ ਨੂੰ, ਆਰਟਿਸਟ ਨੂੰ ਮਜ਼ਦੂਰੀ ਸਮਝ ਕੇ ਕਰਦੇ। ਸਵੇਰੇ 6 ਵਜੇ ਪਹੁੰਚ ਜਾਂਦੇ ਨੇ, ਸ਼ਾਮ ਨੂੰ 7 ਵਜੇ ਸੌਂ ਜਾਂਦੇ ਨੇ ਆ ਕੇ। ਯਾਨੀ ਉਹ ਪੂਰਾ ਮਜ਼ਦੂਰੀ ਟੈਪ ਕੰਮ। ਮੇਰੇ ਟੈਪ ਤੁਸੀਂ ਕੀ ਕਹਿਣ ਲੱਗੇ ਸੀ? ਮੈਂ ਕਹਿਣ ਲੱਗਾ ਸੀ ਕਿ ਸ਼ਾਹਰੁਖ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਅਕਸ਼ੇ ਕੁਮਾਰ ਦੇ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ? ਕਹਿੰਦੇ ਪਤਾ ਨਹੀਂ ਯਾਰ, ਜਦੋਂ ਅਸੀਂ ਆਨੇ ਉਹ ਛੁੱਟੀ ਕਰ ਜਾਂਦਾ ਵਾ। ਆਹੋ, ਯਾਨੀ ਕਿ ਉਹ ਰਾਤ ਨੂੰ ਸੌਂਦਾ ਵਾ 8-9 ਵਜੇ। ਹਾਂਜੀ ਭੈਣ, ਪੂਰਾ ਉਹਦਾ ਨਿਜ਼ਾਮ ਆ। ਦਾਂਚ ਪਾਈਏ ਮਜ਼ਦੂਰ ਹੈ ਨਾ, ਸਵੇਰੇ ਸੁੱਤੇ ਆਏ ਨਾ 5 ਵਜੇ ਕੱਪੜੇ ਝਾੜ ਕੇ ਨਾ ਸਲਾਮਾਂ ਲੈ ਕੇ। ਦਾਂਚ ਪਾਈਏ ਕਿ ਤੁਹਾਨੂੰ ਮੂਵੀ ਕਰਨ ਦਾ ਚਾਂਸ ਮਿਲੇ, ਕਿੱਦਾਂ ਦੀ ਮੂਵੀ ਤੁਸੀਂ ਚਾਹੁੰਦੇ ਹੋ? ਮੈਂ ਮੂਵੀ ਜਿੱਦਾਂ ਦੀ ਮਰਜ਼ੀ ਹੋਵੇ, ਵਿੱਚ ਉਸਤਾਦ ਜੀ ਵੀ ਹੋਣ ਫੇਰ। ਅੱਛਾ, ਪਹਿਲੇ ਇਹਦੇ ਵਾਲੀ ਮੂਵੀ ਦਾ ਤਾਂ ਕਰ ਲਓ ਨਾ ਕੁਛ। ਇਹਦੀ ਕਿਹੜੀ? ਹਾਂ ਪਿਓਰ ਲੱਭ ਰਿਹਾ ਜੇ ਸਟੋਰੀ ਹਾਂਜੀ ਬਹੁਤ ਅੱਛੀ ਸਟੋਰੀ। ਉਸਤਾਦ ਜੀ ਤੁਸੀਂ ਇਹ ਦੇਖੋ, ਇੰਨੀ ਗਰਮੀ ਪੈ ਰਹੀ ਹੈ, 49 ਟੱਪ ਗਈ ਗਰਮੀ ਸੈਂਟੀਗ੍ਰੇਡ ਹੈ। ਮੈਂ ਹਾਫ ਕਟਿੰਗ ਕਰਾਤੀ ਕਿ ਯਾਰ ਮੈਨੂੰ ਤਾਂ ਉਹਦਾ ਚੱਥਾ ਉਦਾਂ ਦਾ ਹੀ ਆ। ਉਹ ਕਿਤੇ ਘੁੱਗੀ ਬੱਚੇ ਜੇ ਕੋਈ ਫੇਰ ਚੰਗਾ ਰਹੇਗਾ। ਉਹ ਯਾਰ ਪਹਿਲੇ ਵੀ ਪਾਲ ਲਾਂਗੇ, ਇਹ ਕਿਹੜੀ ਗੱਲ ਆ? ਅੱਛਾ, ਹੁਣ ਫਿਲਮ ਦਾ ਕੀ ਕਰਨਾ ਯਾਰ? ਨਾਜ਼ਰੀਨ ਘਬਰਾ ਪੈ ਰਿਹਾ ਯਾਰ। ਵਾਕਈ ਓਏ ਉਹਨੂੰ ਕਹਿ ਮੈਰ ਨੂੰ ਕਿਤੋਂ ਕੱਚੀ ਲੱਸੀ ਬਣਾ ਥੋੜੀ। ਮੈਰ ਕੱਚੀ ਲੱਸੀ ਬਹੁਤੀ ਨਾ ਕੱਚੀ ਕਰ ਲਈ, ਮਤਲਬ ਤਿੜ ਇਹ ਕਿੰਨੇ ਜਾਣੇ ਆ? ਗਿਣੀ ਜ਼ਰਾ ਯਾਰ, ਇਹ ਆ ਗਿਣੀ ਆ ਮੌਲਵੀ ਵਿੱਚ ਪਾ ਲਈ। ਉਹ ਵਨ ਡੇ ਨਹੀਂ 60,000 ਤੇ 45। ਨਹੀਂ 60,000 ਨਹੀਂ, ਤਿੰਨਾਂ ਇੱਕੋ ਹੀ ਹੈ, ਇੱਕੋ ਜੀ। ਕੱਚੀ ਲੱਸੀ ਬਣਾ ਦੇਣਾ ਮੇਰੇ ਭਾਜੀ ਵਾਸਤੇ ਨਾ। ਇਹ ਹੈਗੇ ਨੇ ਤਕਰੀਬਨ ਕਿੰਨੇ 50,000 ਬੰਦਾ ਹੈਗਾ। ਬਹੁਤ ਠੀਕ ਆ। 50,000 ਬੰਦੇ ਦੀ ਨਾ, ਉੱਥੋਂ ਲੈ ਆ ਅੱਧਾ ਕਿਲੋ ਦੁੱਧ ਲਿਆ, ਬੰਗਾਲੀ ਵਾਲਿਆਂ ਦੇ ਬੋਰ ਕਰਾ ਦੋ ਮੈਂ ਕਹਿੰਦਾ। ਅੱਧਾ ਕਿਲੋ ਦੁੱਧ ਲਿਆ ਤੇ ਇਹ 2 ਲਾਲ ਪੰਪ ਲਵਾ ਲਾ ਨਵੇਂ, ਤੇ ਸ਼ੁਰੂ ਹੋ ਜਾ ਬੇਟੀ। ਅੱਧਾ ਕਿਲੋ ਦੁੱਧ ਬਹੁਤਾ ਨਹੀਂ? 50,000 ਬੰਦੇ ਨੂੰ? ਨਹੀਂ ਪਾਣੀ ਨਹੀਂ ਪਾਉਣਾ, ਕੱਚੀ ਲੱਸੀ ਬਣਾਉਣੀ ਨਾ ਭਾਜੀ। ਇੰਨੀ ਭਾਜੀ, ਕੱਚੀ ਲੱਸੀ ਨਹੀਂ ਬਣਾਉਣੀ। ਸਾਜੀ ਉਹ ਕੱਲੀ ਲੱਸੀ ਬਣਾ ਲਵੇ ਤੇ ਇੱਕ ਜੋਤ ਕਰ ਲਵੇ, ਉਹ ਹੋ ਜਾਣੀ ਕੱਚੀ ਹੋ ਜਾਣੀ। ਤੁਸੀਂ ਇਦਾਂ ਕਰੋ ਨਾ, ਇਦਾਂ ਨਾ ਕਹੋ ਯਾਰ ਮੈਰ ਕੱਚੀ ਲੱਸੀ ਬਣਾ, ਸਿੱਧਾ ਕਹਿ ਮੈਰ ਲੱਸੀ ਬਣਾ। ਭੈਣ ਯਾਰ ਸਾਡੀ ਗੱਲ ਬਣਾ ਯਾਰ, ਤੂੰ ਲੱਸੀ ਕੱਚੀ ਬਣਾ, ਲੱਸੀ ਕੱਚੀ। ਕੱਚੀ ਲੱਸੀ ਬਣਾ ਦੇਣਾ। 10,000 ਬੰਦਾ, 10,000 ਬੰਦਾ, 20,000 ਬੰਦਾ, 60-70,000 ਬੰਦੇ ਵਾਸਤੇ ਬਣਾ ਲਾ। ਬਹੁਤ ਸਹੀ। ਉਸਤਾਦ ਜੀ ਤੁਸੀਂ ਕਿਧਰ ਕਾਲੇ ਲਗਾਉਣੇ ਸ਼ਿਕਮੰਜੀ? ਓਏ ਅੱਛਾ ਯਾਰ, ਤੈਨੂੰ ਵੀ ਦਿਆਂਗਾ, ਠਹਿਰ ਜਾ ਯਾਰ, ਤੂੰ ਐਵੇਂ ਕਿਤੇ ਭਾਜੀ। ਇੱਕ ਉਹ ਕਹਿ ਰਿਹਾ ਭਾਜੀ ਇੱਧਰ ਵੀ ਆ ਰਹੀ ਆ। ਆਉਂਦਾ ਠਹਿਰ ਜਾ, ਗਲਾਸ ਆ ਲੈਂਦੇ। ਮੇਰਾ ਸਿਰ ਘੁੰਮ ਰਿਹਾ ਵਾ ਕਸਬੇ ਵੀ, ਉਹਨੂੰ ਗਰਮੀ ਚੜਨ ਦਈ ਹੈ। ਹਾਂਜੀ, ਤੁਸੀਂ ਕਾਲੇ ਲੁਕਾਂ ਦੀ ਸ਼ਿਕਮੰਜੀ ਪੀਣੀ ਇਸ ਕਿਸਮ ਦੀ ਤੁਹਾਨੂੰ ਬਣਾ- ਸ਼ਕਵੰਜੀ। ਉਹ ਸਕੰਜਵੀ ਹੁੰਦਾ ਵਾ ਯਾਰ। ਉਹ ਸ਼ਕਵੰਜੀ, ਉਹ ਤੇਰੇ ਦੋਰ ਸ਼ਕਵੰਜੀ ਵੀ ਕਾਲੇ ਲੂਣ। ਇਹ ਗਲਤੀਆਂ ਕੱਢਣ ਦਿਆ ਉਹਦੀਆਂ ਕੀ ਹੁੰਦਾ? ਬਾਸ ਗਲਤੀਆਂ ਕੱਢਣ ਦੇ। ਸਕੰਜਵੀ ਹੁਣ ਦੱਸ। ਸਕੰਜੀ। ਹਾਂ, ਸ਼ਿਕਮੰਜੀ ਸਕੰਜੀ ਨਹੀਂ ਹੁੰਦਾ ਭਾਜੀ, ਸ਼ਿਕੰਜੀ ਹੁੰਦਾ ਵਾ। ਉਹ ਨਹੀਂ ਸਕੰਜੀ। ਇਹ ਆ ਹੁੰਦਾ ਨਾ ਸੰਗੀ। ਸ਼ਿਕੰਜੀ, ਸ਼ਿਕੰਜੀ। ਸ਼ਿਕੰਜਬੀਨ। ਸ਼ਿਕੰਜਬੀਨ। ਹਾਂਜੀ, ਲੇਕਿਨ ਲਿਖਣ ਚ ਤਾਂ ਨੂਨ ਗਣਾ ਹੁੰਦਾ। ਉਹ ਸ਼ਿਕੰਜਬੀਨ ਵੀ ਤਾਂ ਹੀ ਉਹਦਾ ਨਾਮ। ਵੀ ਨਹੀਂ ਹੁੰਦਾ, ਸ਼ੀਨ ਨੂਨ ਕਾਫ ਜੀਮ ਤੇ ਅੱਗੇ ਨੂਨ ਗਣਾਉਂਦਾ ਬਸ। ਸ਼ਿਕੰਜੀ। ਜੇ ਵੀ ਹੁੰਦਾ ਤੁਸੀਂ ਪੜ੍ਹਦੇ ਹੀ ਨਹੀਂ। ਸ਼ਿਕੰਜਵੀ ਤੇ ਨਹੀਂ ਲਿਖਿਆ ਮੈਂ ਅਜੇ ਤੱਕ ਦੇਖਿਆ। ਸ਼ਿਕੰਜਬੀਨ। ਬੀਨ ਵੀ ਨਹੀਂ ਦੇਖਿਆ ਮੈਂ। ਉਹ ਕੱਚੀ ਲੱਸੀ ਵੀ ਬਣਾ ਰਹਿਣ ਦਾ ਯਾਰ, ਇੱਥੇ ਰੌਲਾ ਬਣ ਗਿਆ। ਰੌਲਾ ਬਣ ਗਿਆ ਤਾਂ ਤੂੰ ਲਫ਼ਜ਼ ਦਾ ਜੇ ਕਿਤੇ ਭਾਈ। ਕਹਿ ਹੀ ਦਿੱਤਾ ਬੜਾ ਸ਼ਿਕਮੰਜੀ ਦਾ ਤੇ ਤੂੰ ਉਸਤਾਦ ਕੀ ਸ਼ਿਕਮੰਜੀ। ਉਹ ਸ਼ਿਕੰਜੀ ਤੇ ਸੌਂਦਾ ਵਾ। ਸਾਡੀ ਫਿਲਮ ਕਰੋ ਸ਼ੁਰੂ। ਧੋਨੀ ਦੇ ਵਾਲ ਸਾਹਿਬ ਵਾਲਾ ਜਿਹੜਾ ਤੁਹਾਡਾ ਆਈਡੀਆ ਸੀ, ਬਹੁਤ ਅੱਛੀ ਫਿਲਮ ਹੈ। ਆਹੋ ਸਾਡੇ ਕੋਲ ਤਾਂ ਕਰਾ ਲਈ ਤੁਸੀਂ, ਇਹਦੇ ਕੋਲ ਨਹੀਂ ਕਰਾ ਲਓ। ਹੋਏ ਰੋਲ ਲੈ ਕੋਈ। ਉਹ ਮੈਂ ਇੰਡੀਆ ਪੰਜਾਬੀ ਪਾਕਿਸਤਾਨੀ ਪੰਜਾਬੀ ਫਿਲਮਾਂ ਚ ਆਉਣਾ ਚਾਹੁੰਦਾ ਮੈਂ, ਇਹ ਤੇ ਮੈਂ ਜਲੀਲ ਹੋ ਜਾਣਾ ਵਾ ਪੰਜਵੇਂ ਸੀਨ ਚ। ਪੰਜਾਬੀ ਆ। 5ਵੇਂ ਸੀਨ ਚ ਜਾ ਕੇ ਚਲੀ ਲਾਉਣਾ। ਉਹਨਾਂ ਨੇ ਪਹਿਲੇ ਦਾ ਜ਼ੇਰ ਬਣਾਇਆ ਸੀ ਉਹਦਾ। ਨੋਨੀ ਦੋ ਚਾਰ ਤੇ ਮੇਰੇ ਹੱਕ ਤੇ ਹੋਣਗੇ ਭਾਈ, ਨਹੀਂ ਇਦਾਂ ਥੋੜੀ ਨਾ। ਲਵਾਰਸ ਫਿਲਮ ਵੇਖੀ ਆ? ਹਾਏ 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 ਹਾਏ। ਉਹਦੇ ਚ ਮਹਿਤਾਬ ਕਿੱਡਾ ਵੱਡਾ ਨਾਮ ਆ। ਉਹ ਇਸ ਤਰ੍ਹਾਂ ਹੁੰਦੇ ਨੇ, ਉਹਨਾਂ ਦੇ ਮਾਪਿਓ ਦਾ ਨਹੀਂ ਪਤਾ ਹੁੰਦਾ। ਲਵਾਰਸ, ਉਹ ਗਾਣਾ ਸੁਣਿਆ, ਆਪਣੀ ਤੋਂ ਜੈਸੇ ਤੈਸੇ। ਆ ਹਿੱਟ ਸਾਡੀ ਰੀਅਲ ਉਹ ਸਟੋਰੀ। ਕਹਿੰਦੇ ਨਹੀਂ, ਆਪ ਮੁँह मांगी दुआ हम अनसुनी फरियाद है, वो जिन्हें सारा जमाना समझे लावारिस यहाँ, आप जैसे जालिमों के जुल्म की इजाद है, गाली हजूर की तो लगती दुआओं जैसी, हम दुआ भी दे तो लगे है गाली। ਉਹਦੇ ਚ ਭਾਣ ਉਹ ਇਹ ਹੁੰਦੇ ਨੇ, ਯਾਨੀ ਪੰਜਾਬੀ ਚ ਹਰਾਮ ਦਾ। मेरी गल हाँ यार, इसमें क्या है भाई? अच्छा स्टार्ट ना भाई अब देखो मेरी बात सुनो, बहुत सारी फिल्में कहते हैं हराम जादे, ये क्या है? ਉਹ ਹੋਰ ਚੀਜ਼ ਰਸਤਾ ਜੀ। ਹਰਾਮ ਜ਼ਾਦਾ ਇਹਦਾ ਮਤਲਬ ਇਹ ਹੁੰਦਾ ਕਿ ਹਰਾਮ ਖਾਣ ਵਾਲਿਆ। नहीं, नहीं यार ज्यादा ਕਹਿੰਦੇ ਨੇ ਬੱਚੇ ਨੂੰ,
ਜ਼ਾਦਾ ਸ਼ਰੀਫ ਜ਼ਾਦਾ, ਤੂੰ ਐਡਾ ਸ਼ਰੀਫ ਜ਼ਾਦਾ, ਤੂੰ ਐਡਾ ਸਾਹਿਬਜ਼ਾਦਾ, ਸਾਹਿਬ ਦਾ ਬੇਟਾ, ਫਲਾਣੇ ਦਾ ਮਤਲਬ ਫਲਾਣੇ ਦੀ ਨਸਲ, ਮੈਂ ਸਭ ਸਮਝਦਾ ਹਰਾਮ ਜ਼ਾਦਾ। ਮੈਨੂੰ ਤੁਸੀਂ ਕੱਲ ਮਰੇਸ਼ਪੁਰੀ ਸਾਹਿਬ ਤੋਂ ਕਨਵਿੰਸ ਕਰਕੇ ਵੀ ਪਟਾ ਪਾਤਾ ਇੰਜ ਤੇ ਆ ਹੁਣ ਤੁਸੀਂ ਉਹਨੂੰ ਅਮਿਤਾਭ ਬੱਚਨ ਨੂੰ ਕਹਿ ਕੇ ਫਸਾ ਦੇਣਾ ਉਹ ਲਵਾਰਸ ਯਾਰ ਹੁਣ ਦੇ ਸਟੋਰੀ ਤੁਰੰਤ ਦੇ ਮਿੱਠੇ ਪਾਇਣ ਕੈਸੀ ਨਮਕ ਹਰਾਮ ਫਿਲਮ ਕੈਸੀ ਫਿਲਮ ਸੀ? ਲਵਾਰਸ ਉਹਦੇ ਚ ਹਾਂਜੀ ਕਿਆ ਨਹੀਂ ਦੇਖੀ ਦੇਖੀ ਨਹੀਂ, ਰੋਲ ਆ। ਹੁਣ ਮਹਿਤਾਬ ਸਾਹਿਬ ਨੇ ਕਿਹਾ ਜੀ ਮੈਂ ਹਰਾਮ ਦਾ ਨਹੀਂ ਬਣਨਾ, ਰੋਲ ਸੀ, ਉਹਨਾਂ ਨੇ ਕਿਹਾ ਬਣਨਾ। ਸ਼ੁਕਰ ਕਰੋ ਰੋਲ ਮਿਲਣ ਦੇ ਇੰਨੇ ਹਿੱਟ, ਮੈਂ ਕਹਿ ਗਿਆ ਕਿ ਮਰ ਗਿਆ ਮੈਨੂੰ ਕੋਈ। ਅੱਛਾ ਚਲੋ ਹਲਾਲ ਦੇ ਵਾਲਾ ਤੁਹਾਨੂੰ ਕਿੰਨੇ ਰੋਲ ਦੇਣਾ, ਚਲੋ ਇਹ ਦੱਸ ਦਿਓ। ਉਸਤਾਦ ਜੀ ਥੋੜਾ ਦੱਸੋ ਕੋਈ ਹੈ ਕੋਈ ਚਾਂਸ? ਹਰਾਮ ਦਾ ਬਣ ਕੇ ਵੜੋ, ਹੌਲੀ ਹੌਲੀ ਹਲਾਲ ਦੇ ਹੋ ਜਾਓ। ਇਹ ਕੁਲੀਆ ਵਾ। ਲੇਕਿਨ ਸਾਡੀ ਮੇਰੀ ਗੱਲ ਸੁਣੋ ਕਿ ਉਹ ਤੁਸੀਂ ਸਟੋਰੀ ਲਾਵਾਰਸ ਵਾਲੀ ਇਹਦੀ ਬਣਾਓ, ਯਾਨੀ ਕਿ ਨਾਜਾਇਜ਼ ਬੱਚੇ ਵਾਲੀ, ਉਹ ਰੀਅਲ ਸਟੋਰੀ ਲੱਗੇਗੀ। ਸਰ ਮੈਂ ਇਹੀ ਤੇ ਕਹਿ ਰਿਹਾ। ਮੈਂ ਦੂਸਰੀਆਂ ਫਿਲਮਾਂ ਜਾਣਾ ਚਾਹੁੰਦਾ, ਮੈਂ ਚਾਹੁੰਦਾ ਵੀ ਹਰਬੀ ਸੰਘਾ ਸਾਹਿਬ, ਮੈਂ ਕੁੱਗੀ ਭਾਜੀ ਤਿੰਨੇ ਇੱਕ ਜਗ੍ਹਾ ਤੇ ਐਕਟ ਕਰਦੇ ਹੀ ਹੋ, ਮੈਨੂੰ ਕਹਿਣ ਚਾਵਾ ਵੀ ਚਾਵਾ ਬੱਲੇ ਵੀ ਬੱਲੇ, ਮੈਂ ਵੀ ਅੱਗੋਂ ਚੜ ਕੇ ਕਵਾਂ ਐਂਡ ਤੇ ਕਹਿਣਗੇ ਨਾ ਜਦੋਂ ਤੇਰਾ ਵਾਲਾ ਲੱਗ ਇੱਕ ਮਿੰਟ ਠਹਿਰ ਜਾਓ, ਵਾਲਦ ਨੂੰ ਚਲੋ, ਵਾਲਦ ਅਗਰ ਨਹੀਂ ਉਹਨੂੰ ਉਹਦਾ ਕਰ ਰਿਹਾ ਤੇ ਕੋਈ ਗੱਲ ਨਹੀਂ। ਤੁਸੀਂ ਆਪਣੀ ਮਰਜ਼ੀ ਦਾ ਕੋਈ ਸਿਚੁਏਸ਼ਨ ਦੱਸੋ, ਕਿੱਦਾਂ ਦੀ ਚਾਹੁੰਦਾ ਤੂੰ? ਲੜਾਈ ਵਾਲੀ, ਬਹਿਸ ਵਾਲੀ, ਸ਼ੁਗਲ ਵਾਲੀ, ਕਿੱਦਾਂ ਦੀ ਚਾਹੁੰਦਾ ਵੀ ਤੂੰ? ਮਤਲਬ ਕੀ ਹਿਸਾਬ ਹੋਵੇ? ਇੱਕ ਜਗ੍ਹਾ ਤੇ ਉਹ ਲੜਾਈ ਹੋ ਰਹੀ ਹੋਵੇ ਤੇ ਉਹ ਕਹਿਣ ਖਲੋ ਜਾ ਨੋਨੀ ਆ ਗਿਆ ਵੀ, ਨੋਨੀ ਆ ਗਿਆ ਮੈਂ ਜਾਵਾਂ ਉੱਥੇ, ਅੱਗੋਂ ਮੇਰਾ ਸੀਨ ਸ਼ੁਰੂ ਹੋਈ, ਅੱਗੋਂ ਛਿੱਤਰ ਪਵੇ। ਨਹੀਂ ਅੱਗੋਂ ਕੀ ਸੀਨ ਸ਼ੁਰੂ ਹੋਈ ਉਹਦਾ? ਮੈਂ ਜਾ ਕੇ ਕਹਾਂ ਵੀ ਛੱਡੋ ਕੀ ਹੋਇਆ, ਲੜਾਈ ਕਾਹਤੋਂ ਕਰਨੇ ਹੋ, ਚੱਲ ਆਪਦੇ ਘਰੇ ਚੱਲ। ਉਹ ਚੱਲ ਜਾਏਗਾ, ਉਧਰ ਚੱਲ ਜਾਏਗਾ, ਅੱਗੇ ਸੀਨ ਮੁੱਕ ਗਿਆ। ਕੀ ਚੈਕਿੰਗ ਤੇਰੀ? ਕੀ ਲੋਕੀ ਕਹਿਣ ਕੋ ਨੋਨੀ ਫਟੇ ਮੋਲਾ ਖਲਾਣ ਦਾ ਆਇਆ ਵੀ ਆ ਤੇ ਮਾੜਾ ਜਿਹਾ ਸੁਲਾ ਕਰਾ ਕੇ ਚਲਾ ਗਿਆ। ਹਰਾਮ ਦਾ ਦੇ ਬਾਰੇ ਸੋਚ ਵੱਡੀ ਹੋਣੀ ਇਹਦੇ ਚ ਬੇਟਾ, ਸੋਚ ਡਿਫਰੈਂਟ ਸਟੋਰੀ। ਹਿੱਟ ਹੋ ਲੋਕਾਂ ਦੀ ਸਿੰਪਥੀ ਲੈ, ਹਰ ਕੋਈ ਸਮਝੇ ਨਹੀਂ ਯਾਰ ਇਹ ਹਰਾਮ ਦਾ ਨਹੀਂ, ਇਹ ਸਾਡਾ ਪੁੱਤਰ ਆ। ਮੱਲੇ ਦਾ ਹਰ ਮਰਦ ਸਮਝੇ ਮੇਰਾ ਪੁੱਤਰ ਆ, ਮੇਰਾ ਪੁੱਤਰ ਆ। ਮੈਂ ਵੀ ਸਮਝਾ ਮੇਰਾ ਪੁੱਤਰ ਹੈ, ਸਮਝੇ ਮੇਰਾ ਪੁੱਤਰ। ਇੰਨਾ ਪਿਆਰ ਮਿਲੇ ਤੈਨੂੰ। ਆ ਮੈਨੂੰ ਹੁਣ ਕਿੰਨੇ ਲੋਕੀ ਕਹਿੰਦੇ ਸਾਡਾ ਬੱਚਾ, ਸਾਡਾ ਭਰਾ, ਸਾਡਾ, ਮੈਂ ਹੁਣ ਕੀ ਮਤਲਬ ਹੋ ਗਿਆ? ਇਹਦੀ ਫਿਲਮ ਹਿੱਟ ਹੋ ਗਈ ਨਾ, ਹਰਾਮ ਦਾ ਘਰ ਫਟੀ ਲਾਏਗਾ ਤਖਤੀ ਲੈ ਕੇ, ਨੋਨੀ ਹਰਾਮ ਦਾ ਆਸ਼ੀਆਂ ਨੇ ਨੋਨੀ ਹਰਾਮ ਦਾ। ਸਿੱਧਾ ਹੀ ਕਹਿੰਦਾ ਉਹਨੇ ਹਰਾਮ ਉਹ ਯਾਰ ਨਹੀਂ, ਉਹਨੇ ਕਿ ਤਖਤੀ ਕਾਤੋਂ ਲਾਉਣੀ, ਉਹ ਫਿਲਮ ਲੱਗਣੀ ਉੱਥੇ। ਲੋਕੀ ਕਹਿੰਦੇ ਨੇ ਤੇ ਯਾਰ ਉਹ ਕਹਿੰਦੇ ਆ ਫਿਲਮ ਦੇਖ ਕੇ ਮੈਂ ਜੋ ਜਾਣਾ, ਲੋਕੀ ਮੈਨੂੰ ਜਿੰਨ ਕਹਿਣ ਲੱਗੇ ਹੁਣ ਕਈ ਬਾਹੂਬਲੀ ਕਹਿਣਗੇ ਨੋਨੀ ਨੂੰ ਉਹ ਹਰਾਮ ਦਾ ਆਇਆ ਬਾਈ, ਹਿੱਟ ਹੋਏ ਤਾਂ ਪਤਾ ਯਾਰ ਇਹਦੇ ਚ ਉਹਦਾ ਕਰੈਕਟਰ ਹਿੱਟ ਹੋਣਾ ਵਾ, ਫਿਲਮ ਯਾਰ ਇਸ ਤਰ੍ਹਾਂ ਨਹੀਂ ਤੇ ਹੁੰਦਾ। ਜਿਹਨੇ ਕਰੈਕਟਰ ਹੀ ਕੀਤਾ। ਮੈਂ ਵੀ ਸੁਪਰਮੈਨ ਇੱਕ ਮਿਸਾਲ ਆ ਰਹੀ ਤੇ ਇਹਦੇ ਪੋਸਟਰਾਂ ਤੇ ਲਿਖਿਆ ਹੋਣਾ ਹਰਾਮ ਦਾ ਬਤੌਰ ਸੁਪਰਮੈਨ ਜਲਦਾਰ। ਨਹੀਂ ਯਾਰ, ਨਹੀਂ ਹੋਣਾ ਮਨਾ ਨੋਨੀ ਬਤੌਰ ਹਰਾਮ ਦਾ। ਉਹ ਸਿਲਮੇ ਦੇ ਬਾਹਰ ਲੱਗਿਆ ਉਹਨੂੰ ਨਾ 8 ਤੋਂ 10 ਹਰਾਮ ਦਾ ਚਲੇ ਯਾਰ ਉਹ 7 ਤੋਂ 10 ਹੁੰਦਾ। ਚਲੋ ਭਾਜੀ ਇਸੇ ਵਿਆਹ ਤੇ ਕਾਰ ਤੇ ਰਿਸ਼ਤੇਦਾਰ ਲੈ ਕੇ ਭੇਜਣਾ ਨੋਨੀ ਹਰਾਮ ਦਾ ਬਬਾ ਇਹ ਲੋਈ ਆ। ਇਹਦੀ ਇਕੱਲੇ ਦੀ ਫਿਲਮ ਹਿੱਟ ਹੋਣੀ, ਲੋਕਾਂ ਨੇ ਕਹਿਣਾ ਇੱਕ ਭਰਾ ਦੇ ਹਿੱਟ ਹੋ ਗਿਆ। ਕਰੈਨਲ ਨੇ ਕਹਿਣਾ ਹਰਾਮ ਦਾ ਪੈਸਾ ਦੇ ਗਿਆ ਭਲਾ। ਓਏ ਹੁਣ ਵੀ ਕਹਿੰਦੇ ਆ ਫਿਲਮ ਦੇ ਵਿੱਚ ਹੋਰ ਹਿਸਾਬ। ਭਾਜੀ ਨਹੀਂ ਕਹਿੰਦਾ ਕੋਈ, ਮੈਂ ਫਿਲਮ ਬਣਾਉਣ ਨੂੰ ਫਿਰਦਾ ਵਾਂ, ਮੈਂ ਚਾਹੁੰਦਾ ਤੁਸੀਂ ਉਹਦੇ ਹੀਰੋ ਹੋ। ਬਾਇਣਾ ਲਫ਼ਜ਼ ਬੜਾ ਗਲਤ ਆ। ਹਾਂਜੀ ਹਰਾਮ ਦਾ ਬੜਾ ਬਹੁਤ ਅੱਲਾ ਗਾਲੀ, ਲੇਕਿਨ ਗੱਲ ਇਹ ਕਰੈਕਟਰ ਆ, ਕਰੈਕਟਰ ਦੇ ਉੱਤੋਂ ਪੰਜਾਬੀ ਆ। ਦੇਖੋ ਮੇਰੀ ਗੱਲ ਸੁਣੋ, ਉਹ ਹੁਣ ਉਰਦੂ ਹਿੰਦੀ ਹੋਵੇ ਨਾ ਉਹਦੇ ਚ ਹੋਰ ਸਾਲ, ਪੰਜਾਬੀ ਫਿਲਮ ਚ ਜੋ ਇੱਕ ਬੰਦੇ ਦਾ ਮਾਂ ਪਿਓ ਨਹੀਂ ਹੈਗਾ, ਉਹ ਨਜਾਇਜ਼ ਔਲਾਦ ਆ, ਉਹਨੂੰ ਪੰਜਾਬੀ ਚ ਕੀ ਕਵਾਂਗੇ? ਉਹਨੂੰ ਕਹਿੰਦੇ ਉਹਨੂੰ ਕਹਿਣਗੇ ਓਪਨ ਲੈਟਰ। ਨਹੀਂ ਗੰਗਮ ਸਟਾਰ। ਮੈਂ ਚਾਹੁੰਦਾ ਤੁਸੀਂ ਹੀਰੋ ਹੋ, ਮੈਂ ਤੁਹਾਡੇ ਨਾਲ ਐਜ਼ ਅ ਕਾਮੇਡੀਅਨ ਕੰਮ। ਅੱਛਾ ਓਕੇ, ਹੁਣ ਬਚਣਾ ਚਾਹ ਰਿਹਾ ਹੈ ਵੀ ਮੇਰਾ ਉਹ ਨਾ ਬਣ ਜਾਵੇ, ਕਿਤੇ ਥੰਮ ਤੇ ਨਾ ਲੱਗ ਜਾਵੇ। ਓਏ ਨਹੀਂ ਮਿੱਠੇ ਹੋ ਗਏ ਜ਼ਿਆਦਾ ਸਲੀਨ, ਉਹਨੇ ਸਤਾਜ ਨੂੰ ਬਜ਼ਾਤੇ ਖੁਦ ਵਿੱਚ ਪਾ ਲਿਆ ਵਾ। ਇਹਦਾ ਇਹ ਰੋਲ ਨਹੀਂ ਹਿੱਟ ਹੋਣਾ। ਕਲਮ ਨਾਲ ਤਾਜੀ ਨੇ ਠੀਕ ਲਾਇਆ ਨਾ, ਇਹਨੇ ਨਹੀਂ ਹਿੱਟ ਹੋਣਾ। ਭਾਈ ਇਹਨੂੰ ਰੋਲ ਮਿਲਣਾ ਹੈ। ਸਾਡੀ ਕੱਚੀ ਤੇ ਚੰਗੀ ਭਲੀ ਪੱਕੀ ਲੱਸੀ ਲੱਗਾ। ਠੀਕ ਹੈ, ਫੜਾ ਦੇ, ਮੈਂ ਗੱਲ ਫੜਾ ਦੇ। ਲਓ ਜੀ 50,000 ਆਡੀਅנס ਵਾਸਤੇ ਆ ਗਲਾਸ ਇੱਕ ਉਸਤਾਦ ਜੀ ਪੀਣ ਕੇ ਦੇਖਿਓ। ਚਲੋ ਜੀ ਪੈਰ ਲੈ ਕੇ ਕਰ ਲਓ। ਲਓ ਜੀ ਇਹ ਪੂਰੀ ਕੱਚੀ ਨਹੀਂ ਮੈਨੂੰ ਲੱਗ ਰਹੀ, ਤੇ ਪੱਕੀ ਇਹ ਇਹਦਾ ਗਾੜਾਪਨ ਦੱਸ ਰਿਹਾ ਕਿ ਇਹ ਪੱਕੀ ਵੀ ਹੈ ਥੋੜੀ ਜਿਹੀ। ਦੁੱਧ ਇੱਕ ਨੰਬਰ ਆ ਭਾਜੀ, ਦੁੱਧ ਦਾ ਵੀ ਕਮਾਲ ਹੁੰਦਾ ਵਾ। ਤਾੜੀਆਂ ਲਾਓ ਜੀ, ਉਸਤਾਦ ਵੀ ਲੱਸੀ ਪੀ ਰਹੇ। ਚਾਰ ਬੰਦੇ ਹਰ ਖਲਤੀ ਤਾੜੀਆਂ ਲਾਓ ਜੀ ਉਸਤਾਦ ਨੇ ਲੱਸੀ ਪੀ ਰਹੀ, ਤਾੜੀਆਂ ਲਾਓ ਜੀ ਉਸਤਾਦ ਨੇ। ਸਵਰਗ ਫਿਲਮ ਦੇ ਵਿੱਚ ਜਿੱਥੇ ਉਹ ਗੋਵਿੰਦਾ ਸਾਹਿਬ ਆਉਂਦੇ ਨਾ ਵਾਪਸ ਆ ਕੇ, ਬਾਬੀ ਮਾਂ ਇਹ ਦੇਖੋ ਮੈਂ ਵਾਈਟ ਸਾੜੀ ਵੀ ਲਾਇਆ, ਰੈਡ ਸਾੜੀ ਵੀ, ਨੋਨੀ ਨੇ ਕਰੈਕਟਰ ਕਰਨਾ। ਬਾਬੀ ਮਾਂ ਹਰਾਮ ਦਾ ਆ ਗਿਆ ਹਰਾਮ ਦਾ। ਦੇਖੋ ਹੁਣ ਸਵਰਗ ਦੇ ਗੋਵਿੰਦਾ ਕੀ ਇੱਕ ਹਿਸਾਬ ਦਾ ਓਏ ਅਨਾਥ। ਨਾਥ ਠੀਕ ਹੈ, ਚੱਲ ਅਨਾਥ ਬਣ ਜਾ,
ਨੋਨੀ ਉਹ ਸਹੀ ਉਹ ਰੋਲ ਸਹੀ ਉਸ ਵਰਗ ਫਿਲਮ ਯਾਰ ਤੇਰੇ ਡਾਇਲੌਗ ਹੀ ਬੜੇ ਹਿੱਟ ਹੋਣੇ ਐ ਜਿਸ ਸਕਰੀਨ ਤੇ ਆ ਕੇ ਕਹਿੰਦੇ ਹਾਂ ਹੂੰ ਮਹਿਰਾਬ ਦਾ ਹਾਂ ਸਾਜੀ ਬੜਾ ਡਾਇਲੌਗ ਇਹਦੇ ਹਿੱਟ ਹੋਣੇ ਵਰਗ ਫਿਲਮ ਵਾਲਾ ਵੀ ਸਹੀ ਉਹ ਮੈਂ ਵੇਖਿਆ ਉਹ ਚਾਦਰ ਲੈ ਕੇ ਪੌੜੀਆਂ ਤੋਂ ਭਾਈ ਉਹਦੀ ਦਵਾਈ ਜੀ ਰਹਿੰਦੀ ਆ ਤੂੰ ਆਪਣੀ ਨਸਵਾਰ ਸੋਚਦੀ ਓਏ ਹੋਰ ਜੁਲਸ ਕਰਨਾ ਨਹੀਂ ਕਰਨਾ ਉਹਨੇ ਗਵਿੰਦਾ ਕਰਨਾ। ਮੌਲਾ ਜੱਟ ਚ ਨੂੰ ਆਏ ਪਿਆ ਕਰਨੀ ਬਾਦਲ ਕਿ ਹਰਾਮ ਦਿਆ ਤੋੜਿਆ ਉਸਤਾਦ ਜੀ ਮੈਂ ਆ ਜਿਹੜੇ ਸਪੀਕਰ ਆ ਮੈਂ ਕਹਿੰਦਾ ਮੈਂ ਇੰਨਾ ਉੱਚਾ ਕਾਮੇਡੀ ਕਰਾਂ ਕਿ ਮੈਨੇ ਆ ਕੋਈ ਆਵਾਜ਼ ਐਕਸੈਪਟ ਨਾ ਕਰ ਸਕੇ ਕੋਈ ਮਾਈਕ ਕੋਈ ਸਪੀਕਰ ਕੋਈ ਇਹ ਹੋ ਯਾਨੀ ਮੈਂ ਇਦਾਂ ਕਹਾਂ ਆ ਮੇਰੀ ਕਹਿਣੇ ਲਾਲ ਕਮੀਜ਼ ਵੇਖੀ ਆ ਯਾਨੀ ਆ ਟੈਂਪੋ 'ਚ ਮੈਂ ਗੱਲਾਂ ਕਰਾਂ ਤੇ ਫਿਰ ਮੈਂ ਇਹ ਬੇਸਿਕਲੀ ਖੁਦ ਕੁਝ ਨਹੀਂ ਬਣਨਾ ਚਾਹ ਰਿਹਾ, ਹਰਪ੍ਰੀਤ ਸਿੰਘਾ ਸਾਹਿਬ ਨੂੰ ਢੇਰ ਕਰਨਾ ਚਾਹ ਰਿਹਾ ਨਹੀਂ ਢੇਰ ਵੀ ਉਹਨਾਂ ਦਾ ਕੰਮ ਬੰਦ ਹੋ ਜਵੇ। ਨਹੀਂ ਹਰਬੀਰ ਸਿੰਘਾ ਸਾਹਿਬ ਦੀ ਮਤਲਬ ਕਾਪੀ ਤੇ ਉਹਨਾਂ ਦੀ ਫਿਰ ਤੂੰ ਕੀ ਉਹ ਹੈਗੇ ਲੋਕਾਂ ਨੂੰ ਵੇਖ ਰਹੇ ਤੈਨੂੰ ਕਾਹਤੋਂ ਵੇਖਣ। ਇੱਕ ਅਸਲ ਚੀਜ਼ ਹੈਗੀ ਮੈਂ 2 ਨੰਬਰ ਕਾਹਤੋਂ ਵੇਖਾਂ। ਜੇ ਬਾਤ ਅਸਲ ਦੇ ਨਾਲ ਥੋੜਾ ਜਿਹਾ ਦੋਨੋਂ ਨਹੀਂ ਅਸਲ ਦੇ ਨਾਲ 2 ਨੰਬਰ ਦਾ ਲਿੰਕ ਹੀ ਕੋਈ ਨਹੀਂ ਬਣਦਾ। ਜਿੱਥੇ ਅਸਲ ਆ ਗਿਆ ਤਾਂ 2 ਨੰਬਰ ਸਾਰੇ ਖਤਮ ਹੋ ਗਏ ਬੇਟੇ। ਟੈਕਨੀਕਲ ਗੱਲ ਬਹੁਤ ਅੱਛੀ ਗੱਲ ਸਾਜੀ ਆਪਣਾ ਕੋਈ ਛਾਪ ਦੇ ਨਾ ਆਪਣਾ ਤੂੰ ਨਾਮ ਫਿਰ ਸਾਡੀ ਪੰਜਾਬੀ 88 ਤੱਕ ਵੀ ਮੈਂ ਪੰਜਾਬੀ ਬੋਲੀ ਜਾਊਂਗਾ ਇਹ ਕਿਹੜੀ ਗੱਲ ਆ। ਖੁਦ ਹੀ ਨਾ ਵਿੱਚ ਗਰੀਬੀ ਮੇ ਨਾਮ ਪੈਦਾ ਕਰ। ਸਾਡੇ ਇਸ ਮੁਲਕ 'ਚ ਇੰਡੀਆ ਪਾਕਿਸਤਾਨ 'ਚ ਲੱਖਾਂ ਆਰਟਿਸਟਾਂ ਨੇ ਆਪਣੀ ਜ਼ਿੰਦਗੀ ਇਸ ਚੱਕਰ 'ਚ ਬਰਬਾਦ ਕਰ ਲਈ। ਹਾਂਜੀ ਹਾਏ ਹਾਏ ਮਿਮਿਕਰੀ ਕਾਪੀ ਦੇ ਟਾਈਮ ਕਿਸੇ ਦੇ ਚੱਕਰ ਲੱਗ ਉਧਰ ਹੀ ਵੜ ਗਏ ਉਹ ਬਣ ਗਿਆ। ਸਹੀ ਗੱਲ ਤੂੰ ਜਿੰਨਾ ਕੰਮ ਕਰੀ ਜਾਏਗਾ ਉਹਦਾ ਨਾਮ ਹੋਈ ਜਾਣਾ। ਲੋਕੀ ਫਿਲਮ ਵੇਖਦੇ ਉਹ ਜਦੋਂ ਹੀਰੋ ਆਉਂਦਾ ਕਹਿੰਦੇ ਠੀਕ ਹੈ ਤੂੰ ਕੈਸੇ ਬਹੁਤ ਸਾਰੇ ਨੇ ਐਸੇ ਸਹੀ ਗੱਲ ਆ ਬਹੁਤ ਸਾਰੇ ਨੇ 50 ਸਾਲ ਕਿਸੇ ਦੇ ਮਗਰ ਲੱਗ ਕੇ ਕੱਢ ਦਿੱਤੇ। ਇਹਨੇ ਫਿਲਮ ਕੀਤੀ ਹੈ ਬਾਬਾ ਜੀ ਨਹੀਂ ਕੀਤੀ। ਇੰਜ ਕਰਕੇ ਕੁੜੀ ਦੀ ਇੱਜ਼ਤ ਬਚਾਈ ਤੇ ਇੱਜ਼ਤ ਬਚਾ ਕੇ ਉਹਨੂੰ ਕਹਿੰਦਾ ਮੇਰਾ ਚੈਨਲ ਤੋਂ ਸਬਸਕ੍ਰਾਈਬ ਕਰ ਦੋ। ਐ ਤੁਰ ਪੈਣ ਲੱਗੀ ਜੀ ਉਧਰ ਨੂੰ ਗੱਲ ਇਹਨੇ ਹਰ ਇੱਜ਼ਤ ਤੋਂ ਬਾਅਦ ਕੋਈ ਨਾ ਕੋਈ ਪੋਜ਼ਿਟਿਵ ਕਰੈਕਟਰ ਤੇਰਾ ਰੱਖਦਾ ਰੱਖ ਮਹੱਲੇ ਦੇ ਵਿੱਚ ਧੀਆਂ ਭੈਣਾਂ ਦਾ ਰਖਵਾਲਾ ਬਦਮਾਸ਼ ਮਹੱਲੇ 'ਚ ਬਦਮਾਸ਼ ਆ ਲੇਕਿਨ ਸ਼ਰੀਫ ਬਦਮਾਸ਼ ਧੀਆਂ ਭੈਣਾਂ ਦਾ ਰਖਵਾਲਾ ਵੀ ਹੈ ਮਤਲਬ ਪਿਆਰ ਦੇ ਨਾਲ ਪਿਆਰ ਸਿਰ ਤੇ ਪਿਆਰ ਦੇ ਕੇ ਉਹਨਾਂ ਦਾ ਕਾਂਟਾ ਲਾ ਲੈਂਦਾ। ਯਾਰ ਬਦਮਾਸ਼ੀ ਵੀ ਤੇ ਕਰਨੀ ਨਾ ਹੁਣ ਅੱਛਾ ਪਾਣੀ ਰੋਜ਼ੀ ਰੋਟੀ ਵਿੱਚ ਚਲਾਉਣੀ ਆ ਤਾਂ ਉਹ ਕੀ ਕਰਨਾ ਇੱਥੇ ਫਿਲਮ ਦਾ ਕੋਈ ਕਰੋ ਤੁਹਾਡੀ ਮਿਹਰਬਾਨੀ ਆ। ਅੱਛਾ ਉਸਤਾਦ ਜੀ ਇਹਦੀਆਂ ਮਸ਼ਹੂਰੀਆਂ ਬਣਿਆ ਕਰਦੀਆਂ ਉਹ ਆ ਕੇ ਕਹਿੰਦੀ ਨਾ ਆਪ ਹਲਾਲ ਦੇ ਹੋ ਕੇ ਹਰਾਮ ਦੇ ਇਹ ਕਹਿੰਦਾ ਨਾ 50-50 ਯਾਰ ਮੈਂ ਜਿੱਥੇ ਜਾਵਾਂ ਲੋਕ ਸੈਲਫੀਆਂ ਲੈਣ ਲਈ ਰੁਕੇ ਹੁਣ ਮੈਂ ਇਹ ਆ ਲਈ ਐਨਕ ਲਾਵਾਂ ਇਦਾਂ ਲਈ ਕਿ ਵੀ ਇਧਰੋਂ ਵੀ ਨਜ਼ਰ ਨਾ ਆਵੇ। ਅੱਜ ਵਿਗ ਕਿੱਧਰ ਹੈ ਤੇਰੀ ਉਹ ਵਿਗ ਤੇ ਐਨਕ ਉਹ ਪਾਇਓ ਮੈਂ ਲਾਤੀ ਦੱਸਾਂ ਨਹੀਂ ਉਹ ਸੋਹਣੀ ਲੱਗਦੀ ਸੀ ਵੈਸੇ ਯਾਰ ਉਹਦੇ ਕਰੈਕਟਰ ਜਾਂ ਲਾ ਗਿਆ ਤਾਂ ਜੇ ਧੁੱਪੇ ਪਈ ਰਹੀ ਖੁੱਲੀ ਜਾ ਲਾ ਕੇ ਆ ਯਾਰ ਸੋਹਣੀ ਲੱਗਦੀ ਉਹ 'ਚ ਇੱਕ ਡਿਫਰੈਂਟ ਜਿਹਾ ਕਰੈਕਟਰ ਲੱਗਦਾ ਜਾ ਆ ਸਾਡਾ ਸ਼ੋਅ ਆ ਇਹਨੂੰ ਰੋਲ ਫਿਰ ਤੁਰ ਕੇ ਕਰ ਹਾਂ ਜਾ ਲਾ ਕੇ ਆ ਸ਼ਾਬਾਸ਼ ਇਹਨੂੰ ਰੋਲ ਮਿਲੇ ਮੈਂ ਦਿਲ ਕਰਿਆ ਥੋੜੀ ਦੇਰ ਬਾਅਦ ਇਹਨੂੰ ਵੀ ਭੇਜ ਦਵਾਂ ਜਾ ਦੇਖ ਆਇਆ ਕਿਉਂ ਨਹੀਂ ਹਾਲ ਤੱਕ ਤੇ ਜਰਾ ਤੂੰ ਬੁਲਾ ਕੇ ਲਿਆ ਤੇ ਮੈਂ ਵੀ ਜਰਾ ਵਾਸ਼ਰੂਮ 'ਚ ਹੋ ਗਿਆ ਇਹ ਸਾਰੇ ਇਹਦੇ ਇਹੀ ਮਜ਼ਾ ਇਸ ਸ਼ੋਅ ਦਾ। ਇਹਨੇ ਬਿਗ ਲੈ ਜਿਹੜੀ ਬਿਲਕੁਲ ਲਿਖਾ ਲਓ ਇਹਨੇ ਉਹ ਅਗਲਾ ਸਿਰ ਤੇ ਅਸਾਈ ਪ੍ਰੋਡਿਊਸ ਆਪਣੇ ਮੇਕਅਪ ਆਰਟਿਸਟ ਹਾਂਜੀ ਉਹ ਅੱਛੇ ਉਸਤਾਦ ਜੀ ਬਹੁਤ ਨਾਈਸ। ਸਾਜੀ ਤੁਸੀਂ ਇੱਕ ਦਫਾ ਗੱਲ ਕੀਤੀ ਸੀ ਕਿ ਕੈਮਰੇ ਲਵਾਣੇ ਆ ਤੇ ਬਿਗ ਬੋਸ ਟਾਈਪ ਆਪਾਂ ਕਰੀਏ ਇੱਥੇ ਜਿਹੜਾ ਓਏ ਆਪਾਂ ਕੀ ਕਰਨਾ ਵਾ ਆਪਾਂ ਨੂੰ ਟੀ ਟਾਈਮ ਹੀ ਨਹੀਂ ਹਿੱਲਣ ਦੇਂਦੇ ਆ ਉਹ ਅਗਲੇ ਕਹਿੰਦੇ ਜੋ ਮਰਜ਼ੀ ਕਰੋ ਪਰ ਟੀ ਟਾਈਮ ਨਾ ਮਿਸ ਹੋਵੇ ਇਹ ਬੰਦ ਵੀ ਕਰਨਾ ਤੇ ਹੁਣ ਟੀ ਟਾਈਮ ਨਹੀਂ ਮਿਸ ਹੋਣਾ ਤੇ ਹੋਰ ਕੀ ਕਰੀਏ ਹੁਣ ਅਸੀਂ ਤਾਂ ਜੀ 3 ਐਪੀਸੋਡ ਨਾ ਇਹ ਕਦੀ ਨਹੀਂ ਇਨਸ਼ਾਅੱਲਾ ਆਪਾਂ ਬੰਦ ਕਰਦੇ ਸ਼ੇਰੋ ਸ਼ਾਇਰੀ ਅਤਵਾਰ ਬਾਜ਼ਾਰ ਤੇ ਇਹ ਟੀ ਟਾਈਮ ਭਾਜੀ ਅਤਵਾਰ ਬਾਜ਼ਾਰ ਦੀ ਹੁਣ ਕੋਈ ਤਿਆਰੀ ਕਿਦੋਂ ਕਰਨਾ ਵਾ ਆਪਣੀ ਤਿਆਰੀ ਅੱਜ ਕਰਨਾ ਉਹਨਾਂ ਨੇ ਆਉਣਾ ਸੀ ਆਏ ਨਹੀਂ ਸੀ ਤੇ ਮੂੰਹ ਕੱਲ ਨੂੰ ਕਰੋ ਅਤਵਾਰ ਬਾਜ਼ਾਰ ਦੀ ਛੁੱਟ ਗਈ ਆਵਾਮ ਨੂੰ ਹੁਣ ਤੁਸੀਂ ਬੋਰ ਨਹੀਂ ਹੋਣ ਦੇਣਾ ਜਿਹੜਾ ਲੈਵਲ ਇੱਕ ਬਣਾਇਆ ਆਪਣਾ ਉਸ ਲੈਵਲ ਤੋਂ ਥੱਲੇ ਨਹੀਂ ਹੋਣਾ। ਅੱਗੇ ਮੇਰੇ ਕੋਲ ਮਿਸਟੇਕ ਹੋ ਗਈ ਮੈਂ ਜਿਹੜਾ ਤਵਾਰ ਬਾਜ਼ਾਰ ਸੀ ਨਾ ਉਹਦਾ 10-12 ਮਿੰਟ ਦਾ ਪਾਰਟ ਡੇ ਟਾਈਮ ਕੀਤਾ ਸੀ ਉੱਥੇ ਆਪਾਂ ਬਹਿ ਕੇ ਹਾਂਜੀ ਹਾਂਜੀ ਤੇ ਬਾਕੀ ਇੱਥੇ ਬਹਿ ਕੇ ਜੋੜਨਾ ਸੀ ਉਹ ਜੋੜੇ ਨਹੀਂ ਮੈਂ ਉਹਦੀ ਦੇਤਾ 23 ਮਿੰਟ ਦਾ ਉਹਨਾਂ ਨੇ ਉਹ ਅਪਲੋਡ ਕਰ ਤੇ ਬਾਕੀ ਸਾਜੀ ਦਾ ਆਇਆ ਨਹੀਂ ਉਹ ਪਿਆ ਸੀ ਹੁਣ ਕਿਤੇ ਹੋਰ ਕਰ ਦਾਂਗੇ ਜਾਂ ਡਿਲੀਟ ਕਰ ਦਾਂਗੇ। ਲੋ ਜੀ ਤਾਜੀ ਆ ਗਿਆ ਹੀਰੋ ਆ ਜਾ ਸ਼ਾਬਾਸ਼ ਆ ਜਾ ਇਦਾਂ ਹੀ ਉੱਠ ਕੇ ਹੀ ਆ ਜਾ ਐ ਨੋ ਨੀਚੇ ਨਹੀਂ ਆ ਨਾ ਬਈ ਇਹ ਵਿਗ ਤੇਰੇ ਨਾਂ ਲੱਗ ਗਈ ਵੇ ਮੈਂ ਵਿਗ ਤੇਰੇ ਕਦਮਾਂ 'ਚ ਰੱਖਿਆ ਆਪ ਹੀ ਲਾਇਆ ਨਹੀਂ ਉਹ ਕਾਰੀਗਰ ਸਾਹਿਬ ਨੇ ਓਕੇ ਠੀਕ ਹੈ ਨਹੀਂ ਉਹ ਕਰੈਕਟਰ ਕਰਾਓ ਫਿਰ ਇਹਦੇ ਕੋ ਹਰਾਮਜ਼ਾਦੇ ਵਾਲਾ ਨਹੀਂ ਯਾਰ ਨਾ ਕਹਿ ਦੀ ਛੇੜ ਪੈ ਜਾਣੀ ਹਾਂਜੀ, ਤੁਸੀਂ ਪਤਾ ਨਹੀਂ ਲੱਗ ਪੈਣਗੇ ਲੋਕ ਨਹੀਂ ਯਾਰ ਤੈਨੂੰ ਪਤਾ ਨਹੀਂ ਕਿਹੜੇ ਸ਼ਹਿਰ 'ਚ ਤੂੰ ਰਹਿਣਾ ਤੈਨੂੰ ਨਹੀਂ ਕਹਿਣ ਲੱਗ ਪਏ ਜਿੰਨ ਤੂੰ ਲੇਕਿਨ ਉਹ ਦੇਖੋ ਉਸਤਾਦ ਜੀ ਨਹੀਂ ਨਾ ਉਹ ਇੱਥੇ ਇਹਨਾਂ ਨੂੰ ਨਹੀਂ ਸਮਝ ਹੈਗੀ ਕਿ ਯਾਰ ਉਹਦਾ ਕਰੈਕਟਰ ਸੀ ਤੇ ਅਸੀਂ ਉਹਨੂੰ ਮਹੱਲੇ 'ਚ ਆਵਾਜ਼ ਦੇਣੇ ਇੱਥੇ ਕਿੰਨੇ ਦੇਖਣੀ ਹੈ ਗੱਲ ਫੋਰ ਐਗਜ਼ਾਮਪਲ ਅਗਰ ਇਹ ਨਹੀਂ ਫੋਰ ਐਗਜ਼ਾਮਪਲ ਵੀ ਰਹਿਣ ਦੇ ਤੂੰ ਤਾਜੀ ਨੋਨੀ ਨੂੰ ਫਿਲਮ ਮਿਲ ਗਈ ਤੇ ਹਲੇ 2 ਸੀਨ ਕੀਤੇ ਫਿਲਮ ਦੇ ਪੂਰੇ ਰਿਸ਼ਤੇਦਾਰ ਪ੍ਰੋਡਿਊਸਰ ਨਾਲ ਮਿਲਾਤੇ ਤਰਾਣਾ ਜਿਹਾ ਮੇਰਾ ਕਸਰ ਆਹੋ ਫਿਲਮ ਦੇ ਵਿੱਚ ਹੀਰੋ ਆਇਆ ਤੇ ਲੈਦਾ ਹੀ ਫਿਲਮ ਤੋਂ ਲੈਦਾ ਹੀ ਵਿਲਨ ਦੇ ਘਰ ਚਲਾ ਗਿਆ ਜਾ ਕੇ ਭਰਾ ਦਾ ਖਿਆਲ ਕਰਨਾ ਬਹੁਤੀਆਂ ਨਹੀਂ ਮਾਰਦੀਆਂ ਪਾਪਾ ਉਹ ਸ਼ਾਟ ਆ ਤੂੰ ਜਲਦਾ ਨਹੀਂ ਬਹੁਤ ਹੀ ਨਹੀਂ ਮਾਰਨੀ ਉਹਦੇ ਘਰ ਜਾ ਕੇ ਨਾ
ਅਥਰਾ ਹੋਇਆ ਐਕਟਿੰਗ ਜਿਹੜੀ ਤੁਹਾਨੂੰ ਕਹਿੰਦਾ ਸਰ ਤੁਸੀਂ ਨਾ ਲਿਹਾਜ਼ ਨਹੀਂ ਕਰਨਾ, ਮੈਂ ਪੂਰਾ ਐਕਟ ਕਰਾਂਗਾ। ਯਾਨੀ ਤੁਸੀਂ ਇਹ ਨਹੀਂ ਦੇਖਣਾ ਕਿ ਵੀ ਮੈਂ ਹਲਕੀ ਜਿਹੀ ਚਪੇੜ ਮਾਰਾਂ, ਤੁਸੀਂ ਮਾਰੋ ਜ਼ਰਾ ਇੱਕ ਮਿੰਟ ਆਹ ਬਸ ਐਂਜੀ ਨਾ ਤੁਸੀਂ ਬਸ ਹਲਕਾ ਜਿਹਾ ਜਰਾ ਹਲਕਾ ਰੱਖ ਲੈਣਾ ਬਸ, ਬਾਕੀ ਠੀਕ ਸੀ। ਸਾਜੀ ਨੂੰ ਫਿਲਮ ਮਿਲ ਗਈ ਤੇ ਫਿਲਮ 'ਚ ਬੰਦਾ ਮਾਰ ਕੇ ਸਾਜੀ ਨੂੰ ਗਿਆ। ਫਿਲਮ 'ਚ ਬੰਦਾ ਮਾਰ ਕੇ ਤੇ ਡਾਇਰੈਕਟਰਾਂ ਕੋਲੋਂ ਵੀ ਲੋਕ ਗਏ ਕਿਤੇ। ਉਹ ਪ੍ਰੋਡਿਊਸਰ ਕਹਿੰਦੇ ਉਹ ਯਾਰ ਉਹ ਨਹੀਂ ਉਸਲੀ ਯਾਰ ਨਾਲ ਸਾਜੀ ਪਾਗਲ ਫਿਰ ਉਹਨਾਂ ਨੇ ਉਹਨੂੰ ਹੀ ਲੈਣ ਭੇਜਿਆ ਜਿਹਨੂੰ ਨੇ ਮਾਰਿਆ ਸੀ। ਉਹਨਾਂ ਕਹਿੰਦੇ ਤੂੰ ਜਾ ਤੈਨੂੰ ਵੇਖ ਕੇ ਬਾਹਰ ਨਿਕਲਾਂ। ਪਾਗਲ ਦਾ ਰੋਲ ਮਿਲ ਗਿਆ ਉਸਤਾਦ ਜੀ। ਜਦੋਂ ਸਟੂਡੀਓ ਵੜਦਾ ਸੀ ਉਹ ਕੈਮਰੇ ਚਲਾ ਦਿੰਦੇ ਸੀ, ਕਹਿੰਦੇ ਵੀ ਨਹੀਂ ਸੀ ਕੁਝ। ਆਹੋ ਉਸਤਾਦ ਜੀ ਉਹਨੇ ਕਿਹਾ ਵੀ ਤੂੰ ਸ਼ਰਾਬ ਪੀ ਕੇ ਇੱਕ ਸੀਨ ਕਰਨਾ ਹੈ, ਅਸਲੀ ਸ਼ਰਾਬ ਪੀ ਕੇ ਸਾਰੇ ਕੈਮਰੇ ਪਾਉਂਦੇ ਆ, ਪ੍ਰੋਡਿਊਸਰ ਕੁੱਟਦਾ, ਡਾਇਰੈਕਟਰ ਕੁੱਟਦਾ, ਚਲੋ ਬਾਈ ਤੇ ਫਿਰ ਉਹ ਐ ਹੌਲੀਵੁੱਡ ਨਿਕਲ ਡੇ ਵਿਚਾਰੇ। ਉਹ ਜਿਹੜੇ ਕਿ ਪਾਗਲ ਦਾ ਸੀਨ ਕਰਨਾ, ਕਹਿੰਦਾ ਜੀ ਕਿੱਥੇ ਕਰਨਾ। ਉਹਨਾਂ ਨੇ ਇੱਕ GoPro ਕੈਮਰਾ ਦਿੱਤਾ, ਉਹਨਾਂ ਨੇ ਕਿਹਾ ਤੂੰ ਘਰ ਜਾ ਕੇ ਲਾ ਦੀ, 10-15 ਮਿੰਟ ਫੇਰਦਾ ਰਹੀ ਤੇ ਲਿਆ ਕੇ ਦੇ ਦੀ, ਅਸੀਂ ਫਿਲਮ ਚਲਾ ਲਈ। ਤੁਹਾਨੂੰ ਪਤਾ ਫਿਲਮਾਂ ਵਾਲੇ ਕੈਮਰੇ ਵੱਡੇ ਹੁੰਦੇ, ਉਹ ਚੁੱਕ ਕੇ ਫਰੰਟ ਨਾਲ ਵਲੌਗ ਬਣਾਉਣਾ, ਇਹ ਦੇਖੇ ਜੀ ਮੈਂ ਤੁਹਾਨੂੰ ਉਹ ਵੱਡਾ ਚੁੱਕ ਕੇ ਆਹੋ ਇਹ ਚੁੱਕ ਕਰਕੇ ਪੜਿਆ। ਸਾਜੀ ਫਿਲਮ 'ਚ ਉਹਨਾਂ ਨੇ ਇਹਨੂੰ ਕਿਹਾ ਹੁਣੇ ਬਾਹਰ ਦੇ ਵੀ ਸੀਨ ਆ, ਉਹ ਇਟਲੀ ਲੈ ਗਏ ਤੇ ਉੱਥੋਂ ਕੰਮ ਤੇ ਲੱਗ ਗਿਆ ਸਰ। ਉਹ ਤੋਂ ਨਿਕਲ ਗਿਆ। ਤੁਹਾਨੂੰ ਪਤਾ ਹੀ ਨਹੀਂ ਕਿ ਹੀਰੋ ਦੀ ਜ਼ਿੰਦਗੀ ਕੀ ਹੁੰਦੀ ਹੈ। ਯਾਰ ਇੱਕ ਮਿੰਟ ਹੀਰੋ ਭਾਈ ਆ ਥੱਲੋਂ ਇੰਜ ਕਰਕੇ ਬਟਨ ਮੇਲਦਾ ਇਹਦਾ। ਉਹ ਯਾਰ ਬਾਲ ਹੈ ਅਸਲੀ ਕੀ ਹੋ ਲਓ ਜੀ ਇਹ ਬਾਅਦ ਬੰਦਾ ਵਾ 100 ਸਾਲ ਵੀ ਲੱਗਾ ਰਵੇ ਤੇ ਬਾਲ ਚਿੱਟੇ ਹੋਣ ਸਾਨੂੰ ਪਾ ਲੈਣਾ। ਯਾਰ ਅਸੀਂ ਤੇ ਤੁਹਾਨੂੰ ਨਹੀਂ ਤੇ ਥੱਲਿਓ ਚਿੱਟੇ ਆਏ ਨੇ ਇਹਦੇ। ਲੇਕਿਨ ਇਹਦੇ ਨਾ ਉਸਤਾਦ ਜੀ ਮੈਂ ਦੱਸਾਂ ਇਹਨੂੰ ਲਾ ਦਾਨਸ਼ ਨੂੰ। ਮੇਰੇ ਫੱਬ ਜਾਣੀ ਦਾਨਸ਼ ਦੇ ਠੀਕ 7 ਮਹੀਨੇ ਬਾਅਦ ਇਸ ਵਿਗ ਦੇ ਵਿੱਚ ਵੀ ਚਿੱਟੇ ਆਉਣ ਲੱਗ ਪਏ। ਸਾਜੀ ਜਿੱਦਨ ਦੁਨੀਆ ਨੂੰ ਪਤਾ ਚੱਲ ਗਿਆ ਨਾ ਦਾਨਸ਼ ਕੀ ਹੈ ਜਾਂ ਕੀ ਬਲਾ ਦਾ ਨਾਮ ਆ, ਜਿਹੜੇ ਵੱਡੇ ਵੱਡੇ ਤੁਹਾਡੇ ਐਂਕਰ ਤੁਰੇ ਫਿਰਦੇ ਨਾ ਅਕਲੀ ਜਾਣਾ ਹੀ ਫਿਰ ਨਹੀਂ ਨਹੀਂ ਜਾਣਾ ਤੇ ਦੱਸੋ, ਬਹਾਨੇ ਨਾਲ ਕੀ ਸਾੜ ਫੱਕਦੇ ਆ, ਤੁਹਾਡੇ ਕੋਲ ਨਹੀਂ ਵੇਖਿਆ ਜਾ ਰਿਹਾ। ਸਾਜੀ ਗੱਲ ਪੂਰੀ ਇੱਕ ਮੈਂ ਤੁਹਾਨੂੰ ਗੱਲ ਦੱਸ ਦਿਆਂ, ਅੱਜ ਨਾਜ਼ਰੀਨ ਮੇਰੀ ਗੱਲ ਸੁਣ ਲਓ। ਤਜਰਬਾ ਐਕਸਪੀਰੀਅੰਸ ਜਿੰਨਾ ਸਟਰਗਲ ਦੇ ਨਾਲ ਆਉਂਦਾ ਨਾ, ਉਹਨਾਂ ਪੜ੍ਹਾਈ ਨਾ ਜਾਂ ਮਤਲਬ ਕਿ 4 ਕਿਤਾਬਾਂ ਪੜ੍ਹਨ ਨਾਲ ਜਾਂ ਇੰਗਲਿਸ਼ ਬੋਲਣ ਨਾਲ ਨਹੀਂ ਆਉਂਦਾ ਹੁੰਦਾ। ਸਹੀ ਗੱਲ। ਜਿਹੜਾ ਐਕਸਪੀਰੀਅੰਸ ਧੱਕੇ ਠੇਡੇ ਖਾਣ ਨਾਲ ਆਉਂਦਾ ਹੈ। ਅਮਾਨੁੱਲਾ ਕਿਉਂ ਨਹੀਂ ਦੂਸਰਾ ਬਣਿਆ? ਉਹਦੇ ਜਿੰਨੀ ਸਟਰਗਲ ਹੀ ਨਹੀਂ ਕੀਤੀ ਕਿਸੇ ਨੇ। ਉਸਤਾਦ ਜੀ ਤੁਸੀਂ ਹੁਣ ਇੱਥੇ ਬੈਠੇ ਆ, ਤੂੰ ਬੈਠਾ ਵਾ, ਅਸੀਂ 4 ਜਣੇ ਤੈਨੂੰ ਕਿਉਂ ਦੇ ਰਹੇ ਆ, ਉਹਦੇ ਵਿੱਚ ਤੂੰ ਗੱਲ ਕਰੀ ਜਾ ਰਿਹਾ। ਤੂੰ ਐਸੀ ਜਗ੍ਹਾ ਤੇ ਜਾ ਕੇ ਬਹਿ ਜਾ ਜਿੱਥੇ ਆਲੇ ਦੁਆਲੇ ਵਾਲੇ ਤੈਨੂੰ ਕਿਉਂ ਨਾ ਦੇਣ, ਤੇ ਮੈਂ ਫਿਰ ਗੱਲ ਪੈਦਾ ਕਰਨੀ ਪੈਣੀ ਹੈ। ਸਾਰੇ ਇੱਥੇ ਤੁਸੀਂ ਇਸ ਤੋਂ ਇੰਜ ਲੱਗਦਾ ਕਿ ਯਾਰ ਇਹ ਬੜਾ ਅੱਛਾ ਹੈ, ਬੜਾ ਅੱਛਾ ਹੈ, ਬਹੁਤ ਅੱਛਾ ਹੈ, ਬਹੁਤ ਅੱਛਾ। ਉਹਦੇ ਬੈਗ ਤੇ ਭਾਵੇਂ ਉਹਨੂੰ 4 ਜਣੇ ਗੱਲਾਂ ਦੇਣ ਵਾਲੇ ਨੇ ਉਸੇ ਲੈਵਲ ਦੀਆਂ। ਮੈਂ ਕਿਉਂ ਹੀ ਫਰਾਹਮ ਕੀਤਾ ਸੀ ਉਸਤਾਦ ਜੀ ਕਿ ਮੈਂ ਬਹੁਤ ਵੱਡਾ, ਮੈਂ ਇਹਨਾਂ ਐਂਕਰਾਂ ਨੂੰ ਨਹੀਂ ਕੁਝ ਸਮਝਦਾ, ਮੇਰੀ ਆਪਣੀ ਕਸੌਟੀ ਦੱਸ। ਤਾਜੀ ਇਹ ਮੇਰੇ ਨਾਲ ਕਸੌਟੀ ਖੇਡਦਾ ਹੁੰਦਾ ਸੀ, ਇਹਨੇ ਮੈਨੂੰ ਕਹਿਣਾ ਕੋਈ ਸੈਲੀਬ੍ਰਿਟੀ ਯਾਦ ਕਰ, ਕੋਈ ਵੱਡੀ ਸ਼ਖਸ। ਤਾਜੀ ਮੈਂ ਜਿਹੜੇ ਮਹੱਲੇ ਦੇ ਮਸਤ ਹੁੰਦੇ ਸੀ ਮਾਹੌਲ ਬਾਦ ਮੱਲੇ ਦਾ ਕੌਂਸਲਰ ਨਹੀਂ ਮੈਂ ਗੱਲ ਕਰ ਰਿਹਾ ਨਾ ਕਿ ਸਰ ਫਰਕ ਪੈ ਜਾਂਦਾ ਵਾ। ਕਿਸ ਟਾਈਮ ਤੁਹਾਨੂੰ ਲੱਗਦਾ ਯਾਰ ਇਹ ਆਰਟਿਸਟ ਸਿੱਧਾ ਅੱਛਾ ਸੀ, ਉੱਥੇ ਇੱਥੇ ਕੀ ਹੋਇਆ ਇਹਨੂੰ? ਉੱਥੇ ਸਰ ਉਹਦਾ ਹਿਸਾਬ ਕਿਤਾਬ ਸੀ ਤੇ ਹੁਣ 4 ਜਣੇ ਬੈਠੇ ਹੁੰਦੇ ਨੇ, ਗੱਲ ਟੁੱਟਣ ਨਹੀਂ ਦਿੰਦੇ। ਹਾਂਜੀ ਠੀਕ ਹੈ ਨਾ, ਉਹਨੂੰ 4 ਬੈਠੇ ਨੇ, 4 ਚੋਂ ਇੱਕ ਨਿਕਲ ਜੇ ਕੋਈ ਹੋਰ ਆ ਜੇ ਉਹ ਵੀ ਉਹੀ ਬੰਦਾ ਰਹਿਣਾ, ਗੁਲਦਸਤਾ ਬੰਦ ਰਹਿਣਾ। ਚੈਨ ਚੱਲਦੀ ਹੈ ਨਾ। ਇੱਕ ਗੱਲ ਸ਼ੁਰੂ ਹੁੰਦੀ ਹੈ, ਮਤਲਬ ਮਿੱਠਾ ਕਹਿ ਦਿੰਦਾ ਕਿ ਮੇਰਾ ਮਹੱਲਾ ਇੰਜ ਤੇ ਉੱਥੋਂ ਹੀ ਸਾਰੇ ਉਹ ਕਿੰਨੀਆਂ ਸ਼ੁਰੂ ਹੋ ਜਾਂਦੀਆਂ ਗੱਲਾਂ। ਹਾਂ ਕੋਈ ਫਿਲਮ ਦੀ ਗੱਲ ਤੁਸੀਂ ਸ਼ੁਰੂ ਕੀਤੀ ਹੈ, ਸਾਰੇ ਉੱਥੋਂ ਸਟਾਰਟ ਹਜਾ ਦੇਣਾ ਐਵੇਂ ਹੀ, ਮਿੱਠੇ ਨੂੰ ਗੁੱਸਾ ਚੜਾ ਦੇਣਾ, ਇਹਨੂੰ ਗੁੱਸਾ ਚੜਾ ਦੇਣਾ, ਉਹਨੂੰ ਗੁੱਸਾ ਚੜਾ ਦੇਣਾ। ਤਾਜੀ ਨੋਨੀ ਨੇ ਬਿੱਗ ਨੂੰ ਇੰਨਾ ਲਾ ਲਿਆ ਸਿਰ ਤਾਂ ਉਸਲੇ ਭੁਈ ਆਂਦੀ ਤੇ ਰੱਸੀ ਬਣੀ ਸਾਜੀ ਉੱਤੇ। ਅੱਛਾ ਫਿਰ ਕੀ ਕਰਦਾ ਯਾਰ ਦੱਸ ਮੈਨੂੰ ਤੁਸੀਂ, ਮੈਂ ਜਿਹੜਾ ਸਟਾਰਟਿੰਗ ਤੇ ਇਹਨਾਂ ਨੇ ਕਿਹਾ ਸੀਗਾ ਕਿ ਇੱਕ ਸਵਾਲ ਕਰ, ਉਹ ਮੇਰਾ ਇੱਕ ਸਵਾਲ ਵਿੱਚ ਹੀ ਰਹਿ ਗਿਆ, ਮੈਂ ਹੁਣ ਮੈਂ ਕਰ ਲਵਾਂ ਕਰਾਂ? ਓਏ ਉੱਥੇ ਹੀ ਆਉਂਦਾ ਤੂੰ, ਉਹ ਫਿਲਮ ਕਰਵਾ ਤੂੰ। ਉਹ ਯਾਰ ਪਹਿਲੇ ਅੱਛਾ ਚੱਲ ਸਵਾਲ ਕਰ ਲੈ ਯਾਰ। ਸਵਾਲ ਮੇਰਾ ਇਹ ਆ, ਭਾਵੇਂ ਤੁਹਾਡੇ ਨਾਲ ਇਜਾਜ਼ਤ ਹੋਵੇ ਤੇ ਤੁਹਾਡੀ ਇਜਾਜ਼ਤ ਦੇ ਨਾਲ ਹੀ ਸਵਾਲ ਕਰਨਾ ਹੈ, ਅਗਰ ਮੈਂ ਕਰ ਲਾਂ ਤਾਂ ਕੁਝ ਵੀ ਨਹੀਂ ਕਰ ਸਕਦਾ। ਪਹਿਲੇ ਭਾਈ ਮਿੱਠੇ ਨੇ ਸਵਾਲ ਫਿਲਮ ਦੇ ਵਿੱਚ ਛੋਟਾ ਜਿਹਾ ਸੀਨ ਕੀਤਾ, ਸਿਰਫ ਇਹ ਕਿਹਾ ਵਾ ਕਿਆ ਹੋਗਾ ਇਸ ਦੇਸ਼ ਦਾ, ਤੇ ਬਾਹਰ ਦਿਖਾਇਆ ਵੱਡਾ ਸਾਰਾ ਫਿਲਮ ਸਟਾਰ ਨੂੰ ਨੀਚੇ ਯਾਰ ਤੋਂ ਚਲੋ ਖੈਰ ਜੀ, ਸਵਾਲ ਇਹ ਹੈ ਮੇਰਾ ਭਾਈ ਬਾਸ਼ੋ। ਲੈ ਉਹ ਉਹ ਬਾਦਸ਼ਾਹ ਦੇ ਕੋਕੇ ਤੇ ਬੈਠਾ ਬਾਦਸ਼ਾਹ। ਚੱਲ ਯਾਰ ਕਰ ਮੈਨੂੰ ਅੱਗੇ ਫਿਲਮਾਂ ਜਾਣ ਲਈ ਕੀ ਕਰਨਾ ਪਊਗਾ ਕਿ ਵੀ ਮੈਂ ਅੱਗੇ ਕੋਈ ਮੈਨੂੰ ਕਿਤੇ ਜਾਂ ਕਿਸਮੇ ਜਾਂ ਨਸੀਬ ਫਿਲਮ ਮਿਲ ਜਾਂਦੀ ਤੇ ਮੈਂ ਉਹਦੇ ਵਾਸਤੇ ਕੀ ਕਰਨਾ ਪਊਗਾ? ਮੈਂ ਕਰਨ ਲਈ ਤਿਆਰ, ਦੱਸੋ ਕੀ ਕਰਾਂ? ਸਿਰਫ ਫਿਲਮ 'ਚ ਇੰਨਾ ਡਾਇਲੌਗ ਆਇਆ, ਸਿਰਫ ਇੰਨਾ ਕਿਹਾ ਵਾ ਹੀਰੋ ਦੀ ਮਾਂ ਨੂੰ, ਮੈਂ ਤਾਂ ਵਹਾਂ ਥਾ ਹੀ ਨਹੀਂ ਬਸ। ਇਹਦੀਆਂ ਵੀ 250 ਟੇਕਾਂ ਲਈਆਂ ਨੇ, ਓਕੇ ਕਰਕੇ ਉਹਨਾਂ ਨੇ ਕਿਰਾਇਆ ਦਿੱਤਾ, ਘਰ ਆ ਗਿਆ ਤੇ ਅਗਲੇ ਦਿਨ ਉਸੇ ਕਿਰਾਏ ਦੇ ਵਿੱਚ ਰੁਪਈਆ 700 ਹੋਰ ਪਾ ਕੇ ਤੇ ਪੈਂਟਰ ਨੂੰ ਕਹਿ ਰਿਹਾ ਮੇਰੇ ਘਰ ਦੇ ਬਾਹਰ ਲਿਖ ਹਾਲੀਵੁੱਡ ਆਸ਼ੀਆਨਾ। ਸਾਜੀ ਸਿਰਫ ਇੰਨਾ
सीन मिले इन्होंने ठाकुर साहब ने जाके कहना पिताजी का देहांत हो गया ठाकुर जी। बस हाँ जी, ते बाहर लिखाया बच्चे ने आजम ये बच्चे ने आजम। ਇਹਨਾਂ ਦੇ ਤੀਸਰੇ ਵੇ नहीं अमिताभ बच्चन लेके अगे ब्रैकेट च 2 लिखे हल्का जा शॉट आया सिर्फ मैंने इतना कहते माता जी आप घर से मत निकले तो बाल खा कपूर हाउस केड़ा हाउस कपूर हाउस यार थोड़ी जी फिल्म च एक अद्धे सेकंड ਦਾ ਸੀਨ ਆਇਆ ਤੇ ਆਪਣਾ ਨਾਂ ਰੱਖ ਲਿਆ ਨੋਨੀ ਲੀਵਰ। नोनी लीवर ਆਹਦਾ ਨੋਨੀ ਲੀਵਰ। ਉਹ ਭਾਜੀ ਇਹ ਕੰਮ ਆ, ਜਦੋਂ ਬੰਦਾ ਕੋਈ ਕੰਮ ਕਰਦਾ ਵਾ ਤੇ ਫਿਰ ਉਹਦਾ ਨਾਮ ਇਸਤੇਮਾਲ ਕਰਨਾ ਚਾਹੀਦਾ ਵਾ। ਮੈਨੂੰ ਤੁਸੀਂ ਇਹ ਦੱਸ ਦਿਓ ਉਸਤਾਦ ਜੀ ਕਿ ਵੀ ਅੱਗੇ ਮੈਨੂੰ ਕੀ ਕਰਨਾ ਚਾਹੀਦਾ, ਮੈਂ ਕਿਸ ਤਰੀਕੇ ਨਾਲ ਫਿਲਮਾਂ ਜਾ ਮੈਂ ਦੱਸਦਾ ਯਾਰ ਸਾਜੀ ਵਾਲੀ ਸਟੋਰੀ ਓਕੇ ਕਰ ਤੂੰ ਉੱਥੋਂ ਹੀ ਹਿੱਟ ਹੋ ਜਾਣਾ ਵਾ। 3 ਘੰਟੇ ਦੀ ਫਿਲਮ नोनी ने जो काम किया सिर्फ ने एक लफ्ज क्या हीरो ने क्या वहां पे तुम भी थे इन्हें सिरे ने क्या मैं बस ਤੇ ਉਸ ਤੋਂ ਬਾਅਦ ਫਿਲਮ 'ਚ ਸਿਨੇਮੇ 'ਚ 4 ਦੋਸਤ ਕੋਲੋਂ ਟਿਕਟਾਂ ਲਾ ਕੇ ਨਾਲ ਪਾਏ ਤੇ ਜਦੋਂ 3 ਘੰਟੇ ਉਹ ਵੇਖਦੇ ਰਹੇ, ਜਦੋਂ 1 ਮਿੰਟ 57 ਸਕਿੰਟ ਤੇ 35 ਸੈਕਿੰਡ ਤੇ ਆਉਣ ਲੱਗੀ ਨਾ ਤੇ ਉਹਨਾਂ ਕਹਿੰਦਾ ਆਉਣ ਲੱਗਾ ਜੀ ਹੋਸ਼ ਕਰੋ, ਆਉਣ ਲੱਗਾ ਜੀ, ਆਉਣ ਲੱਗਾ ਜੀ, ਆਉਣ ਲੱਗਾ ਜੀ। ਆਦੇ ਕਿਹਨੇ ਪੁੱਛਣਾ ਆ ਪੁੱਛ ਲਈ ਇਹ ਆਨੇ ਪੁੱਛਿਆ ਆ ਮੈਂ ਕੈਸਾ 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 ਇੰਨਾ ਕੁ ਸੀ ਹਾਂ ਤੇ ਉੱਠ ਕੇ ਜਾ ਕੇ ਜਿੱਥੇ ਫਿਲਮ ਜਿਹਨੇ ਆਪਰੇਟ ਕੀਤੀ ਉੱਥੇ ਜਾ ਕੇ ਰਿਹਾ ਸਰ ਥੋੜੀ ਇੱਕ ਵਾਰੀ ਥੋੜੀ ਪਿੱਛੇ ਕਰ ਲਓ पीछे करा के ਉਹ ਫਿੱਟੇ ਨੂੰ ਤਾਂ ਜੀ ਇੱਕ ਸੀ ਫਿਲਮ ਚ ਕਰਕੇ ਤੇ ਗੱਲ ਸੁਣਾਈ ਉਹ ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ, ਮੈਂ ਉਹਨਾਂ ਨੂੰ ਕਿਹਾ ਸੀ ਰਹਿਣ ਤੋਂ ਨਾ ਪਾਓ। ਆਹੋ बेवकूफ बड़ा हुआ भाई फिल्म चल रही है पीक ते उठ के लेंस ते कपड़ा मार लगा कैमरे दे ਉਹ ਕਹਿੰਦਾ ਮਾਮਾ ਸ਼ੌਕ ਅੱਛਾ ਇਹਨੂੰ ਕਿਸੇ ਨੇ ਨਾ ਸੁਭਾਸ਼ ਗਈ ਨੇ ਇਹਨੂੰ ਚੰਡਾ ਮਾਰ ਕੇ ਕੱਢਤਾ ਉਹਨੇ ਕਿਹਾ ਚੱਲ ਤੂੰ ਕਿੱਥੇ ਆਰਟਿਸਟ ਆ ਤੇ ਕਿਸੇ ਥੱਕੀ ਜੀ ਪ੍ਰੋਡਕਸ਼ਨ 'ਚ ਇਹਨੂੰ ਮਿਲ ਗਿਆ ਕੰਮ ਉਹਦੇ 'ਚ ਇੱਕ ਲਾਈਨ ਸੀ ਤੇ ਉਹਨਾਂ ਕੱਟ ਕੇ ਸੁਭਾਸ਼ ਗਈ ਨੂੰ ਭੇਜ ਰਿਹਾ ਸਾੜ ਨੇ ਕਹਿੰਦੇ ਤੂੰ ਮੈਨੂੰ ਰੱਖਿਆ ਨਹੀਂ ਸੀ ਤੇ ਵੇਖ ਮੈਂ ਕੀ ਬਣ ਗਏ ਲੈ ਉਸਤਾਦ ਜੀ ਜ਼ਿੰਦਗੀ 'ਚ ਇੱਕ ਵਾਰੀ ਫਿਲਮ 'ਚ ਆਇਆ ਵਾ ਸਿਰਫ ਆ ਕੇ ਇੰਨਾ ਕਹਿ ਵੀ ਉਧਾਰ ਬੰਦ ਹੈ ਤੇ ਉਹਨੇ ਫਿल्म जो करता है तो लहदा चैनल बना के इंटरव्यू दे रहा है मैंने इंडस्ट्री छोड़ने का फैसला कर लिया मैं आज के बाद फिल्म में ਪ੍ਰੈਸ ਕਾਨਫਰੰਸ ਕਰਨ ਦੇ मैं काम नहीं ਭਾਈ ਜਿਹੜੇ ਹੀ ਤੁਹਾਨੂੰ ਪਤਾ ਹੀ ਨਹੀਂ ਹੀਰੋ ਦੀ ਕੀ ਜ਼ਿੰਦਗੀ ਹੁੰਦੀ। ਹਾਂ ਮੈਨੂੰ ਪਤਾ ਵਾ ਇੱਕ ਛੋਟਾ ਜਿਹਾ ਸੀਨ ਮਿਲਿਆ ਤੇ ਆਪਣਾ ਨਾਮ ਬਦਲ ਲਿਆ ਨੋਨਾ ਪਾਟੀਕਰ। ना ना ਨੋਨਾ ਪਾਟੀਕਰ कहता ਜਿਹੜਾ ਫਿਲਮ ਨਹੀਂ ਆਈ ਉਹ ਸੱਪ ਵਾਲੀ ਕਹਿੰਦਾ ਉਹ ਮੇਰੇ ਨਾਂ ਤੋਂ ਬੜੀ ਨੌਨੀ ਦੁਸ਼ਮਨ ਉਹ ਯਾਰ ਗੱਲ ਇਹ ਹੈ ਕਿ ਜਦੋਂ ਮੈਂ ਜਾਵਾਂ ਕਿਤੇ ਰੁਕਾਂ ਲੋਕ ਗਲੀਆਂ 'ਚ ਬੰਦੇ ਪਰੇ ਕਰਦੇ ਫਿਰਨ ਉਹ ਇਹ ਪਰਾਂ ਜਿਹਨੂੰ ਨਹੀਂ ਆ ਰਿਹਾ ਲੋਕ ਦੋਸਤ ਆਪਸ 'ਚ ਗੱਲਾਂ ਕਰਦੇ ਹੁਣ ਤੂੰ ਪਾਣੀ ਵਾਲੀ ਗੱਡੀ ਲੈ ਕੇ ਆਉਣਾ ਵੀ ਲੋਕੀ ਬੰਦੇ ਪਰੇ ਕਰਦੇ ਉਹਨੇ ਪਾਣੀ ਪੈਣਾ ਧਰਤੀ ਪਰੇ ਹੋ ਜਾਓ ਇੱਕ ਦੂਸਰੇ ਨੂੰ ਫੋਨ ਕਰਨ ਓਏ ਤੂੰ ਜਮੇਲ ਦੇ ਨਹੀਂ ਨੂੰ ਨਹੀਂ ਆਊਗਾ ਜਮੇਲ ਦੇ ਓਏ ਤੂੰ ਜਮੇਲ ਦੇ ਨਹੀਂ ਫਿਰ ਮੇਰੀ ਜਾਨ ਤੇ ਇਕੱਠੇ ਹੋਣ ਇਹ ਹੁੰਦੀ ਜੀ ਭਾਈ ਉਹ ਜਿਹੜਾ ਬਾਹੂਬਲੀ ਸੈਡੀਅਨ ਟੱਕਰੇ ਜ਼ਬੁੱਡਾ ਜ਼ਬਾਰੇ ਜ਼ਬਨੀਟੋ ਕਹਿੰਦਾ ਮੇਰੇ ਪਾਪਾ ਨੇ ਉਹ ਵੇਖੀ ਤੁਸੀਂ ਉਹ ਜਿਹੜਾ ਉੱਤੇ ਕਾਲਕਾ ਇੱਕ ਸੀਨ ਕੀਤਾ ਭਾਈ ਫਿਲਮ ਤੇ ਨੰਬਰ ਚੇਂਜ ਕਰਨ ਦੇ ਆ ਕਹਿੰਦਾ ਯਾਰ ਆਹੋ ਭਾਈ ਨਿਕਾ ਜਿਹਾ ਸੀਨ ਕੀਤਾ ਵਾ ਹੀਰੋ ਨੂੰ ਸਿਰ ਵੇਖ ਕੇ ਕਾ ਹੁਆ ਤੇ ਉੱਥੇ ਮੀਤਾ ਬਜੇ ਦੇ ਮੁਕਾਬਲੇ ਤੇ ਮਿੰਟ ਮਾਰ ਕੇ ਇੰਡਾ ਪੀੜਿਆ ਯਾਰ ਆ ਕਿਹੜੀ ਗੱਲ ਹੈ ਯਾਰ ਇਹ ਵੀ ਐਕਟਰ ਤੂੰ ਵੀ ਸਿੱਖ ਇਦਾਂ ਦੇ ਕੰਮ ਇੱਕ ਸੀਨ ਕੀਤਾ ਭਾਈ ਤੇ 2 ਲੈਗ ਪੀਸ ਖਾ ਗਏ। ਤੁਹਾਨੂੰ ਪਤਾ ਹੀ ਨਹੀਂ ਹੈਗਾ ਮੈਂ ਅੱਗੇ ਇਹਨਾਂ ਦੀਆਂ ਦੁਆਵਾਂ ਨਾਲ ਹੀ ਅੱਗੇ ਜਾਣਾ ਵਾ ਭਾਵੇਂ ਕਿਸ ਨਾਲ ਗੱਲ ਯਾਰ ਚਲਾਓ ਉਹਨਾਂ ਦੀ ਸਟੋਰੀ ਨਾਲ ਤੂੰ ਅੱਗੇ ਜਾਣਾ ਵਾ ਉਸਤਾਦ ਜੀ ਥੋੜੀ ਜਿਹੀ ਉਹਨੂੰ ਸੁਣਾ। ਮੰਨਦਾ ਹੀ ਨਹੀਂ ਪਿਆ ਭਾਈ ਜੌਨ ਅਬਰਾਹਮ ਸਾਹਿਬ ਨਾਲ ਐਂਟਰੀ ਸੀਗੀ ਉਹਨੇ ਕਹਿੰਦਾ ਮੇਰੀ ਹੈਵੀ ਬਾਈਕ ਲੈ ਕੇ ਨਾ ਥੋੜਾ ਦੂਰ ਜਾਣਾ ਵਾ ਤੇ ਤੇਰਾ ਪਿੱਛੋਂ ਸੀਨ ਆ ਇਹਦੀ ਹੈਵੀ ਬਾਈਕ ਜਿਹੜੀ ਤੇਜ਼ ਚੜਾਈ ਤੇ ਘਰ ਧੜੀਆਂ ਬਣਾਉਣ ਆਇਆ ਵੀ ਤੁਸੀਂ ਸਮਾਨ ਰੱਖੋ ਮੈਂ ਆਇਆ ਵਾਪਸ ਜਾ ਕੇ ਯਾਰ ਇਹਨੇ ਫਿਲਮਾਂ 'ਚ ਕੰਮ ਸ਼ੁਰੂ ਕੀਤਾ ਮਾੜਾ ਜਿਹਾ ਕ੍ਰਿਕਟਰ ਦਾ ਰੋਲ ਮਿਲਿਆ ਤੇ ਆਪਣਾ ਨਾਮ ਰੱਖ ਲਿਆ ਮਹਿੰਦਰਾ ਸਿੰਘ ਨੋਨੀ। ਅਗਰ ਸਾਜੀ ਤੁਸੀਂ ਹੁਣ ਮੈਨੂੰ ਦੱਸੋ ਅਗਰ ਤੁਸੀਂ ਕਿਸੇ ਨਾਲ ਮੇਰੀ ਗੱਲ ਕਰੋਗੇ ਤਾਂ ਕਿੰਨਾ ਕਰੋਗੇ ਕਿ ਯਾਰ ਸਾਡੇ ਕੋਲ ਮੁੰਡਾ ਵਾ ਰੱਖ ਲਈ ਪੁਲਿਸ ਵਾਲਿਆਂ ਨੂੰ ਨਹੀਂ ਮੈਂ ਤੈਨੂੰ ਪੂਰੇ ਭਾਰ ਨਾਲ ਭੇਜਾਂਗਾ ਹਾਂਜੀ ਤੇ ਫਿਲਮ 'ਚ ਇੰਨਾ ਛੋਟਾ ਸੀਨ ਕੀਤਾ ਪ੍ਰੋਡਿਊਸਰ ਇਦਾਂ ਪੈਸੇ ਦਿੰਦਾ ਠੀਕ ਆ ਫੇਰੀ ਆਲੇ ਚੁੱਪ ਕਰ ਆਹ ਸੈਡ ਨਾ ਲੈ ਉਹਨੂੰ ਨਹੀਂ ਓਕੇ ਫਿਰ ਅੱਲਾ ਖੈਰ ਕਰੇਗਾ ਤੇ ਐਡੀਟਰ ਦਾ ਨੰਬਰ ਲਿਆ ਉਹਨੂੰ ਮੈਸੇਜ ਕਰੀ ਜਾ ਰਿਹਾ ਮੇਰਾ ਸੀਨ ਜ਼ਰਾ ਧਿਆਨ ਨਾਲ ਹੈ ਫੁਕਲਾ ਦੀ ਹਾਂ ਸਿਰਫ ਛੋਟਾ ਜਿਹਾ ਸੀਨ ਆ ਮੇਰਾ ਬੂਆ ਖੋਲ ਕੇ ਇਹੀ ਅਕਾਊਂਟ ਥਾ ਤੇ 1.5 ਡੱਬੇ ਗੋਲ ਦੀ ਸੀ ਪੀ ਗਿਆ ਪਰ ਉਹਦੇ ਐਡੀਟਰ ਦੇ ਉੱਪਰ ਖੋਲ ਕੇ ਹਾਂ ਧਿਆਨ ਨਾਲ ਕੱਟਣਾ ਧਿਆਨ ਨਾਲ ਬਾਬਾ ਉਹ ਚ ਕੀ ਕਰਨਾ ਤੂੰ ਕਿਹੜਾ ਕੋਈ ਬਲਗਰ ਗੱਲ ਕੀਤੀ ਹੈ ਆਹੋ ਇੰਨਾ ਛੋਟਾ ਸੀਨ ਕੀਤਾ ਪ੍ਰੋਡਿਊਸਰ ਨੇ ਭਾਈ ਪੈਸੇ ਦੇ ਕਹਿੰਦਾ ਸ਼ੈ ਲਿਆ ਬਾਕੀ ਤੂੰ ਆਪਣੇ ਸੀਨ ਤੇ ਕੱਟ ਲਈ। ਉਹਨੇ ਕਿਹਾ 1000 ਰੁਪਏ ਗੋਲਡੀ ਤੇ ਡੱਬੀ ਲਿਆ ਬਾਕੀ ਜਿਹੜਾ 300 ਬਚੂ ਤੇਰੇ ਸੀਨ ਦਾ ਆ ਗਿਆ ਇਹਦੇ ਪ੍ਰੋਡਿਊਸਰ ਕੋ ਸਿਗਰਟ ਪੀਤਾ ਉਹ ਕਹਿੰਦਾ ਲੈ ਸੀਨ ਦੇ ਪੈਸੇ ਆ ਗਏ
ਉਸਤਾਦ ਜੀ ਗੁੱਸਾ ਕੱਢਣ ਡਿਆ ਹੁਣ ਕੱਲ ਇੱਥੇ ਫਿਲਮ ਬਣੀ ਹੈ ਜੀ ਮੇਰੇ ਤੇ ਬਣਾਉਣ ਨੂੰ ਫਿਰਦਾ ਵਾ ਨਹੀਂ ਦੇਖ ਨਾ ਤੂੰ ਵੀ ਤੇ ਬਕਵਾਸ ਕੀਤੀ ਨਾ। ਮੈਂ ਤੈਨੂੰ ਪੁੱਛਿਆ ਕਿ ਤੂੰ ਕਿਦਾਂ ਦਾ ਸੀਨ ਹੋਇਆ ਜੀ, ਲੜਾਈ ਹੁੰਦੀ ਹੋਵੇਗਾ, ਨੋਨੀ ਆ ਗਿਆ ਪਰੇ ਹੋ ਜੋ, ਮੈਂ ਕਹਾਂ ਚਲੋ ਛੱਡੋ ਇਹ ਕਹਿਣ ਨੂੰ ਚੱਲ ਜਾਵੇ, ਕਹਿਣ ਨੂੰ ਚੱਲ ਜਾਵੇ। ਇਹ ਤਾਂ ਤੇ ਜਦੋਂ ਤੈਨੂੰ ਨਹੀਂ ਇੰਨੀ ਅਕਲ ਹੈਗੀ ਸਕ੍ਰਿਪਟ ਦੀ, ਤੂੰ ਅਗਲੇ ਤੇ ਮੰਨ ਲਾ ਜਿਹੜਾ ਅਸੀਂ ਦੇ ਰਹੇ ਉਹ ਚ ਵੀ ਤੂੰ ਕਹਿ ਰਿਹਾ ਉਹ ਵੀ ਕੱਲ ਹੀ ਬਕਵਾਸ ਕਰ ਰਿਹਾ ਸੀ। ਸੁਪਰ ਹਿੱਟ ਕੰਮ ਸਕ੍ਰਿਪਟ ਵੀ ਤੁਸੀਂ ਕਹਿੰਦੇ ਤੁਹਾਡੀ ਮਰਜ਼ੀ ਦਾ ਹੋਵੇ, ਐਕਟਰ ਵੀ ਤੁਸੀਂ ਹੋਵੋ, ਸਾਰਾ ਕੁਝ ਤੁਸੀਂ ਹੋਵੋ, ਤੇ ਫਿਲਮ 'ਚ ਤੁਹਾਨੂੰ ਅਗਲਾ ਰੱਖ ਲਵੇ। ਹੱਦ ਹੁੰਦੀ ਆ, ਏਦਾਂ ਨਹੀਂ ਕੰਮ ਹੁੰਦਾ ਜਿੱਦਾਂ ਦੀਆਂ ਤੂੰ ਫਿਲਮਾਂ ਕਹਿੰਦਾ ਇਦਾਂ ਦੀਆਂ ਐਕਟਰ ਤੋਂ ਬਗੈਰ ਬਣਦੀਆਂ ਜੀ। ਨਵੀਂ ਫਿਲਮ ਬਣਾਵਾ ਤੇਰੇ ਨਾਂ ਤੋਂ, ਹਾਂਜੀ ਨਵੀਂ ਬਣਾਇਆ ਇਹਦਾ ਨਹੀਂ ਮਜ਼ਾ ਆ ਰਿਹਾ ਇਹ ਚ ਮੈਨੂੰ ਬੜਾ ਗੰਦਾ ਫਿਲਮ ਦਾ ਨਾਮ ਹੈਗਾ ਨੋਨੀ ਸੂਤਰਾ। ਪੁੱਤਰਿਆ ਹੋ ਸੂਤਰਿਆ ਖਾ ਖਾ ਕੇ। ਭਾਜੀ ਦੇ ਨਾਂ ਤੇ ਫਿਲਮ ਬਣੀ ਨੋਨੀ ਅਨਹੋਨੀ। ਯਾਰ ਇੱਥੇ ਇੱਕ ਨਨਹੋਨੀ ਜਿਹਾ ਹੋ ਗਿਆ ਕੰਮ। ਸਿਰਫ ਛੋਟਾ ਜਿਹਾ ਸੀਨ ਸੀ ਫਿਲਮ ਚ ਨੇ ਕਿਹਾ ਗੁਪਤਾ ਜੀ ਆ ਗਏ ਤੇ ਟਾਈਗਰ ਸ਼ਰਫ ਨੂੰ ਕਹੀ ਜਾਂਦਾ ਕਾਕਾ ਪਿੱਛੇ ਹੋ ਜਾਏ, ਉਹ ਵਿਚਾਰਾ ਲੈਜੈਂਡ ਹੈ ਯਾਰ। ਯਾਰ ਮੈਂ ਇਹਦੇ ਤੇ ਫਿਲਮ ਬਣਾਣੀ। ਅੱਛਾ ਜੀ ਕੀ ਹਾਂ ਨੋਨੀ ਮਹੀਵਾਲ। ਹਾਂ ਅੱਜ ਹੀ ਸਹੀ ਗੱਲ ਹੈ। ਇਹਦਾ ਮੈਂ ਇੱਕ ਫਿਲਮ 'ਚ ਸ਼ਾਟ ਨਾ ਇਹਦਾ ਇਦਾਂ ਦਾ ਹੋਣਾ ਚਾਹੀਦਾ ਉਸਤਾਦ ਜੀ, ਇਹਦਾ ਨਾਮ ਵੀ ਆਵੇ ਵਿੱਚ। ਹਾਂ ਉਸਤਾਦ ਜੀ ਕਿ ਮਤਲਬ ਦੋ ਬੰਦੇ ਵਿਲਨ ਤੇ ਉਹਦੇ ਤਿੰਨ ਚਾਰ ਸਾਥੀ ਜਿਹੜੇ ਖਾਣਾ ਖਾ ਰਹੇ ਨੇ, ਇਹ ਦੌੜਾ ਆਵੇ ਉਹਨਾਂ ਦੀ ਰੋਟੀ ਚੁੱਕ ਕੇ ਦੌੜ ਜਵੇ। ਓਏ ਓਏ ਹੋਏ ठीक है, वो विलन कहे कि ये कौन था, तो अगला बंदा कहे सर बस अब जो हो गया, नोनी को कौन टाल सकता। ਹਾਏ 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 ਸੁਪਰ ਹਿੱਟ ਸੀ। हाँ ਅੱਜ ਵਿੱਚ ਨਾਮ ਆ ਰਿਹਾ ਉਹਦਾ। हाँ, नोनी को कौन टाल सकता। ਇਹਦਾ ਗਾਣਾ ਵੀ ਤਾਂ ਨਾਂ ਤੋਂ ਆਵੇ, ਨੋਨੀ ਸੂਰਤ ਵਾਲੇ ਹੁੰਦੇ ਕਿਸੇ ਦੇ ਨਾ ਯਾਰ। ਤਾਂ ਜੀ ਪੂਰੀ ਫਿਲਮ ਬਣਾਉਣੀ ਇੱਕ ਕਰਕੇ ਨਾ ਤੇ ਉਹਨਾਂ ਨੂੰ ਕਹੀਏ ਇਹ ਆਪੋ ਚ ਹੀ ਰੱਖਿਓ ਹੁਣ। ਇਹ ਨਾ ਹੋਵੇ ਉਹਨੇ ਤੇ ਵਾਇਰਲ ਕਰ ਦੇ, ਕੱਲ ਨੂੰ YouTube ਤੇ ਆਈ ਹੋਵੇ। ਛੋਟਾ ਜਿਹਾ ਸੀਨ ਆ, ਸਿਰਫ ਇਹ ਕਿਹਾ ਪਿਤਾ ਜੀ ਆ ਗਏ ਤੇ ਪਾਣੀ ਦੀ ਬੋਤਲ ਨੈਸਲੇ ਲੈ ਕੇ ਫਿਰ ਰਹੇ ਯਾਰ। ਗੱਲ ਕਰ ਪਿੱਛੇ ਫਿਰਨ ਪੂਰਨ ਵਾਲਾ ਸੀਨ ਸੀ, ਕਿਤੇ ਕੋਈ ਆਵਾਜ਼ ਨਹੀਂ ਸੀ ਨਿਕਲਣੀ ਤੇ ਡਾਇਰੈਕਟਰ ਦਾ ਨੰਬਰ ਸੇਵ ਕੀਤਾ ਮਾਈ ਬੋਸ। ਮੈਂ ਕਹਿੰਦਾ ਤੈਨੂੰ ਕਦੀ ਫਿਲਮ 'ਚ ਨਹੀਂ ਵੇਖਿਆ, ਕਹਿੰਦਾ ਯਾਰ ਜਦੋਂ ਪਹਾੜ ਤੇ ਖਲੋ ਕੇ ਹੀਰੋ ਆਵਾਜ਼ ਮਾਰਦਾ ਪਿੱਛੋਂ ਇੱਕੋ ਦਮ ਕਹਿੰਦਾ ਦੇਵਾ ਪਿੱਛੋਂ ਦੇਵਾ ਦੇਵਾ। ਅੱਛਾ ਉਹ ਇਹਨੇ ਕਹਿਣਾ ਇਹਨੇ ਕਹਿਣਾ नहीं ये तो कारीगरी है। देवा 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 हेलो 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 आ जाओ बैठो बैठो खाना खाना खाओ। ਆਹ ਤੇ ਇੱਕੋ ਦਮ ਦਾ ਵਾ। ऐ तो काम ਕਰੀ ਯਾਰ ਸਾਜੀ ਅੱਛੀ ਕੀਤੀ। ਨੋਨੀ ਏਦਾਂ ਕਦੀ ਗਾਣਾ ਗਾਏ ਇੱਕੋ ਦੇ ਕੇ ਨਾਲ। नहीं वो गाना मुश्किल है। ਮੈਂ ਲਾਹੌਰ ਇੱਕ ਮੁੰਡਾ ਦੇਖਿਆ ਉਹ ਗਾਉਂਦਾ ਸੀ। ਅੱਛਾ ਜੀ नहीं गाना ਪ੍ਰੋਪਰ ਇਹਨੂੰ ਨਹੀਂ ਐਲਾਨ ਕਰ ਸਕਦਾ, ਨੂੰ ਨਹੀਂ ਐਲਾਨ ਕਰੀ ਦੇਣਾ। हजरात हजरात एक एक जरूरी जरूरी ऐलान 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 ਵਾਹ ਵਾਹ। यानी एक काम है जिधर मैं स्टार बन गया ना ਵੱਡੇ ਲੈਵਲ ਦਾ ਇੱਕ ਯਾਨੀ ਮੇਰੀਆਂ ਫਿਲਮ ਤੇ ਫਿਲਮ ਆ ਰਹੀ ਹੈ। ਤੈਨੂੰ ਪਹਿਲੇ ਨਾ ਹੀਰੋ ਤੋਂ ਪਹਿਲੇ 6 ਮਹੀਨੇ ਜਾਂ ਸਾਲ ਸਟੰਟਮੈਨ ਕਰਨਾ ਪੈਣਾ ਕਿਸੇ ਹੀਰੋ ਦੀ ਕਾਪੀ ਵਾਲਾ ਸੀਨ, ਜਿੱਥੇ ਉਹਨੂੰ ਕੋਈ ਸੱਟ ਲੱਗਣ ਦਾ ਖਤਰਾ ਦਾ ਉੱਥੇ ਤੂੰ ਕਰਨਾ। ਉਹ ਮੈਂ ਕਹਣਾ ਲੱਗ ਤੈਨੂੰ ਹੈ ਓਕੇ। ਨਹੀਂ ਮਤਲਬ ਤੂੰ ਕਹਿੰਦਾ ਨਾ ਕਿਹੜਾ ਹੀਰੋ ਤੂੰ ਦੱਸਿਆ ਸੀ ਆਪਣਾ ਪਸੰਦੀਦਾ? ਟਾਈਗਰ ਸ਼ੇਰ ਉਸਤਾਦ ਜੀ। ਨਹੀਂ ਜਿਹੜਾ ਇੰਡੀਅਨ ਪੰਜਾਬੀ ਹਰਬੀ ਸੰਘਾ ਕੁੱਗੀ ਜੀ ਘੁੱਗੀ ਜੀ ਹੈ ਨਾ, ਮਤਲਬ ਹਰਬੀ ਸੰਘਾ ਟੈਪ ਤੇਰਾ ਹੈਗਾ ਸੀ। ਉਹ ਜਦੋਂ ਉਹਨਾਂ ਦਾ ਡੁਪਲੀਕੇਟ ਕਰਨਾ ਨਾ ਉਹ ਤੂੰ ਕਰਨਾ, ਯਾਨੀ ਉਹਨਾਂ ਨੇ ਕਦੋਂ ਛਾਲ ਮਾਰਨੀ ਉਹਦੇ ਲੱਤ ਬਾਂਹ ਟੁੱਟਣ ਦਾ ਖਤਰਾ ਉਹ ਤੂੰ ਮਾਰਨੀ। ਸਹੀ ਗੱਲ ਹੈ ਸਾਜੀ। ਹਾਂ ਉਹ ਤੂੰ ਉਸ ਤੋਂ ਬਾਅਦ ਤੂੰ ਉੱਠਣਾ ਵਾ ਤੇ ਜਦੋਂ ਉੱਠਣਾ ਉਹ ਉਹਨਾਂ ਨੇ ਉੱਠਣਾ। ਤੂੰ ਨਹੀਂ ਉੱਠਣਾ। ਤੂੰ ਨਹੀਂ ਉੱਠਣਾ। ਤਾਂ ਜੀ ਫਿਲਮ ਚ ਨੇ ਇੱਕ ਸੀਨ ਕੀਤਾ, ਉਦਾਂ ਦੋ ਸੀਗੇ, ਇੱਕ ਪ੍ਰੋਡਿਊਸਰ ਦਾ ਮੋਬਾਈਲ ਵੀ ਚੁੱਕਿਆ। ਉਹ ਹਰਬੀ ਸੰਘਾ ਸਾਹਿਬ ਥੱਲੇ ਖਲੋਤੇ ਉਹਨਾਂ ਦੇ ਉੱਤੇ ਛਾਲ ਮਾਰਤੀ, ਉਹਨਾਂ ਦੇ ਉੱਤੇ ਹੀ ਮਾਰ ਦਿੱਤੀ। ਉਹ ਭਾਵੇਂ ਉਦਾਂ ਨਾ ਉਹਨਾਂ ਨੂੰ ਸੱਟ ਲੱਗਦੀ ਏਦਾਂ ਉਹਨਾਂ ਦਾ ਲੱਕ ਦੂਰਾ ਕਰਦਾ ਛਾਲ ਮਾਰ ਕੇ ਬੇਵਕੂਫ। ਉਹ ਪੱਟੀਆਂ ਕਰਾ ਕੇ ਫਿਰ ਉਹਦੇ ਨਾਲੇ ਕਹਿੰਦੇ ਸਟੰਟ ਮੈਨ ਵੱਜਾ ਆ। ਮੇਰੇ ਸਟੰਟ ਪੈਣ ਵੱਜ ਗਏ। ਇਹਦਾ ਫਿਲਮ ਡਬਲ ਸ਼ਾਟ ਸੀਗਾ, ਉਹਨੇ ਦੂਜਾ ਸ਼ਾਟ ਵੀ ਬਣਾਇਆ ਡਬਲ ਸ਼ਾਟ। ਦੋ ਬੰਦੇ ਨੇ ਉਹ ਦੂਜੇ ਨੂੰ ਕਸਮਾਂ ਲਈ ਜਾਣਾ, ਤੇਰੇ ਖੁਦਾ ਨਾਮ ਕਿ ਸਹੀ ਦੱਸ ਮੈਨੂੰ, ਤੂੰ ਮੇਰਾ ਭਰਾ ਤੇ ਨਹੀਂ ਹੈ ਕਿ ਕੋਈ ਆਜ ਤੇ ਨਹੀਂ ਸੀ ਗਿਆ। ਉਹ ਬਾਬਾ ਉਹਨੇ ਵੈਸੇ ਆਪਣੇ ਦੂਜੇ ਪਾਰਟ ਨੂੰ ਆਪਣੇ ਦੂਜੇ ਪਾਰਟ ਨੂੰ ਕਸਮ ਦੀ। ਹਾਂ ਉੱਤੋਂ ਭਾਈ ਬਿਲੀਅਰ ਤੇ ਛਾਲ ਮਾਰ ਕਹਿੰਦਾ ਮੈਂ ਤਾਂ ਸਮਝਿਆ ਇਹ ਕੱਪੜਾ ਭਰਿਆ ਕਿ ਭਾਈ ਆਪਣੇ ਦੂਜੇ ਪਾਰਟ ਨੂੰ ਕਹਿੰਦਾ ਮੈਂ ਤਾਂ ਸਮਝ ਥੱਲੇ ਕਿਸੇ ਨੇ ਇੰਜ ਕੱਪੜਾ ਫੜਿਆ ਬਿਲੀਅਰ ਤੇ ਚਾਰ ਚਾਰ ਲੱਖ ਤੇ ਡਿੱਗ ਗਿਆ। ਹਾਂ ਨਹੀਂ ਬਿਲੀਅਰ ਤੇ ਵੱਜਾ ਆ ਕੇ। ਕਿੰਨੀਆਂ ਠੋਕੇ। ਕਹਿੰਦਾ ਮੈਂ ਤਾਂ ਸਮਝਿਆ ਕਿਸੇ ਨੇ ਕੱਪੜਾ ਫੜਿਆ। ਸਾਜੀ ਆਪਣਾ ਡਬਲ ਪਾਰਟ ਦੇਖ ਕੇ ਉਹਦੇ ਤੋਂ ਨਫ਼ਰਤ ਕਰੀ ਜਾਂਦੇ, ਕਹਿੰਦਾ ਇਹ ਕੌਣ ਚੰਬਲ ਜੀ। ਇਹ ਤੇ ਗੱਲਾਂ ਹੁੰਦੀਆਂ ਰਹਿਣਗੀਆਂ। ਉਸਤਾਦ ਜੀ ਮੇਰੀ ਗ੍ਰੇਸ ਦੇਖ ਲਈ ਤੁਸੀਂ? ਦੇਖ ਲਈ। ਮੇਰਾ ਹਾਂ ਦੇਖ ਲਿਆ ਤੂੰ, ਤੇਰੇ ਚ ਹੈ ਕਰੰਟ। ਆਹੋ ਤੇ ਮੇਰੇ ਲਈ ਹੀਰੋਇਨ ਕਿਹੜੀ ਹੋਏਗੀ ਜਰਾ ਅੱਛੀ ਜੀ ਵਾਲੀ ਨਿਜ਼ਾਮ ਯਾਨੀ ਓਏ ਹੋਏ ਹੀਰੋਇਨ ਮੈਂ ਤੇਰੇ ਲਈ ਪੰਜਾਬੀ ਪਾਉਣੀ ਹੋ ਕਿ ਉਧਰੋਂ ਜਿੱਦਾਂ ਦੀ ਵੀ ਹੋਵੇ, ਇੰਡੀਅਨ ਉਧਰੋਂ ਕਿ ਹਾਲੀਵੁੱਡ? ਵੱਡੇ ਲੈਵਲ ਦੀ ਹੋਵੇ। ਅੰਜਲੀਨਾ ਜੋਲੀ ਕੈਸੀ ਸਹੀ ਰਹੀ? ਮੈਂ ਕਹਿੰਦਾ ਪਛਤੋ ਬਾ। ਹਾਂ ਓਏ ਤੂੰ ਮੂੰਹ 'ਚ ਜ਼ਬਾਨ ਪਾ, 2 ਮਿੰਟ ਗੱਲ ਹੋਣੀ ਜੀ। ਜਲੂਲੀ ਜੀ ਕੀ ਸੀ? ਐਂਜਲੀਨਾ ਜੋਲੀ। ਹਾਂਜੀ ਲੈ ਜਲੂਲੀ ਲੀਲਾ, ਲੈ ਜਲੂਲੀ ਲੀਲਾ, ਓਏ ਜਲੂਲੀ ਲੀਲਾ
ਅੰਜਲੀਨਾ ਜੂਲੀ। ਹਾਂ ਉਹ ਤੇਰੀ ਨਾਨੀ ਦੀ ਉਮਰ ਦੀ ਹੈ ਇਸ ਟਾਈਮ। ਪਾਦਾ ਹੀਰੋਇਨ ਤੇਰੇ ਨਾਲ। ਇਹਦੇ ਨਾਲ ਨਹੀਂ ਮੈਂ ਇਹ ਨਾ ਮੈਂ ਫਿਲਮ 'ਚ ਕਹਾਂ ਆਈ ਲਵ ਯੂ ਨਾਨੀ ਜੀ। ਹਾਂ ਨਹੀਂ ਤੇ ਏਦਾਂ ਹੀ ਹੋਣਾ ਵਾ, ਲੇਕਿਨ ਉਹਨੂੰ ਅਸੀਂ ਕਰ ਲਾਂਗੇ ਨਾ ਸੈਟਲਮੈਂਟ। ਆ ਜਿੰਨੀਆਂ ਹੀਰੋਇਨਾਂ ਨੇ ਹੁਣ 50-50 ਦੇ ਕੋਲ ਨੇ। ਐਸ਼ਵਰੀਆ ਰਾਏ ਤੂੰ ਕੀ ਸਮਝਦਾ? ਸਹੀ ਗੱਲ ਆ, 40 ਜੀ। ਪਲੱਸ ਹੀ ਆ। ਹਾਂ 40 ਪਲੱਸ, ਉਹਦੀ ਬੱਚੀ ਜਵਾਨ ਹੋ ਗਈ ਹੈ। ਠੀਕ ਆ ਭੈਣ, ਤੂੰ ਇਸ ਟਾਈਮ 45-50 ਦੇ ਵਿੱਚ ਹੋਣੀ ਹੈ, ਲੇਕਿਨ ਤੂੰ ਦੇਖ ਲੈ ਫਿਲਮ ਚ ਆਉਂਦੀ ਤੇ। ਦੇ ਨਹੀਂ ਇਹਦੇ ਕੋਲ ਨਹੀਂ ਫਿਲਮ ਹੋਣੀ ਉਸਤਾਦ ਜੀ। ਉਹ ਮੈਂ ਕਰ ਫਿਲਮ ਲੈਣੀ, 'ਚ- ਮੈਨੂੰ ਕਰ ਤਾਂ ਲੈਣ ਦੇ, ਕੋਈ ਗੱਲ ਯਾਰ ਤੂੰ ਏਦਾਂ ਕਰਨਾ, ਪੈਸੇ ਕਿੰਨੇ ਕ ਲਏਗਾ ਤੂੰ? ਪੈਸੇ ਮਤਲਬ ਪਹਿਲੀ ਫਿਲਮ ਦੇ ਅਗਰ ਰੋਲ ਦੇ ਸਾਨੂੰ ਤਾਂ ਲੱਖ ਰੁਪਏ ਦੇ, ਠੀਕ ਆ? ਹਾਂਜੀ ਤੂੰ ਉਹ ਲੱਖ ਦਾ 2 ਲੱਖ ਲੈ ਲੈ। ਹਾਂ ਹੀਰੋਇਨ ਤੂੰ ਲੈ। ਹਾਂ ਚੱਲ ਠੀਕ ਆ। ਨਹੀਂ ਉਹ ਇਹਦੇ ਹੱਥ ਦੀ ਨਾਲੇ ਲੱਭ ਵੀ ਜਾਏਗੀ। ਚਲੋ ਮੰਡੀਆਂ ਲੱਭਣੀ ਮੈਂ ਉਹ ਮੰਡੀਓ ਨਹੀਂ ਯਾਰ, ਤੂੰ ਉਹ ਤਾਂ ਦੇ ਨਾ ਆਪਣਾ, ਉਹ ਦੇ ਉਹ ਜਿਹੜਾ ਹੁੰਦਾ ਇੱਕ ਐਲਬਮ ਐਲਬਮ ਨਹੀਂ ਓਏ, ਫਿੱਟੇ ਮੂੰਹ ਐਲਬਮ। ਉਹ ਯਾਰ ਉਹ ਜਿਹੜਾ ਇੱਕ ਆਪਣਾ ਇੰਟਰਵਿਊ ਲਈਦਾ ਵਾ। ਹਾਂ ਇੰਟਰਵਿਊ ਨਹੀਂ ਲਈਦਾ ਪਹਿਲੇ CV ਵੈਕੈਂਸੀ। ਹਾਂ ਉਹ ਕਰੀਦਾ ਵਾ ਥੋੜੀ ਕਮਰਸ਼ੀਅਲ ਆਡੀਸ਼ਨ। ਯਾਰ ਸ਼ਿਟ ਕਿੱਥੇ ਯਾਰ ਦਿਮਾਗ। ਆਡੀਸ਼ਨ ਲੈ ਨਾ ਮਹੱਲੇ ਚ, ਜਿਹੜੀ ਤੈਨੂੰ ਲੱਗੇ ਕਿ ਇਹ ਠੀਕ ਆ 3-4 ਉਹ ਲੈ ਆ। ਇਹਨੇ ਲੈਣੇ ਹੀ ਨਹੀਂ ਪੈਣੇ ਇਹਨੂੰ ਉਸਤਾਦ ਜੀ। ਹੈ ਐਨਗੀ ਇਹਨੂੰ ਲੱਭ ਲੈਣਾ ਸਟਾਰ ਕਰ ਰਹੀ। ਉਹ ਨਹੀਂ ਮੈਂ ਯਾਰ ਹੁੰਦੇ ਹੀ ਨਾ ਆਰਟਿਸਟਾਂ ਦੇ ਆਰਟਿਸਟ ਪਰਾਉਣੇ। ਹਾਂ ਇੱਕ ਮਿੰਟ, ਉਹਨਾਂ ਨੇ ਨਹੀਂ ਹੋਣਾ ਉਹ ਸਾਰਾ, ਉਹ ਮਾਇਕਾ ਉਹਨਾਂ ਨੇ ਨਹੀਂ ਹੋਣਾ ਉਹ ਸਾਰੇ ਨਿਜ਼ਾਮ ਮੈਨੇ ਕਿ ਤੇ ਫਿਰ ਹੀਰੋਇਨ ਵੀ ਅਸੀਂ ਕੋਲੋਂ ਦਈਏ, ਤੈਨੂੰ ਪੈਸੇ ਵੀ ਦਈਏ, ਕੈਮਰੇ ਵੀ ਦਈਏ, ਤੇ ਹਰਾਮ ਦਾ ਵੀ ਨਾ ਬਣੇ ਤੂੰ। ਹਾਏ ਉਸਤਾਦ ਜੀ ਇੱਥੇ ਫਿਲਮ ਬਣਾਓ ਤੁਸੀਂ, ਦਿਲ ਵਾਲੇ ਹਰਾਮ ਦਾ ਲੈ ਜਾਏਂਗੇ। ਇੱਥੇ ਪੰਜਾਬੀ ਬਣੇ ਕਲਰ ਸਿਨੇਮਾਸਕੋਪ ਅਥਰਾ ਹਰਾਮ ਦਾ। ਯਾਰ ਇਹ ਫਿਲਮ ਬਣਾਉਣੇ ਹਰਾਮ ਦਾ ਸਜਾ ਕੇ ਰੱਖਣਾ। ਨਹੀਂ ਮੈਂ ਨਹੀਂ ਬਣਾਉਣੀ। ਅੱਛਾ ਇੱਥੇ ਨਹੀਂ ਬਣਾਉਣੇ, ਵੈਸੇ ਅਸੀਂ ਨਾਂ ਲੈ ਦਿੰਦੇ, ਇਹਦਾ ਨਹੀਂ ਕਹਿਣਾ ਕੁਝ। ਇਹਦੀਆਂ ਹਰਕਤਾਂ ਜਿਹੜੀਆਂ ਉਹ ਵੇਖ ਕੇ ਲੋਕਾਂ ਕਹਿੰਦੇ ਤੇਰੀ ਹਰਾਮਜ਼ਾਦੀਆਂ। ਤੇਰੀ ਹਰਾਮ ਜ਼ਦਗੀਆਂ। ਫਾਈਟ ਵਾਲੀ ਫਿਲਮ ਬਣਾਵਾਂਗੇ, ਹਰਾਮ ਦਾ ਤੇ ਕਾਨੂੰਨ। ਨਹੀਂ ਇਹਦੀ ਫਿਲਮ ਬਣੇ ਹਰਾਮ ਦੇ ਵਾਲੇ ਹੱਥ। ਰਾਮ ਦਾ 3 ਲੈ ਹਰਾਮ ਦਾ ਉਹ ਪਹਿਲੀ ਤੇ ਹਲੇ ਬੜਨ ਦੇ ਨਾ। ਇੰਗਲਿਸ਼ ਮੂਵੀ ਬਣੀ ਪਹਿਲੀ- ਫਾਸਟ ਐਂਡ ਫਿਊਰੀਅਸ ਹਰਾਮ ਦਾ। ਨਹੀਂ ਫਾਸਟ ਹਰਾਮ ਦਾ ਐਂਡ ਫਿਊਰੀਅਸ। ਇੰਜ ਕਰ ਲਾ ਥੋੜਾ। ਨਹੀਂ ਉਸਤਾਦ ਜੀ ਇਹ ਹਰਾਮ ਦੇ ਰੂਮ ਯਾਰ ਨਹੀਂ ਤੈਨੂੰ ਨਹੀਂ ਕਹਿ ਰਹੇ ਸੀ, ਗੱਲ ਕਰ ਰਹੇ ਤੈਨੂੰ ਨਹੀਂ। ਵੈਸੇ ਲੌਜੀਕਲੀ ਵੈਸੇ ਇੱਕ ਨਾਮ ਲੈ ਰਿਹਾ ਕਿ ਅਗਰ ਇਹ ਨਾਮ ਹੋਵੇ ਤੇ ਕभी ਹਰਾਮ ਦਾ ਕभी ਸਹੀ। ਮੈਂ ਫਿਲਮ ਬਣਾਉਂਗਾ। ਕभी ਹਰਾਮ ਦਾ ਕभी ਹਲਾਲ ਦਾ। ਹਾਂ ਪੱਗ ਮੇਰੇ ਹਰਾਮ ਦੇ ਦੀ। ਪੁੱਤਰ ਹਰਾਮ ਦੇ ਦਾ। ਓਏ ਹੋਏ ਹੋਏ ਐਕਸ਼ਨ ਮੂਵੀ ਸਟਾਰਟਿੰਗ ਪੰਜਾਬੀ ਲੈ ਪੁੱਤਰ ਹਰਾਮ ਦੇ ਦਾ। ਕਲਰ ਸਿਨੇਮਾਸਕੋਪ ਅੱਜ ਹੀ ਦੇਖੋ ਸ਼ਬਨਮ ਥੀਏਟਰ ਦੇ ਵਿੱਚ ਪਗੜੀ ਸਵਾਲ ਹਰਾਮ ਦਿਆ। ਐ ਹੋਣੀ ਸੀ ਯਾਰ। ਮੈਂ ਤੇਰੀ ਫਿਲਮ ਨਵੀਂ ਬਣਾਉਣਾ, ਚੰਨ ਮੇਰੇ ਹਰਾਮ ਦੇ। ਯਾਰ ਆਹ ਹਰਾਮ ਦੇ ਦਾ ਖੜਾਕ। ਆਹੋ ਉਹ ਬਣਾ ਲੈਣੀ ਤੇ 9-2 ਹਰਾਮ ਦਾ। 9-2 ਹਰਾਮ ਦਾ। ਚੁੱਪ ਕਰਕੇ ਤੂੰ ਭਾਈ ਇੰਡੀਅਨ ਮੂਵੀ ਬਣਾ ਖਤਰੋਂ ਕਾ ਹਰਾਮ ਦਾ। ਯਾਰ ਖਤਰੋਂ ਕਾ ਹਰਾਮ ਦਾ। ਸਹੀ ਗਾਣਿਆਂ 'ਚ ਵੀ ਆਵੇ ਇਹਦਾ, ਗਾਣਿਆਂ 'ਚ ਵੀ ਨਾਮ ਆਵੇ। ਹਾਂ ਹਰਾਮ ਦਾ ਚੜਿਆ ਕਚਹਿਰੀ ਬੰਦੇ ਤੋਂ ਬੰਦੇ। ਯਾਰ ਅਸੀਂ ਨਾ ਨੋਨੀ ਨੂੰ ਨਹੀਂ ਕਹਿ ਰਹੇ ਯਾਰ, ਇਹ ਨਾ ਸਮਝਣਾ ਪਲੀਜ਼, ਸਾਡਾ ਵੀਰ ਆ। ਅਸੀਂ ਵੈਸੇ ਇੱਕ ਚਿਲ ਕਰ ਰਹੇ ਹਾਂ ਤੇ ਜ਼ਰਾ ਜ਼ੇਨ ਵੱਡਾ ਵਸੀਹ ਰੱਖਣਾ, ਜ਼ਰਾ ਮਜ਼ਾ ਲੈਣਾ ਹੈਗਾ। ਇਹ ਨਾ ਕਹਿਣਾ ਕਿ ਯਾਰ ਆਪ ਇਸਕੋ ਕਿਆ ਕਰੇ, ਇਸ ਕਿਸ ਕਿਉਂ ਨਹੀਂ ਅਸੀਂ ਕਹਿ ਰਹੇ। ਪਿਆਰ ਇਸ਼ਕ ਔਰ ਹਰਾਮ ਦਾ। ਇੱਕ ਫਿਲਮ ਆਈ ਸੀ ਗੁਲਾਮੀ ਕਾ ਦੌਰ, ਤੇਰੇ ਤੇ ਹੁਣ ਹਰਾਮੀ ਕਾ ਦੌਰ। ਕਿ ਤੁਹਾਡੇ ਵੀ ਬਣ ਜਾਣੀ, ਇਹ ਕਿਹੜੀ ਗੱਲ ਆ? ਜੇ ਮੈਂ ਹੁੰਦਾ ਸੋਹਣਿਆ ਵੇ ਸੋਹਣਿਆ ਸੋਨੇ ਦਾ ਹਰਾਮ ਦਾ। ਲੈ ਕਿੱਥੇ ਲੈ ਗਏ? ਦੂਰ ਅੱਖੀਆਂ ਮਾਰੇ ਹੁੰਦਾ ਹਰਾਮ। सोना ना चांदी ना कोई हराम दो तुझको मैं दे सकूं। हमारे और मेरे घर के बीच में है हरामजादा आ गया कौन? मैं हूँ राम दा। ਉਹ ਤੁਸੀਂ ਉਹ ਅਮਿਤਾਭ ਬੱਚਨ ਸਾਹਿਬ ਦਾ ਗਾਣਾ ਨਹੀਂ ਸੁਣਿਆ, ਬੋਲੋ ਬੋਲੋ ਕੌਣ ਹੈ ਉਹ, ਐਂਡ ਤੇ ਕਹਿੰਦੇ ਹਰਾਮ ਦਾ। ਹਰਾਮ ਦਾ ਹੈ ਉਹ। ਸੈਡ ਗਾਣੇ ਵੀ ਪਾਣੇ। ਉਹ ਮੈਨੂੰ ਹਰਾਮ ਦਾ ਸਤਾਉਂਦਾ ਇਹਨੂੰ ਹਰਾਮ ਦੇ ਆ। ओए हराम दे प्यार ना के तेरी ए गाना तेरे से बड़ा बचना।
परदेसी हरामदा नहीं। आए हो मेरी जिंदगी में तुम हराम दा बन गए। ओए आहो आ सही ले आए हो मेरी जिंदगी में तुम हरामदा बन गए। हराम दा जानकर तुम तो मेरा दिल तोड़ जाते हो। एक एक शय हराम दे लब के सजा। ओए आहो ਉਹ ਮੁੰਡਾ ਕਿਸੇ ਹਰਾਮਦੇ ਦਾ ਮੇਰੇ ਦਿਲ ਨੇ ਤੀਰ ਚਲਾਵੇ। ਮੇਰੇ ਪੈਰਾਂ ਦੀ ਲੱਚੀ ਲੱਗੀ ਹਰਾਮ ਦੇ ਵਿੱਚ। बेदर्दी हराम दया तुझको ਲੈ मेरा लाता माड़ा माड़ा। अभी तो मैं हराम दा हूं। सीन फाइनल कर दे तेरे नहीं भाई, मेरे को बाप नहीं है। लभना वा। ਇਹ ਫਿਲਮ ਨਹੀਂ ਮੇਰੇ ਕੋ ਹੋਣੀ। ओ यार तू रख ली फिल्म तो बाद भी रख ली बाप लब के। ਆਹੋ ਫਿਲਮ ਵੀ ਰੱਖ ਲਈ, ਬਾਪ ਵੀ ਰੱਖ ਲਈ। ਚੱਲ। ਜਾ ਮੈਂ ਅੰਦਰ ਨਾ 2 ਸਲਾਵਾਂ ਦੇ ਕੇ ਆਇਆ ਭਾਈ ਨੂੰ ਕਮਰੇ। ਮੈਂ ਕਿਹਾ ਭਾਈ ਨੂੰ ਫਿਲਮ ਤਿਆਰ ਕਰੋ, ਅਸੀਂ ਸਾਰੇ ਫਿਲਮ ਬਣਾਵਾਂਗੇ। ਪ੍ਰੋਡਕਸ਼ਨ ਹਾਊਸ ਤੁਹਾਡੇ ਕੋਲ ਹੈਗਾ ਵਾ, ਵੱਡੇ ਕੈਮਰੇ ਨੇ, ਵੱਡਾ ਨਾਮ ਆ। ਤੁਸੀਂ ਅਸੀਂ ਅਜੇ ਦੇਵਗਨ ਨਾਲੋਂ ਚੰਗੀ ਬਣਾ ਲੈਣੀ। ਜੈਨੂਇਨ ਗੱਲ। ਅੱਛਾ ਇਦਾਂ ਦੇ ਹੀਰੋ ਤਾਂ ਆਪਣੇ 2-3 ਸ਼ਾਟਾਂ ਦੀ ਖਾਤਰ ਅਗਲੇ ਦਾ ਕਰੋੜਾਂ ਰੁਪਏ ਲਵਾ ਦਿੰਦੇ। ਹੁਣ ਤੂੰ ਕਹਿੰਦਾ ਯਾਰ ਵਾਲ ਤਾਂ ਬਹੁਤ ਬਾਹਰ ਹੈ, ਮੈਂ ਫਿਰ ਨਿਕਲਦਾ ਹੈ ਵੀ ਉਹਦੇ ਕੈਮਰੇ ਲੱਗੇ ਤੂੰ ਘਰ ਆ ਜਾਣਾ ਰਾਤ। ਦੇ ਭਾਈ ਨੇ ਗਲਤ ਸਲਾਹ ਦਿੱਤੀ ਫਿਲਮ। ਨਹੀਂ ਬਹੁਤ ਅੱਛੀ ਸਲਾਹ ਦਿੱਤੀ। ਯਾਰ ਫਿਲਮ ਉਸਤਾਦ ਜੀ ਬਣਾਉਣਗੇ, ਮੈਂ ਤੇ ਆਪ ਕਹਿੰਦਾ ਫਿਲਮ ਦੇ ਹੱਕ ਚ ਐਜ਼ ਏ ਹੀਰੋ ਤੇ ਤਿਆਰ ਬੈਠੇ ਆ। ਓ ਯਾਰ ਸਾਰੇ ਕਾਮੇਡੀਅਨ ਹੋਣੇ ਆ। ਚਲੋ ਸਰਦੀਆਂ 'ਚ ਬਣਾ ਲਾਂਗੇ ਭਾਈ, ਹੁਣ ਗਰਮੀਆਂ 'ਚ ਨਹੀਂ ਬਣਨੀ ਮੇਰੇ ਤੋਂ। ਆ ਸਰਦੀਆਂ 'ਚ ਬਣਾ ਲਾਂਗੇ ਯਾਰ। ਸਰਦੀਆਂ ਚੜ੍ਹਦੀਆਂ ਬਣਾ ਲਾਂਗੇ। पहले स्टार जी बच्चों ਲਈ ਕੁਝ ਬਣਾ ਲਈਏ, ਉਸ ਤੋਂ ਬਾਅਦ ਫਿਲਮ ਬਣਾਵਾਂਗੇ ਅੱਛੇ ਤਰੀਕੇ ਨਾਲ। ਆਜ਼ਾਦੀ 'ਚ ਫਿਲਮ ਬਣਦੀ ਮਿੱਠੇ। ਤੇ ਫਿਲਮ ਕਿਹੜਾ ਜੰਗ ਤੇ ਬਣਾਉਣੀ ਆ, ਬੱਚਿਆਂ ਵਾਸਤੇ ਬਣਾਉਣੀ ਆ, ਬੱਚੇ ਦੇਖਣਗੇ ਵੀ। ਤੇਰਾ ਗਾਣਾ ਆ ਗਿਆ ਨਵਾਂ, ਇੱਕ ਹਰਾਮ ਦਾ ਤੇਰਾ ਇੱਕ ਹਰਾਮ ਦਾ ਮੇਰਾ, ਦੋਨੋਂ ਮਿਲ ਤੋਂ ਬਣੇ 3 ਹਰਾਮ ਦੇ 3 ਹਰਾਮ ਦੇ। ਇੱਕ ਹੋਰ ਇਹਨਾਂ ਤੇ ਬਣ ਜਾਊਗਾ ਫਿਰ। ਹਰਾਮ ਦਾ ਹਰਾਮ ਦਾ ਹਰਾਮ ਦਾ। ਇਹ ਵੀ ਕਹਿੰਦੇ ਜੇ ਜੋ ਹਰਾਮ ਦਾ ਹੈ दूल्हे का चेहरा हरामदा लगता है। ਆਉਂਦੀਆਂ ਨਸੀਬਾਂ ਨਾਲ ਆਉਂਦੇ ਨੇ ਨਸੀਬਾਂ ਨਾਲ ਇਹ ਹਰਾਮ ਦੇ। ਮੇਰਾ ਹਰਾਮ ਦਾ ਘਰ ਹੈ। ਉਹ ਮੈਨੂੰ ਸਾਰੀ ਰਾਤ ਸਤਾਉਂਦਾ ਹਰਾਮਦਾ। ਯਾਰ ਕਿਹੜੇ ਗਾਣੇ ਨਜ਼ਰ ਨਹੀਂ ਆਉਂਦਾ। ਮੈਂ ਤੇਰੇ ਘੜੇ ਦਾ ਹਰਾਮ ਦਾ ਹੱਥ ਪਾ ਕੇ। ਹੱਥ ਪਾ ਕੇ ਤੇ ਕਰ ਗੰਦਾ ਹੱਥ ਆਪਣਾ ਵੇ। ਰਾਮ ਦਾ ਫੈਲਾ ਲੈ ਲੈ ਆਈ ਦਿਲ ਹਰਾਮ ਦੇ ਆਏ। ਮੈਂ ਤੇ ਹਰਾਮ ਦਾ ਚੁੱਪਣ ਗਈ ਸੀ ਬਾਗ ਚ ਖੜੀ। ਮੈਂ ਹਰਾਮ ਦਾ ਚੁੱਪੜ ਗਈ ਬਾਗ 'ਚ ਪੜੀ ਗਈ। ਬੁੱਕਲ ਦੇ ਵਿੱਚ ਹਰਾਮ ਦਾ ਲੈ ਬੁੱਕਲ ਦੇ ਵਿੱਚ ਹਰਾਮ ਦਾ, ਮੇਰੀ ਬੁੱਕਲ ਦੇ ਵਿੱਚ ਹਰਾਮ ਦਾ। ਨਾਲ ਉਸਤਾਦ ਜੀ ਮੈਂ ਤੁਹਾਨੂੰ ਸਹੀ ਸਲਾਹ ਦਿੱਤੀ ਹੈ, ਫਿਲਮ ਬਣਾਓ। ਅਸੀਂ ਸਾਰੇ ਕਾਮੇਡੀਅਨ, ਤੁਸੀਂ ਇਕੱਲੇ ਹੀਰੋ ਤੇ 5-6 ਹੀਰੋਇਨਾਂ ਪਾ ਕੇ। ਓਏ ਉਹ ਲੈ ਲੋ ਪੈਸਾ ਤੇ ਲੈ ਲੋ ਕਾਰ, ਮੈਨੂੰ ਮੇਰਾ ਹਰਾਮ ਦਾ ਮੋੜ। ਰੀਅਲ ਲਾਈਫ 'ਚ ਵੀ 4-5 ਹੀਰੋ ਉਹਨਾਂ ਨੂੰ ਪਾਉਂਦੇ ਆ ਫਿਲਮ 'ਚ ਵੀ। ਉਹ ਰੀਅਲ ਲਾਈਫ 'ਚ ਵੀ ਤੇ ਫਿਲਮ 'ਚ ਵੀ ਇਹ ਕਿਹੜੀ ਗੱਲ ਕਰਦੇ? ਫਿਲਮ 'ਚ 5-6 ਹੀਰੋ ਨੇ, ਇੱਕ ਹੀਰੋ ਨੂੰ ਹੁੰਦੀ ਹੈ, 2 ਹੁੰਦੀਆਂ ਬਸ। ਉਹ ਮੁੜ ਕੇ ਵੰਡਦੇ ਨੇ ਨਾ ਬਾਅਦ ਚੋਂ ਕਹੇਗਾ ਕਿ ਤੁਸੀਂ ਐ ਨਾ ਲਵ ਯੂ ਇੰਨਾ ਲਵ ਯੂ ਪਿਆਰ ਕਰਵਾ ਕੇ ਤੇ ਆਪਣ 5 1 2 3 4 5 ਜੋੜੀਆਂ ਤੇ 5 ਹੀ ਇੰਜ ਉਹ ਤੁਹਾਨੂੰ ਕਹਿੰਦਾ ਤੁਹਾਡੀਆਂ 5-6 ਹੀਰੋ ਨਾ, ਹੁਣ ਤੁਸੀਂ ਮੁੜ ਕੇ ਲੋਕਾਂ ਨਾਲ ਪਿਆਰ ਕਰਵਾ ਦੇ। ਚਲੋ ਜੀ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਜੀ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਬਹਰਹਾਲ ਇਹ ਇੱਕ ਫਨ ਸੀ ਹਾਂਜੀ। ਤੇ ਸਾਡਾ ਫਨ ਜ਼ਰਾ ਥੋੜਾ ਜਿਹਾ ਹੁੰਦਾ, ਤੁਹਾਨੂੰ ਪਤਾ ਤਿੱਖਾ ਹੁੰਦਾ ਥੋੜਾ ਜਿਹਾ, ਜਿਹਨੂੰ ਥੋੜਾ ਜਿਹਾ ਕਹਿੰਦੇ ਨੇ ਕਿ ਜ਼ਰਾ ਉਹਦੇ 'ਚ ਜ਼ਰਾ ਫਰਕ ਹੁੰਦਾ ਹੈ। ਲੇਕਿਨ ਇਹ ਵੀ ਸਾਰੀ ਸਾਡਾ ਕੈਮਰਾ ਬੰਦ ਹੁੰਦਾ, ਸਾਡਾ ਫਨ ਮੁੱਕ ਵੀ ਜਾਂਦਾ। ਹਾਂ ਅਸੀਂ ਬਿਲਕੁਲ ਬਸ ਇੰਜੋਏ ਕਰਿਆ ਕਰੋ ਬਸ ਨਾ, ਬਹੁਤ ਡਿਟੇਲ 'ਚ ਨਾ ਚਲੇ ਜਾਇਆ ਕਰੋ। ਐਵੇਂ ਪ੍ਰੋਬਲਮ ਹੁੰਦੀ ਆ, ਸਾਨੂੰ ਵੀ ਹੁੰਦੀ, ਫਿਰ ਤੁਹਾਨੂੰ ਵੀ ਹੁੰਦੀ। ਈਜ਼ੀ ਚਿੱਲ ਕਰੋ ਬਸ, ਠੀਕ ਹੈ ਜੀ। ਤੇ ਆਪਣਾ ਬਹੁਤ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।